ਸਾਜੀ ਇੰਨਾ ਡਰਦਾ ਮਿੱਠਾ ਇੰਨਾ ਜ਼ਿਆਦਾ ਤੋਂ ਡਰਦਾ ਬਹਿਰੀ ਜਹਾਜ਼ 'ਚ ਵੀ ਪੈਰਾਸ਼ੂਟ ਲੈ ਕੇ ਬੈਠਾ ਜਹਾਜ਼ ਦਾ ਜਿਹੜਾ ਇਹ ਰੋਟ ਉਹਨੇ ਪੈਨਸਲ ਲਾਈ ਸੀ ਕੱਲ ਬਿਲਕੁਲ ਆਈ ਸੀਗੀ ਬਾ ਫਿਰ ਤੂੰ ਜਹਾਜ਼ 'ਚ ਨਹੀਂ ਸੀ ਯਾਰ ਹੋਰਾਂ ਫਲੈਟਾਂ ਦੇ ਨਾ ਮਾਸਕ ਆਪੇ ਬਾਹਰ ਹੋਣੇ ਇਹਦਾ ਇਹ ਉਦੋਂ ਨਹੀਂ ਆਉਂਦੇ ਉਦੋਂ ਉਹਦੇ ਜਦੋਂ ਹੰਗਾਮੀ ਹਾਲਾਤ ਹੁੰਦੇ ਆ ਹੋਰਾਂ ਫਲੈਟਾਂ ਦੇ ਇਹ अस्सलाम वालेकुम नाज़रीन टी टाइम में खुश आमदीद अब ਜਿਹੜਾ ਅਗਲਾ ਕੈਮਰਾ ਇੱਥੇ ਲੱਗਾ ਇੰਨੀ ਹਾਈਟ ਇੰਨਾ ਨੀਵਾ ਸਾਜੀ ਕੀ ਗੱਲ ਅੱਗੇ ਤੁਸੀਂ ਗੱਦੀਆਂ ਰੱਖੀਆਂ ਸੀ ਨਹੀਂ ਇਹ ਬਹੁਤ ਥੱਲੇ ਕੈਮਰਾ ਮੇਰਾ ਮੂੰਹ ਇੱਥੇ ਹੈ ਕੈਮਰਾ ਇੱਥੇ ਆ ਇੰਨਾ ਕੁ ਚਾਵਾ ਬਸ ਹਨਾ ਇਹਦਾ ਨਾਮ ਐਂ ਤੇ ਨਜ਼ਰ ਆ ਰਿਹਾ ਨਹੀਂ ਠੀਕ ਹੈ ਚਲੋ ਲੈਂਸ ਖੋਲਦਾ ਅੱਗੋਂ ਜਾ ਕੇ ਹਾਂ ਸਹੀ ਗੱਲ ਹੈ ਮੈਂ ਹੁਣ ਵੇਖ ਲਾ ਇਹਨੂੰ ਕੀ ਆ ਉਹ ਜਿਹੜਾ ਕਹਿੰਦਾ ਸੀ ਕਿ 4 ਸਾਲ ਚ ਸਿਰਫ 5 ਤੋਂ 7 ਪ੍ਰੋਗਰਾਮ ਆ ਜਿਸ ਚ ਇਹਨਾਂ ਨੇ ਹੱਸ ਕੇ ਓਕੇ ਕੀਤਾ ਟਾਈਮ ਪੂਰਾ ਕੀਤਾ ਹਾਂ ਨਹੀਂ ਤੇ ਵਾਰ ਰੋਂਦੀ ਬੂਥੀ ਦੇ ਨਾਲ ਹੀ ਇਹਨੇ ਕਿਹਾ ਵਾ ਦੇਖ ਲਾ ਹੁਣ ਮੈਂ ਤੇਰੀ ਵਜ੍ਹਾ ਤੋਂ ਨਾ 7 ਤੋਂ ਵੱਧ ਗਿਆ ਹੁਣ 8 ਹੋ ਗਈ ਇੱਕ ਵਧਾਤਾ ਵਾ ਹਾਂ ਮੈਂ ਤੈਨੂੰ ਇਹ ਨਹੀਂ ਕਹਿਣਾ ਕਿ ਤੂੰ ਗਿਣਤੀ ਦੁਬਾਰਾ ਕਰ ਲੈ ਸ਼ਾਇਦ ਜ਼ਿਆਦਾ ਨਾ ਕਿਉਂਕਿ ਤੂੰ ਤੇ ਝੂਠ ਬੋਲ ਹੀ ਨਹੀਂ ਸਕਦਾ ਹੈਨਾ ਹਾਂ ਵੇਖ ਲਾ ਹਾਂ ਨਾ ਤੂੰ ਗਲਤ ਕਹਿ ਸਕਦਾ ਵਾ ਸਾਜੀ ਗਲਤ ਮੰਨਣਾ ਵੀ ਬਹਾਦਰੀ ਆ ਆਪਣੇ ਆਪ ਨੂੰ ਮੰਨ ਲਓ ਮੈਂ ਬਹੁਤ ਬਦਲ ਗਿਆ ਮੈਂ ਸਿੱਖ ਲਿਆ ਬੜਾ ਕੁਝ ਠੀਕ ਹੈ ਨਾ ਓਏ ਲੈਟ ਗਲਤ ਲੱਗ ਗਈ ਨਹੀਂ ਸਹੀ ਹਮਲਾ ਹੋ ਗਿਆ ਬਾਬਰ ਕੁਰੈਸ਼ੀ ਨਹੀਂ ਹੈਗੇ ਅੱਜ ਟਰਾਲੀ ਨੇ ਉਹਦਾ ਫੇਰਾ ਹੀ ਪਿਆ ਫਿਰ ਅੱਜ अभी मैं समझा नहीं हूँ सलीका शोहरत का ਵਾਹ 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 ਤੁਹਾਡੇ ਚਾਰਾਂ ਚੋਂ ਕੋਈ ਵੀ ਨਹੀਂ ਹੈ ਜਿਹੜਾ ਇਹਨੂੰ ਸਮਝਿਆ ਵੀ ਵਾਹ ਕਰਨ ਵਾਲੇ ਆ ਤੁਸੀਂ। ਵਾਹ ਮੇਰਾ ਯਾਰ ਹੈ ਨਹੀਂ ਦਾਨਿਸ਼ ਹੁੰਦਾ ਤੇ ਉਹਨੇ ਸਮਝਣਾ ਸੀ ਸਾਜੀ ਪੂਰਾ ਕੀ ਕਰੋ ਮਤਲਬ ਹੈ ਇਹਦਾ ਮੈਂ ਵੀ ਸਮਝਾ ਨਹੀਂ ਸਲੀਕਾ ਸ਼ੋਹਰਤ ਦਾ ਮਤਲਬ ਕੀ ਇਹਦਾ ਮੈਨੂੰ ਹਲੇ ਤਰੀਕਾ ਹੀ ਨਹੀਂ ਆਇਆ ਕਿ ਕਿੱਦਾਂ ਜ਼ਿੰਦਗੀ ਕੱਢੀ ਦੀ ਆ ਮਸ਼ਹੂਰੀ ਕਿੱਦਾਂ ਵਾ ਕੀ ਹਿਸਾਬ ਕਿਤਾਬ ਹਾਂ ਸਲੀਕਾ ਕਹਿੰਦੇ ਤਰੀਕੇ ਨੂੰ ਸਲੀਕਾ ਸਲੀਕਾਤ ਸਲੀਕੋਨ ਇਹਦੀ ਮੁਖਫਫ ਹੈਗੇ ਆ अभी मैं समझा नहीं हूँ सलीका शोहरत का ਉਸਤਾਦ ਜੀ ਸਲੀਕਾ ਕਹਿੰਦੇ ਜਿਹੜੇ ਮਤਲਬ ਸਲੂਕਾ ਸਲਾਈ ਕਰਦੇ ਹੋਣ ਅਭੀ ਮੈਂ ਸਮਝਾ ਹੀ ਨਹੀਂ ਸਲੂਕਾ ਯਾਨੀ ਨਾ ਬਜ਼ੁਰਗਾਂ ਨੂੰ ਸਮਝਿਆ ਨਾ ਬੱਚਿਆਂ ਨੂੰ ਸਮਝਿਆ शोहरत ਦਾ ਮਤਲਬ ਜਿਹਦੀ ਬੇਗਮ ਦੇ ਸ਼ੋਹਰ ਦੀ ਗੱਲ ਹੋਣੀ ਨਾ ਕਿ ਅਭੀ ਮੈਂ ਸਮਝਾ ਨਹੀਂ ਸਲੂਕਾ ਕਿਸੇ ਕੇ ਸ਼ੋਹਰ का ਮਤਲਬ इधर ਸ਼ਰੀਕਾ ਸਾਜੀ ਤੁਸੀਂ ਸ਼ਰੀਕਾ अभी मैं समझा नहीं हूँ सलीका शोहरत का ਇਹਦਾ ਮਤਲਬ ਕੀ ਆ ਉਸਤਾਦ ਜੀ ਅਭੀ ਮੈਂ ਸਮਝਾ ਨਹੀਂ ਹੂੰ ਸ਼ਰੀਕਾ ਸ਼ੋਹਰਤ का ਇਹ ਇੱਕ ਗਲੀਚਾ ਸੀਗਾ ਉੱਤੇ ਆ ਕਪੜਾ ਬੰਦਾ ਸੀ ਉਹ ਕਹਿੰਦਾ ਮੈਂ ਸਮਝਿਆ ਨਹੀਂ ਅਭੀ ਸਲੀਕਾ ਸ਼ੋਹਰਤ ਕਾ ਵਾਹ ਵਾਹ ਜਿਹੜਾ ਤੇਰਾ ਕੰਮ ਚੱਲ ਗਿਆ ਨਾ ਉਹ ਗਲੀਚੇ ਦਾ ਮੈਨੂੰ ਪਤਾ ਨਹੀਂ ਆ ਸਾਜੀ ਕੀ ਬਾਤ अभी मैं समझा नहीं हूँ सलीका शोहरत का ਓਏ ਹੋਏ ਉਸਤਾਦ ਜੀ ਕੀ ਪੁੱਛ ਲਿਆ ਓਏ ਹੋਏ हैं जी ਕੁਝ ਹੋਰ ਪੁੱਛ ਲਵਾਂ ਉਹ ਵੀ ਦੱਸ ਦੇਣਾ ਇਹਨੇ ਉਸਤਾਦ ਜੀ ਉਹ ਕਹਿੰਦਾ ਕਿ ਤੂੰ ਹਜੇ ਸਮਝੇ ਨਹੀਂਗਾ ਕਿ ਤੇਰੇ ਚ ਜਿਹੜੇ ਸਲੀਕੇ ਪਾਏ ਜਾਂਦੇ ਆ ਤੇ ਚ ਸ਼ੋਹਰਤ ਆ ਗਈ ਆ ਤੇ ਚ ਗਰੂਰ ਤਕੱਬਰ ਆ ਗਿਆ ਵਾ ਤੂੰ ਓਏ आई मिस दानिश ਯਾਰ दानिश यार तू क्यों चला गया यार ਉਸਤਾਦ ਜੀ ਚੰਗਾ ਭਲਾ ਇੱਥੇ ਯਾਰ ਆ ਪਿਛਲੇ ਚੋ ਸੀ ਸਾਡੇ ਨਾਲ ਦੇਖ ਸਾਜੀ ਐਮਰਜੈਂਸੀ ਗਿਆ ਉਸਤਾਦ ਜੀ ਪਤਾ ਨਹੀਂ ਜਾਣ ਵਾਲੇ ਦਾ ਗੇਟ ਕਿਨੇ ਖੋਲਿਆ ਜਾਣ ਵਾਲੇ ਦਾ ਮੇਰੇ ਕੋਲ ਆਇਆ ਜੀ ਇੱਕ ਕਰੀ ਉਹਦੇ ਵਾਸਤੇ ਕਲੈਪ ਕਰ ਬੜਾ ਟਾਈਮ ਉਹਨੇ ਸਾਡੇ ਨਾਲ ਕੱਢਿਆ ਯਾਰ ਅਸੀਂ ਉਹਨਾਂ ਟਾਈਮ ਕੱਢਿਆ ਉਹ ਤੇ ਹੈਪੀ ਜਾਂਦਾ ਰਿਹਾ ਸੀ ਗਿਆ ਕਿੱਥੇ ਆ ਉਹਦੀ ਵਾਰਦਾਤ ਹੈ ਉਹਦਾ ਸਾਜੀ ਐਮਰਜੈਂਸੀ ਕਹਿੰਦਾ ਮੈਨੂੰ ਜ਼ਰਾ ਮੈਂ ਵੈਸੇ ਚੱਲਦਾ ਉਹਦੇ ਵਾਲ ਸਾਹਿਬ ਦੀ ਕਾਲ ਆਈ ਕਿ ਤੇਰੀ ਵਾਲਦਾ ਤੈਨੂੰ ਯਾਦ ਕਰਨੇ 10 ਮਿੰਟ ਘਰ ਆ ਯਾਰ ਹਾਂਜੀ ਫਿਰ ਰਿਪਲਾਈ ਦੇਣਾ अच्छा वैसे गया वो ਮਿਸ ਯੂ ਮਾਮਾ ਵਾਲੇ ਚੱਕਰ ਚ ਗਿਆ ਵਾ अभी मैं समझा नहीं हूँ सलीका शोहरत का ਹਾਏ ਹਾਏ ਵਾਹ 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 कहाँ से बात शुरू हुई थी वहीं पे आ सकते हैं कि अब मैं बदल गया हूँ ਵਾਹ अभी मैं समझा नहीं हूँ सलीका शोहरत का कदम कदम मेरी रुसवाइयां सिखा देंगी ओए होए 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 क्या कहने उस्ताद जी क्या कहने भाई जब छोटे घर से कोई आर्टिस्ट जाता है ना ऊपर तो उसको कुछ वक्त लगता है समझने का थोड़ा मैं बिल्कुल एक मिडिल क्लास घर से था ठीक है ना ऊपरों वाह तो डेर गया ना पैजे ओहो है ना ਕਦਮ ਕਦਮ ਪੇ ਰਸਵਾਈਆਂ मेरी कदम कदम मेरी रुसवाइयां सिखा देंगी ਸਿਖਾ ਉਹ ਕਹਿੰਦਾ ਗਿੱਲੇ ਪੈਰ ਪਾ ਕੇ ਨਾ ਉਹ ਅੰਦਰ ਉਹ ਨਹੀਂ ਉਹ कौन ਕਦਮ कहना ਕਦਮ शायर ਉਹ ਸ਼ਾਇਰ ਕਹਿ ਰਿਹਾ ਹੈ ਤਾਰੀ ਸ਼ੇਰ ਪੂਰਾ ਤੇ ਕਰੋ ਕਦਮ ਕਦਮ पे ਰਸਵਾਈਆਂ ਚੜ ਕੇ ਬੋਲਤੀ ਹੈ ਉਹ ਜਿਹੜਾ ਸ਼ੇਰ ਸੀਗਾ ਹੈ अंगड़ाइयां बोलती ਅੰਗੜਾਈਆਂ ਬੋਲਦੀਆਂ ਉਹ ਨਹੀਂ हाँ ये वो नहीं आ ये काफिया हुआ लेकिन अगों हो रहा सिस्टम ओए ਤੇ ਬਾਬਾ ਜੀ ਗੱਲ ਇਹ ਆ ਮਾਹੌਲ ਬੜਾ ਜਿਹੜਾ ਨਾ ਉਸਤਾਦ ਜੀ ਸ਼ੁਗਲ ਮੇਲਾ ਆਪਣੀ ਜਗ੍ਹਾ ਲੇਕਿਨ ਦੁਨਿਆਵੀ ਨਿਜ਼ਾਮ ਬਹੁਤ ਖਰਾਬ ਹੋਇਆ ਪਿਆ ਹੈ। ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸ ਰਿਹਾ
ਅੰਦਰ ਜਿਹੜੀ ਹਾਂਜੀ ਅੰਦਰ ਹੁਣੇ ਹੋਈ 2 ਮਿੰਟ ਪਹਿਲੇ। ਰਾਣਾ ਆਜ਼ਾਦ ਨਹੀਂ ਸੀ ਆਇਆ? ਹਾਂਜੀ ਉਹਦੇ ਨਾਲ ਮੇਰੀ ਅੱਧਾ ਘੰਟਾ ਡਿਸਕਸ ਹੋਈ ਹੈ, ਔਰ ਉਹਨਾਂ ਮੇਰੀਆਂ ਜਿੰਨੀਆਂ ਗੱਲਾਂ ਹੋਈਆਂ ਨੇ ਸਾਰੀਆਂ ਅੰਦਰ ਦੀਆਂ ਗੱਲਾਂ ਨੇ। ਲੈ ਅੱਜ ਫੇਰ ਰਾਜ਼ ਫਾਸ਼ ਹੋਏ। ਉਸਤਾਦ ਜੀ ਇਹ ਵੀ ਅੰਦਰ ਹੀ ਰਵੇ, ਇਹਨਾਂ ਨੂੰ ਵੀ ਪਤਾ ਹਰ ਲੱਗੇ। ਬੰਦਾ ਜਿਹੜਾ ਨਾ ਡਰਿਆ ਪਿਆ, ਉਹੀ ਮੇਰੇ ਖੌਫੋ ਹਰਾਸ। ਦੁਬਈ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਸਾਡੇ ਵੀਰ ਭਰਾ ਹਾਂਜੀ ਵਿਚਾਰੇ ਬਿਲਕੁਲ ਪੈਨਿਕ ਨੇ। ਹਾਂਜੀ ਹਾਂਜੀ ਟੈਨਸ਼ਨ। ਨਹੀਂ ਟੈਨਸ਼ਨ ਦੇ ਵਿੱਚ ਨੇ ਕਿ ਯਾਰ ਕੀ ਅਸਲ 'ਚ ਪਤਾ ਕਿ ਇਹ ਉਹ ਹਿਸਾਬ ਆ ਜਿਵੇਂ ਡਾਕਟਰ, ਮੈਂ ਕਹਿੰਦਾ ਨਾ ਡਾਕਟਰ ਕਹਿੰਦਾ ਤੁਮਨੇ ਨਾ ਮੀਠੀ ਚੀਜ਼ ਨਹੀਂ ਖਾਣੀ, ਤੇ ਹੁਣ ਦਿਲ ਕਰੇ ਉਸ ਤੋਂ ਪਹਿਲੇ ਤੇਰਾ ਦਿਲ ਵੀ ਨਾ ਕਰਦਾ ਵੇ, ਡਾਕਟਰ ਨੇ ਕਹਿਣਾ ਵਾ ਤੇ ਤੂੰ ਕਹੇ ਨਾ ਯਾਰ ਮਿੱਠੀ ਚੀਜ਼ ਨੂੰ ਬੜਾ ਦਿਲ ਕਰ ਰਿਹਾ ਪਰ ਡਾਕਟਰ ਨੇ ਰੋਕਿਆ, ਤੇਰਾ ਦਿਲ ਕਰਨ ਲੱਗ ਪੈਣਾ। ਹੁਣ ਜਿਹੜੇ ਦੁਬਈ ਦੇ ਵਿੱਚ ਲੋਕ ਨੇ ਨਾ, ਅਗਰ ਫਲੈਟਾਂ ਖੁੱਲੀਆਂ ਹੁੰਦੀਆਂ ਨਾ, ਜਹਾਜ਼ ਆ ਰਹੇ ਹੁੰਦੇ ਪਾਕਿਸਤਾਨ ਜਾ ਰਹੇ, ਤੇ ਉਹਨਾਂ ਨੇ ਈਜ਼ੀ ਹੋਣਾ ਸੀ ਕਿ ਯਾਰ ਕੋਈ ਗੱਲ ਨਹੀਂ ਦੇਖਦੇ ਆ, ਅਗਰ ਜ਼ਿਆਦਾ ਮਸਲਾ ਹੋਇਆ ਤੇ ਚੱਲ ਜਾਂਗੇ, ਇਦਾਂ ਹੀ ਵਾਪਸ ਚੱਲ ਜਾਂਗੇ, ਕੋਈ ਨਹੀਂ ਫਲੈਟਾਂ ਖੁੱਲੀਆਂ। ਫਲੈਟਾਂ ਬੰਦ ਹੋ ਗਈਆਂ, ਹੁਣ ਉਹਨਾਂ ਨੂੰ ਇੰਜ ਲੱਗਣ ਲੱਗ ਪਿਆ ਹੋਣਾ ਜਿਵੇਂ ਅਸੀਂ ਇੱਥੇ ਫਸ ਗਏ ਆ। ਇਦਾਂ ਹੀ ਹੈ। ਸਮਝ ਆ ਰਹੀ ਗੱਲ ਦੀ? ਇੱਕ ਮੈਂਟਲੀ ਹੁੰਦਾ ਹਿਸਾਬ ਕਿਤਾਬ ਇਦਾਂ ਦੇ, ਜਦੋਂ ਵੱਡੇ ਕੋਈ ਗੇਮਾਂ ਟੈਨਸ਼ਨਾਂ ਆਉਂਦੀਆਂ ਫਿਰ ਇਦਾਂ ਪੈਨਿਕ ਹੋ ਜਾਂਦਾ ਬੰਦਾ। ਪੈਨਿਕ ਹੋ ਜਾਂਦਾ, ਸਹੀ ਗੱਲ। ਹੁਣ ਉੱਥੇ ਬਿਲਕੁਲ ਤੇ ਈਜ਼ੀ ਆ, ਥੋੜੀ ਥੋੜੀ ਦੇਰ ਬਾਅਦ ਇੱਕ ਮਸਾਲਾ ਉੱਤੋਂ ਡਰਾਉਣ ਲੰਘ ਰਿਹਾ, ਕੋਈ ਗੱਲਬਾਤ ਲੰਘ ਰਹੀ ਹੈ ਕਿਤੋਂ ਵੀ। ਕਿਸੇ ਬਹਿਰੀਨ ਦੇ ਵਿੱਚ ਮੇਰੇ ਦੋਸਤ ਨੇ, ਉਹਨਾਂ ਦਾ ਹਿਸਾਬ ਕਿਤਾਬ ਤੇ ਉਹ ਕੀ ਹੁੰਦਾ ਵਾ ਕਿ ਇਹ ਨਹੀਂ ਰੌਲਾ ਕਿ ਵੀ ਮੈਂ ਅੱਛਾ ਯਾਰ ਫਿਰ ਇਦਾਂ ਕਰਦੇ ਆ ਪਾਕਿਸਤਾਨ ਹੀ ਚਲੇ ਜਾਂਦੇ ਆ ਤੇ ਦੇਖ ਲੈਣੇ 2-4 ਦਿਨ ਹੋਰ ਹਾਲੇ, ਜੇ ਨਾ ਹੋਇਆ ਠੀਕ ਤੇ ਪਾਕਿਸਤਾਨ ਚਲੇ ਜਾਵਾਂਗੇ। ਹੁਣ ਜਦੋਂ ਉਹਨਾਂ ਨੂੰ ਇਹ ਪਤਾ ਲੱਗਣਾ ਨਾ ਫਲੈਟਾਂ ਬੰਦ ਹੋ ਗਈਆਂ ਨੇ, ਤੇ ਉਹਨਾਂ ਨੇ ਕਹਿਣਾ ਫਲੈਟਾਂ ਬੰਦ ਨੇ, ਅਸੀਂ ਕਿੱਦਾਂ ਜਾਵਾਂਗੇ ਹੁਣ? ਹੁਣ ਔਖਾ ਸੌਖਾ ਇੱਥੇ ਹੀ ਹੈ। ਇੱਥੇ ਹੀ ਆ। ਉਹ ਇੱਕ ਅਜੀਬ ਜੀ ਉਹ ਕੰਡੀਸ਼ਨ ਬਣ ਜਾਂਦੀ। ਅੱਧਾ ਮਰ ਜਾਂਦਾ ਬੰਦਾ। ਹਾਂ, ਹਾਲਾਂਕਿ ਫਲੈਟਾਂ ਖੁੱਲੀਆਂ ਹੁੰਦੀਆਂ ਤਾਂ ਵੀ ਉੱਥੇ ਹੀ ਹੋਣਾ ਸੀ ਇਹਨਾਂ ਨੇ, ਸ਼ਾਇਦ ਬਹੁਤ ਸਾਰੇ ਉੱਥੇ ਹੀ ਹੁੰਦੇ, ਲੇਕਿਨ ਉਹ ਬੰਦ ਹੋ ਗਈਆਂ ਨੇ। ਤਾਂ ਸਾਰਿਆਂ ਨੂੰ ਇਹ ਆ ਕਿ ਵੀ ਡਾਕਟਰ ਨੇ ਮਨਾ ਕਰਤਾ ਮਠਿਆਈ ਦਾ, ਹੁਣ ਮੇਰਾ ਦਿਲ ਕਰਨ ਦਿਆ, ਇਸ ਤਰ੍ਹਾਂ ਇਹ ਰੌਲਾ। ਨਹੀਂ ਸਰ ਜੀ, ਜਿਨ੍ਹਾਂ ਨੇ ਆਉਣਾ ਹੁਣ ਇੱਥੇ ਇਦਾਂ ਕਰਨ, ਉਹ ਵੀ ਉੱਥੇ ਨਾ ਨਾ ਫਲੈਟਾਂ ਬੰਦ ਨੇ। ਅੱਛਾ ਉਸਤਾਦ ਜੀ, ਮੇਰੇ ਹਿਸਾਬ ਨਾਲ ਜੋ ਮਰਜ਼ੀ ਜਿਹਨੇ ਮਰਜ਼ੀ ਮੁਲਕ ਲੜਨ, ਫਲੈਟਾਂ ਤਾਂ ਚੱਲਣੀਆਂ ਚਾਹੀਦੀਆਂ ਵਾ। ਨਹੀਂ ਨਾ, ਕਿੱਦਾਂ ਚੱਲਣੀਆਂ ਚਾਹੀਦੀਆਂ ਨੇ ਯਾਰ? ਫਲੈਟਾਂ ਚੱਲਣੀਆਂ ਉਹ ਤਾਂ ਅਮਨ ਸਕੂਨ ਨਾਲ ਚੱਲਦਾ ਰਹਿਣਾ ਚਾਹੀਦਾ ਵਾ। ਨਹੀਂ ਨਾ, ਖੁਫੀਆ ਰਾਸਤਾ ਕਰ ਲੈਣ ਸਰ ਜੀ। ਅੱਛਾ ਭਾਵੇਂ ਕੁਝ ਵੀ ਨਹੀਂ ਹੁੰਦਾ, ਲੇਕਿਨ ਇੱਕ ਹਿਫਾਜ਼ਤੀ ਤਦਬੀਰ ਹੁੰਦੀ ਨੇ, ਇੱਕ ਹਿਫਾਜ਼ਤੀ ਨਿਜ਼ਾਮ। ਜਾਂ ਫਿਰ ਇੱਕ ਡੇਟ ਹੋਣੀ ਚਾਹੀਦੀ ਜੰਗ ਦੀ, ਯਾਰ ਫਲਾਂ ਡੇਟ ਨੂੰ ਆਪਣੀ ਜੰਗ ਵਾ, ਆਪਣੇ ਮੁਲਕ ਵੇਲੇ ਕਰ ਲਓ। ਨਾ ਨਾ ਮਿੱਠੇ, ਇਹਦੇ ਚ ਨਾ ਕਾਮੇਡੀ ਮੈਂ ਸ਼ੁਕਰ ਨਹੀਂ ਕਰ ਰਿਹਾ ਉਸਤਾਦ ਜੀ, ਸੱਚੀ। ਸ਼ੁਗਲ ਨਾ ਕਰ ਇਹਦੇ ਚ ਬਹੁਤ ਕੰਮ ਖਰਾਬ ਆ। ਅੱਲਾ ਨਾ ਕਰੇ, ਬਹੁਤ ਸਾਰੇ ਲੋਕਾਂ ਦੀ ਰਾਏ ਆ, ਕੁਝ ਲੋਕ ਕਹਿ ਰਹੇ ਨੇ ਕਿ ਅੱਗੇ ਵੱਧ ਨਾ ਜਾਏ ਕੰਮ, ਕੁਝ ਜੇ ਅੱਗੇ ਵੱਧ ਗਈ ਤੇ ਫਿਰ ਮਿੱਠਾ ਜੀ ਕੁਝ ਵੀ ਸੇਵ ਨਹੀਂ ਆ। ਅੱਲਾ ਰਹਿਮ ਕਰੇ। ਕਹਿੰਦੇ ਵਰਲਡ ਵਾਰ ਸ਼ੁਰੂ ਹੋ ਜਾਣੀ, ਅੱਲਾ ਮੈਂ ਉਹੀ ਗੱਲ ਕਰ ਰਿਹਾ ਨਾ, ਤੇ ਅੱਲਾ ਬਿਹਤਰ ਕਰੇ, ਅੱਲਾ ਰਹਿਮ ਕਰੇ। ਤੇ ਕੋਈ ਵੀ ਫਿਰ ਜਦੋਂ ਜ਼ਾਹਰੀ ਬਾਤ ਆ, ਉਹਨੇ ਕਿਹਾ ਮੁਹੱਬਤ ਚ ਤੇ ਜੰਗ ਚ ਫਿਰ ਸਭ ਜਾਇਜ਼ ਆ। ਠੀਕ ਹੈ ਨਾ, ਜਿਹਦਾ ਕੋਈ ਨੁਕਸਾਨ ਹੋਇਆ, ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਹੋਇਆ, ਉਹ ਅਗਰੈਸਿਵ ਹੋਣ, ਇਰਾਨ ਅਗਰੈਸਿਵ ਹੋਇਆ ਸਾਰਾ, ਗੁੱਸੇ ਚ ਨੇ। ਉਹਨਾਂ ਦਾ ਲੀਡਰ ਜਿਹੜਾ ਉਹ ਵੀ ਪਰੇਸ਼ਾਨ, ਸ਼ਹੀਦ ਕਰਤਾ। ਹਾਂਜੀ, ਉਹ ਅਗਲੇ ਬਦਲੇ ਦੇ ਵਿੱਚ ਨੇ, ਇੱਕ ਮਿਸਾਲ ਆ। ਇਦਾਂ ਹੀ ਸਾ ਜੀ, ਤੇ ਉਹ ਇੰਜ ਦਾ ਹਿਸਾਬ ਕਿਤਾਬ ਆ, ਉਹਨਾਂ ਨੇ ਵੇਖਣਾ, ਇੱਕ ਮਿਸਾਲ ਆ। ਤਾਜੀ ਉਹ ਚਾਈਨਾ ਨੇ ਵੀ ਤੜੀ ਲਾਤੀ ਹੈ ਇੱਕ, ਹਾਂਜੀ, ਉਹਨੇ ਪੂਰੀ ਦੁਨੀਆ ਨੂੰ। ਚਾਈਨਾ ਦੀ ਬਹੁਤ ਸ਼ੁਗਲੀ ਜੰਗ ਹੋਣੀ ਅਗਰ ਹੋਈ ਤੇ। ਉਹਨਾਂ ਨੇ ਕਿਹਾ ਵਾ ਕਿ ਭਾਈ ਅਸੀਂ ਇਸ ਜੰਗ ਦੇ ਵਿੱਚ ਵਾਂ, ਤੇ ਉਸਤਾਦ ਜੀ ਜਾਣਾ ਕੋ ਤਾਂ ਹਜ਼ਾਰ ਹੀ ਬੜੇ ਚਾਈਨਾ ਕੋ ਤੇ ਇੰਨਾ ਸਮਾਨ ਆ, ਉਹਨਾਂ ਨੇ ਵੀ ਦਿਲ ਕਰੇ ਅਮਰੀਕਾ ਦੇ ਉੱਤੇ ਪਹਿਲੇ 21 ਅਰਬ ਪੈਨਸਲਾਂ ਸਿੱਟ ਦੇਣ ਉਤੋਂ। ਹਾਂਜੀ, ਤੇ ਮੇਰੇ ਕਹਾ ਥੱਲੇ ਦਬਿਆ ਜਾਵੇ। 14 ਅਰਬ ਖਿਡੌਣੇ ਥੋੜ ਦੇਣ, ਤੇ ਟਰੰਪ ਕਹੋ ਮੇਰੇ ਸਿੱਕਾ ਵੱਜ ਗਿਆ। ਉਹੀ ਗੱਲ ਕਰਦਾ ਵੀ ਇੰਜ ਕੜੇ ਵੀ ਉਹ ਇੱਕ ਜੀ ਭਾਜੀ ਰਾਤੀ ਚਾਈਨਾ ਨੇ ਹਮਲਾ ਕਰਤਾ ਅਮਰੀਕਾ ਦੇ ਵਾਸ਼ਿੰਗਟਨ ਦੇ ਵਿੱਚ। ਉਹਨੇ ਨਾ ਚਾਬੀ ਵਾਲੇ ਸਕੂਟਰ ਸਿੱਟਤੇ 7 ਅਰਬ, ਉਹ ਬਾਬਿਆਂ ਦੇ ਸਿਰਾਂ 'ਚ ਵੱਜੇ ਨੇ, ਵਿਚਾਰੇ ਪਾਗਲ ਹੋ ਗਏ ਨੇ ਕਿ ਉਹਨਾਂ ਕੋਲ ਤੁਰਿਆ ਨਹੀਂ ਜਾ ਰਿਹਾ, ਇੰਨੇ ਦੱਬੇ ਗਏ ਨੇ ਖਿਡੌਣਿਆਂ ਦੇ ਵਿੱਚ। ਉਹ ਕੋਲ ਇੰਨਾ ਸਮਾਨ ਆ ਚਾਈਨਾ ਦੇ ਕੋਲ, ਅੱਲਾ ਮਾਫੀ ਦੇਵੇ। ਉਹਨੇ ਕਹਿਣਾ ਬੰਬ ਬਰੂਦ ਤੇ ਬਾਅਦ ਚ ਮਾਰਾਂਗੇ ਨਾ, ਪਹਿਲੇ ਕਬਾੜ ਕੱਢੋ ਕੀ ਕੀ ਪਿਆ ਵਾ। ਉਹਨੇ ਕਹਿਣਾ ਸਾਜੀ ਆ ਜਿਹੜੀਆਂ ਮਸਾਜ ਵਾਲੀਆਂ ਕੁਰਸੀਆਂ ਪਈਆਂ, ਉਹਨੇ ਕਹਿਣਾ ਸਿੱਟ ਲਾਸ ਐਂਜਲਸ ਦੇ ਵਿੱਚ। ਪਤਾ ਲੱਗੇ ਵੱਡੇ ਜਹਾਜ਼ ਜਾ ਕੇ 21 ਕਰੋੜ ਮਸਾਜ ਵਾਲੀਆਂ ਕੁਰਸੀਆਂ ਉੱਤੋਂ ਸਿੱਟਦੀਆਂ ਥੱਲੇ, ਲੋਕਾਂ ਦੇ ਸਿਰਾਂ 'ਚ ਵੱਜਦੀਆਂ ਪਈਆਂ ਨੇ, ਤੇ ਮਰੇ ਨੂੰ ਹੀ ਕੁਰਸੀ ਇੰਜ ਮਸਾਜ ਕਰੀ ਜਾ ਰਹੀ, ਚੱਲ ਵੀ ਪਈਆਂ ਨੇ। ਤਾਜੀ ਚਾਈਨਾ ਵਾਲੇ ਜੰਗ ਲੜਦੇ ਨਹੀਂਗੇ, ਉਹ ਜੰਗ ਲਾਉਂਦੇ ਆ, ਕਹਿੰਦੇ ਓਏ ਨਹੀਂ ਯਾਰ, ਨਹੀਂ ਉਸਤਾਦ ਜੀ ਵਾਕਈ ਦਿਲ ਕਰੇ ਅਮਰੀਕਾ ਦੀ ਆਵਾਮ ਸਾਰੀ ਘਰੋਂ ਚੋਂ ਬਾਹਰ ਆ ਜਾਏ, ਪੁੱਛੋ ਕੀ ਹੋਇਆ, ਚਾਈਨਾ ਨੇ ਹੈਂਡ ਫਰੀਆਂ ਸੁੱਟਤੀਆਂ ਭਾਈ। ਉਹ ਇੰਨੀਆਂ ਹੈਂਡ ਫਰੀਆਂ ਸਿੱਟਤੀਆਂ ਨੇ, ਜਾਲੇ ਬਣ ਗਏ ਨੇ, ਸਾਹ ਕੁੱਟੇ ਗਏ, ਬਾਦਾਂ ਵੀ ਆ ਰਹੀਆਂ ਉਹਨਾਂ 'ਚ, ਛਈਆਂ। ਯਾਰ ਇਹ ਕਿਹੜੀ ਜੰਗ ਕਰਦੇ ਪਏ ਨੇ? ਸੋਲਰ ਪਲੇਟ ਵਾਲੀਆਂ ਗੱਡੀਆਂ ਪਤਾ ਯਾਰ, ਮੇਰਾ ਚਾਚਾ ਉਸ ਸ਼ਹਿਰ 'ਚ ਗਿਆ ਸੀ, ਉੱਥੇ ਚਾਈਨਾ ਨੇ ਹਮਲਾ ਕਰਤਾ। ਦਿਲ ਕਰੇ ਚਾਈਨਾ ਆਫਰ ਕਰ ਦੇਵੇ, ਅਮਰੀਕਾ ਦਾ ਜਿਹੜਾ ਬੰਦਾ ਮੇਰਾ ਬੰਬ ਖਾਏਗਾ ਉਹਨੂੰ ਇੱਕ ਮੋਬਾਈਲ ਫ੍ਰੀ ਦੇਵਾਂਗੇ। ਤਾਜੀ ਲੇਕਿਨ ਸਾਰੇ ਬੰਬ ਖਾਏਗਾ। ਕਿਉਂਕਿ ਮੇਰਾ ਚਾਚਾ ਗਿਆ ਯਾਰ ਫਲਾਂ ਸ਼ਹਿਰ 'ਚ, ਉੱਥੇ ਚਾਈਨਾ ਨੇ ਹਮਲਾ ਕੀਤਾ, ਵੱਡੀ ਟਾਰਚ ਲਾਈਟ ਉਹਦੇ ਵੱਜੀ ਆ ਕੇ। ਲੇਕਿਨ ਤਾਜੀ ਚਾਈਨਾ ਕੋਈ ਨਹੀਂ, ਉਹਦੇ ਕੋਈ ਇਹ ਨਹੀਂ ਮੁੱਕਣਾ ਕੰਮ। ਚਾਈਨਾ 8-8 ਫੁੱਟ ਤੱਕ ਅਮਰੀਕਾ ਪੂਰਾ ਖਿਲਾਉਣਿਆਂ ਨਾਲ ਭਰ ਜੂਗਾ।
ਤੇ ਉਹ ਜੰਗ ਲੜਨ ਦੀ ਬਜਾਏ ਪੱਠੇ ਲਾ ਕੇ ਬੈਠੇ ਹੋਣ। ਬੰਦਾ ਮਰਿਆ ਪਿਆ ਵਾ ਤੇ ਇੱਥੇ ਖਲੋਣਾ ਬਾਂਦਰ ਨਾਲ ਢੋਲ ਵਜਾ ਕੇ ਯਾਰ ਟਿਕ 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 ਤੇ ਇੰਜ ਵੀ ਕਰ ਰਿਹਾ ਵਾ। ਉਸਤਾਦ ਜੀ ਇੱਕ ਵੀ ਕਰ ਰਿਹਾ ਨਾ। ਬੰਦਾ ਇੱਕ ਮਰਿਆ ਪਿਆ, ਉਹਨੇ ਬੰਦੇ ਨੇ ਮਰਦੇ ਮਰਦੇ ਕਿਤੇ ਇੰਜ ਹੱਥ ਕੀਤਾ ਟਾ ਤੇ ਥੱਲੋਂ ਪੀਪਣੀ ਦੀ ਆਵਾਜ਼ ਪੀ ਥੱਲੇ ਚੂਚੇ ਦੀ ਆਵਾਜ਼ ਪੀ। ਨਹੀਂ ਯਾਰ ਅੱਲਾ ਮਾਫੀ ਦੇਵੇ, ਹਾਲਾਤ ਡਾਊਨ ਨੇ। ਚਲੋ ਸ਼ੁਕਰ ਮਿਲਾਇਆ ਕਿ ਥੋੜਾ ਦਿਲ ਬਹਿਲਾ ਲਓ, ਲੇਕਿਨ ਸੀਰੀਅਸ ਗੱਲ ਇਹ ਹੈ ਕਿ ਹਾਲਾਤ ਡਾਊਨ ਨੇ। ਚਾਈਨਾ ਨੇ ਭਾਜੀ ਜਾਪਾਨ ਨਾਲ ਦਿਲ ਕਰੇ, ਜਾਪਾਨ ਓਏ ਤੋਬਾ। ਆਪ ਦੋ ਦਾਂ ਉੱਤੇ ਲਿਜਾ ਕੇ ਉਤੋਂ ਯਾਮੇ ਸਿੱਟ ਦੇਵੇ ਉਹਨਾਂ ਦੇ। ਉਸਤਾਦ ਜੀ 99 ਮਾਡਲ ਯਾਮੇ ਸਿਟੀ ਜਾ ਰਹੇ। ਸ਼ਮਾਲੀ ਕੋਲੇ ਤਾਂ ਨੈਥਨ ਯਾਹੂ ਜਿਹੜਾ ਕਟਿੰਗ ਕਰਾਉਂਦਾ ਵਾ, ਉਹਦਾ ਕਿਹੜਾ ਯਾਹੂ? ਨੈਥਨ ਯਾਹੂ। ਉਹ ਅੱਲਾ ਦੇ ਬੰਦੇ, ਉਹਦਾ ਕੀ ਨਾਮ ਆ? ਤਾਜੀ ਰੂ ਨਿਤਨ ਕਿਮ ਨਹੀਂ, ਉਹ ਤੇ ਇਦਾਂ ਦਾ ਵਾ। ਕਿਮ ਖੋਖਰ। ਉਸਤਾਦ ਜੀ ਉਹ ਅੱਛਾ ਉਹ ਦੂਜਾ। ਹਾਂਜੀ, ਉਹ ਜਿਹੜਾ ਕਟਿੰਗ ਨਹੀਂ ਕਰਵਾਉਂਦਾ। ਉਸਤਾਦ ਜੀ ਉਹਨੇ ਮਦਾਇਰਾਂ 'ਚ ਖੇਤਾਂ 'ਚ ਰੱਖਿਆ ਯਾਰ, ਮੈਨੂੰ ਤਾਂ ਛੇੜੋ ਕੋਈ ਜਣਾ, ਮੈਨੂੰ ਛੇੜਨ ਨਹੀਂ ਰਿਹਾ। ਇੱਕ ਲੜਾਈ ਹੋ ਰਹੀ ਹੋਵੇ ਮਤਲਬ ਚੌਂਕ 'ਚ ਤੇ 15-16 ਬੰਦੇ ਲੜਨ ਤੇ ਇੱਕ ਭਲਵਾਨ ਜਾ ਕੇ ਪੁੱਛਦਾ ਨਹੀਂ ਕੀ ਹੋਇਆ, ਛੱਡੋ ਭਲਵਾਨ ਜੀ ਤੁਹਾਨੂੰ ਕਰ ਦੇਗਾ, ਉਹ ਤੂੰ ਦੱਸ ਕੀ ਹੋਇਆ, ਉਹ ਛੱਡੋ ਭਾਈ ਤੁਹਾਨੂੰ ਦੱਸ ਦੇ, ਤੂੰ ਆਪਸ 'ਚ ਲੜੀ ਹੈ ਇਦਾਂ। ਕਿੰਗ ਚੋਮ ਜੋਂਗ ਬੋਆ ਉਹ ਕਿਹੜੇ ਮੁਲਕ ਦਾ ਵਾ? ਨਾਰਥ ਕੋਰੀਆ। ਨਾਰਥ ਕੋਰੀਆ। ਉਹ ਪੁੱਛਦਾ ਪਿਆ ਕੀ ਮਸਲਾ, ਉਹ ਕਹਿੰਦੇ ਭਾਈ ਤੂੰ ਰੁਕ ਜਾ, ਤੈਨੂੰ ਬਾਅਦ 'ਚ ਉਹਨੂੰ ਕੋਈ ਨਹੀਂ ਦੱਸਣ ਦਿਆ। ਉਸਤਾਦ ਜੀ 5-7 ਮੁਲਕ ਲੜਦੇ ਹੁਣ ਨਾ, ਉਹ ਮੋਟਾ ਆ ਜਾਵੇ ਤੇ ਕਹਿੰਦੇ ਓਏ ਮੋਟਾ ਆ ਗਿਆ ਨਿਕਲੋ, ਉਹ ਛੱਡ ਦਿੰਦੇ ਜੱਫੀਆਂ ਪਾਉਣੀ ਸ਼ੁਰੂ ਕਰ ਦਿੰਦੇ ਮੁਲਕ ਵੀ ਇਹ ਹਟ ਗਿਆ, ਲੜ ਪਿਆ ਨਾ, ਨਹੀਂ ਹਟਣਾ ਨਹੀਂ। ਨਹੀਂ ਬਾਹਰ ਦੁਆ ਕਰੋ ਚਾਈਨਾ ਨਾਲ ਵਿੱਚ ਆਵੇ। ਚਾਈਨਾ ਨੇ ਬਹੁਤ ਕੁਝ ਸਿੱਟ ਦੇਣਾ ਉਹਦੇ ਤੇ। ਤੋਬਾ ਤੋਬਾ। ਚਾਈਨਾ ਨੇ ਤਾਂ ਅੱਗੇ ਜਗ੍ਹਾ ਲੱਭਣ ਦਿਆ ਕਿ ਯਾਰ ਮੈਂ ਮੁਲਕ ਖਾਲੀ ਕਰਨਾ। ਉਹ ਜਿਹੜਾ ਉੱਥੇ ਦਿਲ ਕਰਨਾ ਵੀ 130 ਰੁਪਏ ਦਰਜਨ, ਹਾਂਜੀ 130 ਰੁਪਏ ਦਰਜਨ ਅੱਡੇ ਵੱਡੇ ਖਿਡੌਣੇ ਦੇਈ ਜਾ ਰਿਹਾ। ਇਦਾਂ ਹੀ ਉਹ ਆਪਣਾ ਅਸਲ 'ਚ ਆਪਣੀ ਜਗ੍ਹਾ ਵੀ ਨਹੀਂ ਕਰ ਰਿਹਾ। ਇਦਾਂ ਹੀ ਹੈ। ਹਾਂਜੀ ਲਾਟਰੀਆਂ ਸਿੱਟ ਦੇਵੇ ਸਾਰੇ। ਹਾਂਜੀ ਸਹੀ ਗੱਲ ਆ। ਇਹਨੇ ਬੈਟਰੀਆਂ ਵੀ ਸੁੱਟਣੀਆਂ ਸੀ ਮੋਬਾਈਲਾਂ ਦੀਆਂ। ਮੈਂ ਤੁਹਾਨੂੰ ਦੱਸਿਆ ਨਾ, ਇਹਦਾ ਪਤਾ ਕੋਈ ਨਹੀਂ ਹੈ ਕੀ ਸਿੱਟਦੇ ਲੱਗ ਰਹੇ। 71 ਕਰੋੜ ਇੱਕਦਮ ਹੀ ਉੱਤੋਂ ਆ ਕੇ 10 ਜਹਾਜ਼ ਇਕੱਠੇ ਬੈਲਾਂ ਸਿੱਟ ਜਾਂ ਜਿਹੜੀਆਂ ਘਰ ਦੇ ਬਾਹਰ ਲੱਗਦੀਆਂ। ਬੰਦੇ ਦੇ ਹਿੱਸੇ 'ਚ ਬੈਲ ਵੱਜੀ, ਠੱਕ ਮਰ ਗਿਆ, ਤੇ ਇੱਥੇ ਬੈਲ ਪਈ ਟਿਉਂ 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 ਟਿਉਂ। ਦਿਲ ਕਰੇ ਪਹਿਲੇ ਬੈਲ ਵਜਾ ਕੇ ਨਾ, ਇੰਜ ਬੈਲ ਵਜਾਈ ਆ ਟਿਉਂ ਟਿਉਂ ਟਿਉਂ, ਤਾਂ ਦੁਸ਼ਮਣ ਬਾਹਰ ਆਇਆ ਤੇ ਫਿਰ ਗੋਲੀ ਮਾਰਤੀ ਠਾ। ਬੈਲ ਵਜਾ ਕੇ ਬਾਹਰ ਬੁਲਾਉਣ ਡਏ। ਆਹੋ ਨਹੀਂ ਇਹ ਸਹੀ ਗੱਲ। ਸਾਜੀ ਖਤਰਨਾਕ ਮਾਹੌਲ ਹੈ, ਦੁਆ ਕਰਨੀ ਚਾਹੀਦੀ ਹੈ ਅੱਲਾਹ ਅੱਗੇ ਕਿ ਉਹਨਾਂ ਅੱਲਾਹ ਦਾ ਯਾਰ ਐਵੇਂ ਸ਼ੁਗਲ ਮਿਲਿਆ ਵੀ ਧਿਆਨ ਹੋਰ ਪਾਸੇ ਲਾ ਰਹੇ ਆ, ਲੇਕਿਨ ਇਹ ਹੈ ਕਿ ਪੈਨਿਕ ਪਾਇਣ ਪੂਰੀ ਦੁਨੀਆ ਦੇ ਲੋਕ ਹੀ ਨੇ, ਮਤਲਬ ਜਿਹੜੇ ਉਸ ਖਿੱਤੇ ਤੇ ਆ ਰਹੇ ਨੇ ਦੂਰ ਦੂਰ। ਲੇਕਿਨ ਉਸਤਾਦ ਜੀ ਤੇ ਜ਼ਿਆਦਤੀ ਅੱਲਾ ਬਿਹਤਰ ਕਰੇ, ਦੁਆ ਹੈ ਕਿ ਅੱਲਾ ਪਾਕ ਬਿਹਤਰ ਕਰੇ। ਲੇਕਿਨ ਤੇ ਸਾਜੀ ਅਸੀਂ ਇੱਥੇ ਰਹੀਏ ਉਹਨਾਂ ਜਿਕਰ ਜਿੱਥੇ ਮਰਜ਼ੀ ਰਹੋ ਤੁਸੀਂ, ਇਹਦੀ ਕਿਹੜੀ ਗੱਲ ਆ ਯਾਰ। ਮੈਨੂੰ ਇੱਕ ਹੋਰ ਲੱਗਣ ਡਿਆ ਉਸਤਾਦ ਜੀ, ਜਿੱਦਾਂ ਤੁਸੀਂ ਅੱਗੇ ਅਸਲਾ ਰੱਖਿਆ, ਤੁਸੀਂ ਵੀ ਕਿਤੇ ਜੰਗ ਕਰਨ ਲੱਗੇ, ਸਾਡੇ ਨਾਲ ਕੁੱਟ ਕਟਾ ਪਤਾ ਨਹੀਂ ਕਿਤੇ ਅੱਜ। ਚਲੋ ਜੀ। ਨਹੀਂ ਯਾਰ ਮੈਂ ਤੇ ਇਸ ਤੋਂ ਮੈਂ ਤੇ ਵੈਸੇ ਹੀ ਪਿਆ ਸੀ ਇੱਥੇ ਸਾਰਾ ਹਿਸਾਬ ਕਿਤਾਬ। ਮੈਂ ਕਿਹਾ ਪਤਾ ਨਹੀਂ ਅੱਜ ਫੇਰ ਕਿਤੇ ਕੁੱਟ ਕਟਾਪੇ ਦੀ ਫਰਮਾਇਸ਼ ਆ ਗਈ। ਨਹੀਂ ਉਸਤਾਦ ਜੀ ਬਾਸ ਹੈ, ਇਹਨਾਂ ਦੇ ਸਵਾਲ ਕਰ ਲਓ, ਤੁਹਾਡੀ ਮਿਹਰਬਾਨੀ। ਸਾਡੇ ਨਾਲ ਤੁਸੀਂ ਕਿਤੇ ਜ਼ਿਆਦਤੀ ਆ ਵੈਸੇ, ਹਾਂ ਉਹਨੂੰ ਵੀ ਟੀਮ ਦਾ ਹਿੱਸਾ ਸਮਝੋ। ਉਸਤਾਦ ਜੀ ਕੀ ਹੋ ਗਿਆ, ਇਹ ਕਿਹੜੀ ਗੱਲ ਤਾਜੀ ਬਾਸ? ਸਹੀ ਸਮਝਣ ਦੇ ਆ ਵੀ ਸਵਾਲ ਹੀ ਸੀਗੇ। ਹਾਂਜੀ ਉਸਤਾਦ ਜੀ ਨੇ ਹੁਣ ਜੰਗ ਦਾ ਗੁੱਸਾ ਕਰਨਾ ਆਪਣੇ ਤੇ। ਉਸਤਾਦ ਜੀ ਪੁੱਛੋ ਬਾਤ ਨੂੰ ਸਵਾਲ ਪੁੱਛੋ। ਉਸਤਾਦ ਜੀ ਇਹ ਪੈਰਾਸ਼ੂਟ ਉਹਨੇ ਉਹ ਪਾਇਆ, ਟਰੈਕ ਸੂਟ, ਟੀਮ ਚੋਂ ਕੱਢਿਆ ਪਲੇਅਰ ਲੱਗਣ ਡਿਆ। ਕੋਚ ਨਹੀਂ ਲੱਗਣ ਦੇ। ਨਹੀਂ ਕੋਚ ਬਿਲਕੁਲ ਨਹੀਂ ਲੱਗਣ ਡਿਆ। ਤੈਨੂੰ ਪਤਾ ਨਹੀਂ ਕੀ ਸਵਾਲ ਜਵਾਬ। ਤੁਸੀਂ ਦੇਖੋ ਉਸਤਾਦ ਜੀ 5-7 ਗਲੀਆਂ ਪਾਰ ਆਇਆ ਵਾ, 3 ਕੋਟੀਆਂ ਥੱਲੋਂ ਪਾਈਆਂ ਹੋਈਆਂ। ਤੇਰੇ ਨਾਲ ਠੰਡ ਲੱਗ ਬਰਫਬਾਰੀ ਰਹੀ ਤੈਨੂੰ? ਨਹੀਂ ਤਾਜੀ ਉਹ ਥੱਲੇ ਸ਼ਰਟ ਪਾਟੀ ਪਾਈ ਹੈ। ਪਾੜ ਗਈ ਇਸਤਰੀ ਗੱਲ ਲੱਗੇ। ਉਹ ਤਾਜੀ ਇਸਤਰੀ ਨਹੀਂ, ਇਸਤਰੀ ਨਹੀਂ, ਬਾਅਦ ਚੋਂ ਪਾ ਲਈ, ਇਧਰੋਂ ਬਾਹ ਚੁੱਕਾ ਲੱਗਿਆ, ਪਾਟ ਗਈ ਤਾਜੀ। ਤੰਗ ਸੀ? ਉਧੜ ਗਈ। 27 ਥੱਲੋਂ ਸ਼ਰਟ ਪਾਈ ਹੋਈ, ਥੱਲੋਂ ਕੋਟੀ ਵੀ ਪਾਈ ਆ। ਫੇਰ ਮੈਨੂੰ ਉੱਥੇ ਬੈਠਾ ਕਹਿੰਦਾ ਯਾਰ ਅੱਜ ਮੈਂ ਪਰੇਸ਼ਾਨ ਹਾਂ, ਥੱਲੋਂ ਬਰੈਨ ਨਹੀਂ ਪਾ ਹੋਈ। ਤਾਜੀ ਜਿਹੜਾ ਡਰ ਹੁੰਦਾ ਨਾ ਤੁਹਾਡਾ ਨੌਨੀ ਸਾਹਿਬ, ਹਾਂਜੀ ਹਾਂਜੀ ਇਹਨਾਂ ਸਾਰਿਆਂ ਤੋਂ ਹੀ ਮੈਨੂੰ ਜ਼ਰਾ ਜ਼ਹੀਨ ਲੱਗ ਰਿਹਾ ਵਾ। ਸਾਜੀ ਹੈ ਹੀ ਸਹੀ ਨਾ, ਤੁਹਾਡੀ ਨਜ਼ਰ ਦੇਖੋ ਕਿਉਂਕਿ ਤੂੰ ਜਿਹੜਾ ਉਹ ਦੱਸਿਆ ਨਾ ਕਿ ਅਭੀ ਮੈਂ ਸਮਝਾ ਨਹੀਂ ਹੂੰ ਸਲੀਕਾ ਸ਼ੋਹਰਤ ਕਾ, ਤੇ ਤੂੰ ਮੈਨੂੰ ਕਿਹਾ ਕਿ ਸਲੂਕਾ ਜਿਹੜਾ ਥੱਲੋਂ ਪਾਇਆ ਹੁੰਦਾ, ਹਾਂ ਹਾਂ ਉੱਥੋਂ ਮੈਨੂੰ ਮੈਂ ਤੇਰੇ ਸੇਰਾਂ ਕਿ ਯਾਰ ਨੋਨੀ ਗੱਲ ਨੂੰ ਸਮਝ ਰਿਹਾ ਵਾ। ਕਿ ਇਹ ਮੁਹੱਬਤ ਹੈ। ਠੀਕ ਹੈ ਨਾ? ਇਦਾਂ ਹੀ ਸਾਜੀ। ਤੇ ਨੋਨੀ ਸਾਹਿਬ ਗੱਲ ਇਹ ਆ, ਹਮੇਸ਼ਾ ਤੁਸੀਂ ਪਤਾ ਕਿਸ ਬੰਦੇ ਨੂੰ ਡਰਾ ਸਕਦੇ ਹੋ? ਜਿਹਨੂੰ ਫਿਕਰ ਆ ਆਪਣੀ ਫੈਮਿਲੀ ਦਾ, ਘਰ-ਬਾਰ ਦਾ, ਆਪਣੇ ਕਾਰੋਬਾਰ ਦਾ, ਆਪਣੀਆਂ ਪ੍ਰਾਪਰਟੀਆਂ ਦਾ, ਜਿਹੜਾ ਉਹਨਾਂ ਨਾਲ ਪਿਆਰ ਕਰਦਾ, ਉਹਨੂੰ ਤੁਸੀਂ ਡਰਾ ਸਕਦੇ ਹੋ। ਮੈਂ ਤੇਰੇ ਮੁੰਡੇ ਨੂੰ ਇਦਾਂ ਕਰ ਦਿਆਂਗਾ, ਉਹ ਡਰ ਜਾਏਗਾ ਉਹ ਡਰ ਜਾਏਗਾ ਕਿ ਯਾਰ ਮੇਰੇ ਮੁੰਡੇ ਨਾਲ ਕੁਝ ਕਰ ਦੇਵੇ। ਮੈਂ ਤੇਰੀ ਫੈਮਿਲੀ ਨੂੰ ਇਦਾਂ ਕਰ ਦਿਆਂਗਾ ਯਾਰ ਮੇਰੀ ਫੈਮਿਲੀ ਨੂੰ ਕੁਝ ਨਾ ਕਰ ਦੇਵੇ। ਸਹੀ ਗੱਲ। ਠੀਕ ਆ? ਮੈਂ ਤੇਰੇ ਤੇ ਮੈਂ ਸਟੇ ਲੈਵਾਂਗਾ ਤੇਰੀ ਪ੍ਰਾਪਰਟੀ ਤੇ, ਜੇ ਤੂੰ ਇਦਾਂ ਨਾ ਕੀਤਾ ਉਹ ਡਰ ਜਾਏਗਾ। ਉਹਨੂੰ ਤੁਸੀਂ ਡਰਾ ਸਕਦੇ ਹੋ ਜਿਹਦੇ ਅੰਦਰ ਡਰ ਹੁੰਦੇ ਨੇ। ਡਰ ਹੁੰਦੇ ਨੇ। ਜਿਹਦੇ ਅੰਦਰ ਡਰ ਮੁੱਕ ਜਾਂਦਾ ਨਾ ਨੋਨੀ, ਹਾਏ ਹਾਏ ਇਹ ਇਹਨਾਂ ਚੀਜ਼ਾਂ ਦਾ ਡਰ ਮੁੱਕ, ਉਹਨੂੰ ਤੁਸੀਂ ਡਰਾ ਨਹੀਂ ਸਕਦੇ। ਨਹੀਂ ਡਰਾ ਸਕਦੇ। ਓਏ ਸਮਝ ਆ ਰਹੀ? ਯਾਰ ਮੈਂ ਮਰ ਗਿਆ ਤੇ ਮੇਰੇ ਬੱਚਿਆਂ ਦਾ ਕੀ ਬਣੂਗਾ? ਯਾਰ ਜੇ ਮੈਨੂੰ ਇਹਨਾਂ ਨੇ ਮਾਰਤਾ ਤੇ ਮੇਰਾ ਸਾਰਾ ਨਿਜ਼ਾਮ ਦਰਮ ਬਰਮ, ਮੇਰੇ ਬੱਚੇ ਰੁੱਲ ਜਾਣਗੇ। ਮੇਰਾ ਇੰਨਾ ਕਾਰੋਬਾਰ ਕੌਣ ਸੰਭਾਲੂਗਾ? ਮੈਂ ਇੰਨੀ ਮਿਹਨਤ ਕੀਤੀ ਜੇ। ਹਾਂਜੀ। ਤੇ ਜਿਹੜਾ ਇਹ ਸਮਝ ਲੈਂਦਾ ਨਾ ਯਾਰ ਤੇ ਆਰਜ਼ੀ ਜੀ ਜ਼ਿੰਦਗੀ ਆ, ਕੱਲ ਮੇਰੇ ਕੋਲ ਹੈ ਨਹੀਂ ਸੀ ਸਾਰਾ ਕੁਝ, ਜਦੋਂ ਮੈਂ ਜੰਮਿਆ ਉਦੋਂ ਮੇਰੇ ਕੋਲ ਹੈਗਾ ਸੀ। ਅੱਜ ਮੈਂ 50 ਸਾਲ ਦਾ ਹੋ ਕੇ ਕਹਿਣ ਡਿਆ ਵੀ ਮੈਂ ਇੰਨਾ ਕੁਝ ਬਣਾ ਲਿਆ, ਤੇ ਜੇ ਮੈਂ ਮਰ ਗਿਆ ਤੇ ਇਦਾਂ। ਤੇ ਜਦੋਂ ਛੋਟੇ ਹੁੰਦੇ ਮਰ ਜਾਂਦਾ, ਨਮੂਨੀਆ ਹੀ ਤੈਨੂੰ ਐਸਾ ਹੁੰਦਾ, ਚੌਥੇ ਦਿਨ ਤੂੰ ਫੌਤ ਹੋ ਜਾਂਦਾ। ਸਹੀ ਗੱਲ। ਸ਼ੀਸ਼ੇ 'ਚ ਪਿਆਈ, ਉਹ ਜਿਹੜੇ ਸ਼ੀਸ਼ੇ 'ਚ ਰੱਖਦੇ ਬੱਚੇ ਨੂੰ 2 ਦਿਨ ਵਾਸਤੇ।
ਜਦੋਂ ਬੰਦੇ ਨੂੰ ਇਹ ਨਹੀਂ ਨਾ ਹੁੰਦਾ ਕਿ ਯਾਰ ਇਹ ਤੇ ਆਰਜ਼ੀ ਜਿਹਾ ਕੰਮ ਆ, ਵੈਸੇ ਵੀ ਦਿਲ ਕਰੇ ਖੋਇਆ ਜਾਏ, ਵੈਸੇ ਦਿਲ ਕਰੇ ਘਾਟਾ ਪੈ ਜਾਏ, ਦਿਲ ਕਰੇ ਪਤਾ ਨਹੀਂ ਕੀ ਹੋ ਜਾਏ, ਜਦੋਂ ਜਿਹਨੂੰ ਇਹ ਡਰ ਨਹੀਂ ਨਾ ਉਹਨੂੰ ਤੁਸੀਂ ਡਰਾ ਨਹੀਂ ਸਕਦੇ ਛੇਤੀ। ਸਹੀ ਗੱਲ। ਉਹ ਖਤਰਨਾਕ ਬੰਦਾ ਹੁੰਦਾ ਜਿਹਦੇ ਅੰਦਰ ਡਰ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ। ਇਹਨਾਂ ਚੀਜ਼ ਰੱਬ ਦੀ ਸਪੁਰਦ ਕਰ ਦਿੰਦੇ ਨੇ ਕਈ ਬੰਦੇ ਐਸੇ ਤਕਵੇ ਵਾਲੇ ਹਿਸਾਬ ਕਿਤਾਬ। ਲੜਾਈ ਇਹ ਜਿਹੜਾ ਮੁਲਕ ਹੁਣ ਡਟਿਆ ਵਾ, ਹਾਂਜੀ ਇਹਦੇ ਅੰਦਰ ਇਹੀ ਗੱਲ ਆ, ਇਦਾਂ ਹੀ ਸਰ। ਡਰ ਮੁੱਕ ਗਿਆ, ਉਹਦੀ ਆਵਾਮ ਦੇ ਬੱਚੇ ਚ ਮੁੱਕ ਗਿਆ। ਸਹੀ ਗੱਲ ਹੈ। ਉਹ ਜਿਹੜੀ ਇੱਕ ਮਿਸਾਲ ਆ ਸਾਡੇ ਐਜ਼ ਏ ਮੁਸਲਿਮ, ਅਸੀਂ ਇਸ ਚੀਜ਼ ਨੂੰ ਮੰਨਦੇ ਆ ਕਿ ਮਰਨ ਤੋਂ ਬਾਅਦ ਅਸਲ ਜ਼ਿੰਦਗੀ ਸ਼ੁਰੂ ਹੋਣੀ। ਇਹ ਤਾਂ ਬਹੁਤ ਆਰਜ਼ੀ ਜੀ ਹੈ। ਸਹੀ ਗੱਲ ਹੈ ਸਾਹ ਜੀ। ਉਸਤਾਦ ਜੀ ਮਾਤੜ ਬੰਦਾ ਨਹੀਂ ਡਰਦਾ। ਕਿ ਕਿਆਮਤ ਵਾਲੇ ਦਿਨ ਲੋਕੀ ਕਹਿਣਗੇ ਕਿ ਯਾ ਅੱਲਾ ਮੈਂ ਤੇ ਇੱਕ ਮਿੰਟ ਵੀ ਨਹੀਂ ਰਿਹਾ ਦੁਨੀਆ। ਇਸ ਹਿਸਾਬ ਨਾਲ ਜ਼ਿੰਦਗੀ। ਹਾਂ, ਇਸ ਹਿਸਾਬ ਨਾਲ ਇੰਨੀ ਜ਼ਿੰਦਗੀ ਹੈ। ਤੁਸੀਂ ਕਹੋਗੇ ਮੈਨੂੰ ਲੱਗ ਹੀ ਨਹੀਂ ਰਿਹਾ ਕਿ ਮੈਂ ਇੰਨੇ ਸਾਲ ਜਾਂ ਮੈਂ ਤੇ ਬਿਲਕੁਲ ਨਹੀਂ ਰਿਹਾ। ਯਾਨੀ ਇੰਨੀ ਆਰਜ਼ੀ, ਇੰਨੀ ਕੱਚੀ, ਇੰਨੀ ਨਾ ਪਾਏਦਾਰ ਸਹੀ ਗੱਲ ਹੈ। ਮੈਂ ਗਿਆ ਤੇ ਆ ਗਿਆ। ਹਾਂ ਦੁਨੀਆ ਵਾ। ਤੇ ਜਿਹੜਾ ਇੱਥੇ ਉਸ ਚੀਜ਼ ਨੂੰ ਸਮਝ ਰਿਹਾ ਵਾ ਉਹ ਕਹਿੰਦਾ ਕਿ ਸਰ ਸਾਨੂੰ ਕੋਈ ਭਾਰ ਨਹੀਂ ਹੈ। ਉਹ ਹਿਸਾਬ ਉਸ ਮੁਲਕ ਦੇ ਔਰਤਾਂ ਨੇ ਬੱਚੇ ਹੱਥ ਫੜ ਕੇ ਗੋਲੀਆਂ ਖਾਧੀਆਂ ਨੇ। ਓਏ ਇਹਨੇ ਬੱਚੇ ਹੱਥ ਫੜ ਕੇ। ਇਹ ਵੀ ਨਹੀਂ ਕਿ ਮੈਂ ਬੱਚਾ ਹੀ ਘਰ ਰੱਖਾਂ ਵਾ, ਨਹੀਂ, ਉਹਨੇ ਕਿਹਾ ਇਹ ਵੀ ਮਰਦਾ ਵਾ ਤੇ ਮਰ ਜਵੇ, ਇਹ ਵੀ ਤੇ ਉਹਦਾ ਹੀ ਆ ਜਿਹਦੀ ਮੈਂ ਆ, ਹੋਏ ਹੋਏ ਤੇ ਅਸੀਂ ਉੱਥੇ ਜਾਵਾਂਗੇ ਇਕੱਠੇ ਜਾਵਾਂਗੇ। ਹਾਂ, ਤੇ ਜਦੋਂ ਇਸ ਕੰਡੀਸ਼ਨ 'ਚ ਕੰਮ ਆ ਜਾਏ ਨਾ ਉਦੋਂ ਡੇਂਜਰ ਕੰਮ ਹੋ ਜਾਂਦਾ। ਡੇਂਜਰ ਤੋਂ ਮੁਰਾਦ ਹੈ ਕਿ ਉਦੋਂ ਉਹ ਡਰਦਾ ਨਹੀਂ। ਫਿਰ ਉਹ ਨਹੀਂ ਡਰਦਾ ਬੰਦਾ। ਜ਼ਿਆਦਾ ਤੋਂ ਜ਼ਿਆਦਾ ਮੈਂ ਤੈਨੂੰ ਕੀ ਡਰਾ ਲਾਂਗਾ? ਤੈਨੂੰ ਮਾਰਨ ਦਾ ਡਰਾ ਲਾਂਗਾ, ਸਹੀ ਤੇਰੀ ਮੋਟਰਸਾਈਕਲ ਖੋਹਣ ਦਾ ਡਰਾ ਲਾਂਗਾ, ਤੇਰੇ ਘਰ ਹਮਲਾ ਕਰ ਦਾਂਗਾ, ਡਰਾ ਦਾਂਗਾ, ਤੇਰੇ ਅੱਬੇ ਨੂੰ ਮਾਰ ਦਾਂਗਾ, ਇਹ ਡਰਾ ਦਾਂਗਾ, ਤੇਰੇ ਭਰਾਵਾਂ ਨੂੰ ਮਾਰ ਦਾਂਗਾ, ਇਹ ਡਰਾ ਦਾਂਗਾ। ਤੇ ਜਦੋਂ ਮੈਂ ਦੇਖਣਾ ਨੋਨੀ ਦੇ ਅੰਦਰ ਡਰ ਹੀ ਕੋਈ ਨਹੀਂ, ਉਹ ਕਹਿੰਦਾ ਮਾਰ ਦੇ, ਮੈਨੂੰ ਕੋਈ ਉਹ ਕਹਿੰਦਾ ਖੋਹ ਲਾ, ਤੇ ਇਹਨੂੰ ਨਹੀਂ ਮੈਂ ਛੱਡਣਾ। ਤੇ ਫਿਰ ਮੈਂ ਬੇਬਸ ਹੋ ਜਾਵਾਂਗਾ ਕਿ ਯਾਰ ਹੁਣ ਮੈਂ ਕਹਾਂਗਾ ਇਹਦੇ ਕੋਲ ਬਚੋ, ਇਹਦੇ ਕੋਲ ਬਚੋ। ਇੱਕ ਇਸ ਟਾਈਮ ਖਤਰਨਾਕ। ਸਮਝ ਆ ਰਹੀ? ਉਹ ਜਿੱਦਾਂ ਛੋਟੀ ਜਿਹੀ ਲੜਾਈ 'ਚ ਨਹੀਂ ਜਦ ਅਕਸਰ ਕਹਿੰਦੇ ਕੀ ਗੱਲ ਆ, ਉਹਨੂੰ ਪਤਾ ਕਿ ਭਲ ਕੀ ਗੱਲ ਆ। ਹੁਣ ਉਹ ਜਿਹੜਾ ਅੱਗੋਂ ਰਿਪੀਟ ਕਰ ਰਿਹਾ ਹੁੰਦਾ ਨਾ ਉਹ ਡਰਿਆ ਹੁੰਦਾ ਅਸਲ 'ਚ। ਹਾਂ ਸਹੀ ਗੱਲ। ਲੇਕਿਨ ਉਹ ਕੱਚਾ ਵੀ ਨਹੀਂ ਹੋ ਰਿਹਾ ਕਿ ਮੈਂ ਚਾਰ ਬੰਦਿਆਂ ਨੂੰ ਕਵਾਂਗਾ ਕੀ ਮਾਰਨਾ, ਮਾਰ ਮਾਰ ਮਾਰ। ਬਕਵਾਸ ਕੀ ਕਰਦਾ, ਅੱਖਾਂ ਕੀ ਕੱਢਦਾ, ਕੌਣ ਕਰ ਜਾ ਯਾਰ, ਤੇ ਆਪ ਚੱਲ ਜਾਣਾ ਫੁੱਲ ਗੁੱਸੇ 'ਚ। ਉਹ ਇਦਾਂ ਦਾ ਕਰੈਕਟਰ ਉਹ ਇਹਦਾ ਦਾ ਕਰੈਕਟਰ ਸਹੀ ਗੱਲ। ਸਿਰੇ ਪਿਆ ਉਹਨੂੰ, ਜਿਹੜਾ ਇਸ ਟਾਈਮ ਸਹੀ ਗੱਲ। ਅਗਰੈਸਿਵ ਹੋਇਆ ਪਿਆ ਨਾ ਮੁਲਕ, ਉਹ ਸਿਰੇ ਪੈ ਰਿਹਾ। ਸਿਰੇ ਪੈ ਰਿਹਾ। ਨਹੀਂ ਮੈਂ ਤਾਂ ਦਾਦਾ ਉਹਦਾ ਮੈਂ ਬਿਆਨ ਪੜਿਆ ਉਦੋਂ, ਅਮਰੀਕਾ ਦਾ ਕੋਈ ਪਤਾ ਨਹੀਂ ਕੀ ਸੀ, ਉਹਨੇ ਕਿਹਾ ਜੀ ਇਹਨਾਂ ਨਾਲ ਅਸੀਂ ਜਿਹੜੀ ਵੀ ਗੱਲ ਕਰਦੇ ਨਾ ਇਰਾਨ ਦੇ ਨਾਲ, ਇਹ ਮਜ਼ਹਬੀ ਹਿਸਾਬ ਦੇ ਨਾਲ ਹੀ ਹਰ ਗੱਲ ਸੋਚਦੇ ਆ, ਦੁਨਿਆਵੀ ਹਿਸਾਬ ਨਾਲ ਨਹੀਂ ਸੋਚਦੇ। ਹਰ ਗੱਲ 'ਚ ਮਜ਼ਹਬ ਲੈ ਆਉਂਦੇ, ਹਾਲਾਂਕਿ ਮਜ਼ਹਬ ਨਹੀਂ ਲੈ ਕੇ ਆਉਂਦੇ। ਉਹ ਰੂਲ ਦੀ ਗੱਲ, ਮਜ਼ਹਬ ਕੀ ਹੈ ਵੀ ਤੂੰ ਮੈਨੂੰ ਕਹਿਣਾ ਮੈਨੂੰ ਮੰਨੋ, ਮੇਰੇ ਗੁਲਾਮ ਹੋਵੋ, ਤੇ ਤੂੰ ਮੈਨੂੰ ਕਹਵੇਂ ਮੈਂ ਨਹੀਂ ਹੋਣਾ, ਇਹ 'ਚ ਕਿੱਥੇ ਮਜ਼ਹਬ ਆ ਗਿਆ? ਰੂਲ। ਤੂੰ ਇੱਕ ਰੂਲ ਮੇਰੇ ਤੇ ਲਾ ਰਿਹਾ, ਮੈਂ ਨਹੀਂ ਆ ਰਿਹਾ ਉਸ ਰੂਲ 'ਚ, ਤੇ ਤੂੰ ਇਹ ਜਿਹੜੇ ਹਰ ਗੱਲ 'ਚ ਇਸ ਤਰ੍ਹਾਂ ਲੈ ਆਉਂਦੇ ਜੀ, ਆਪਣਾ ਮਜ਼ਹਬ ਲੈ ਆਉਂਦੇ। ਉਹਨੇ ਬਿਆਨ ਦਿੱਤਾ ਨਾ ਇਦਾਂ ਦੀ, ਉਹਨੇ ਕੋਈ ਗੱਲ ਕੀਤੀ ਕਿ ਇਹ ਮਜ਼ਹਬ ਨੂੰ ਮਤਲਬ ਜਿਹੜੀ ਵੀ ਇਹਨਾਂ ਨਾਲ ਡੀਲ ਕਰੋ, ਜਿਹੜੀ ਵੀ ਇਹਨਾਂ ਨਾਲ ਗੱਲਬਾਤ ਕਰੋ, ਇਹ ਆਪਣੇ ਮਜ਼ਹਬ ਦੇ ਹਿਸਾਬ ਨਾਲ ਉਹਨੂੰ ਡੀਲ ਕਰਦੇ। ਮਜ਼ਹਬ ਦੇ ਹਿਸਾਬ ਉਹ ਤੁਹਾਨੂੰ ਕੀ ਕਹਿ ਰਿਹਾ ਵੀ ਤੁਸੀਂ ਪਹਿਲੇ ਨਮਾਜ਼ਾਂ ਪੜ੍ਹੋ ਫਿਰ ਅਸੀਂ ਡੀਲ ਕਰਾਂਗੇ? ਨਹੀਂ, ਉਹ ਵੀ ਉਦਾਂ ਹੀ ਜਵਾਬ ਦਿੰਦੇ। ਤੁਹਾਨੂੰ ਲੱਗਦਾ ਕਿ ਮਜ਼ਹਬ ਦੇ ਹਿਸਾਬ, ਬੇਸਿਕਲੀ ਇਨਸਾਨੀਅਤ ਦੀ ਗੱਲ ਹੀ ਕਰਦੇ ਕਿ ਵੀ ਅਸੀਂ ਕਿਉਂ ਤਰ੍ਹਾਂ ਇਦਾਂ ਨਾਲੇ ਨੋਨੀ। ਹਾਏ ਹਾਏ, ਉਹ ਖੂਨ ਕਿੰਨਾ ਦਾ ਵਾ, ਓਏ ਆਹਾ ਵਾਹ ਵਾਹ ਵਾਹ, ਜਨਨ ਵੱਡੀ ਗੱਲ। ਵੱਡੀ ਗੱਲ ਸਰ ਜੀ। ਖੂਨ ਕਿੰਨਾ ਦਾ ਵਾ, ਕਿਆ ਕਹਿੰਦੇ ਜਿਹੜੇ ਇੱਥੇ ਲਈ ਫਿਰਦੇ ਜ਼ਿੰਦਗੀ। ਅੱਲਾ ਚਾਹੀ ਅੱਲਾ ਮਾਰਨਾ ਮਾਰ, ਅੱਲਾ ਮੌਕਫ ਤੋਂ ਨਹੀਂ ਹਟਣਾ, ਹੱਕ ਤੋਂ ਨਹੀਂ ਹਟਣਾ, ਸੱਚ ਤੋਂ ਨਹੀਂ ਹਟਣਾ। ਸਹੀ ਗੱਲ। ਖੌਫ ਹੀ ਨਹੀਂ ਹੈਗਾ ਸਾਹ ਜੀ, ਕੋਈ ਖੌਫ ਨਹੀਂ। ਓਏ ਖੌਫ ਦਾ ਨਹੀਂ ਰੌਲਾ, ਉਹ ਸਮਝਦੇ ਨੂੰ ਆਰਜ਼ੀ ਆ। ਪਰਮਾਨੈਂਟ ਤੇਰੇ ਕੋਈ ਆਰਜ਼ੀ ਜੀ ਚੀਜ਼ ਆ। ਇੱਕ ਮਿਸਾਲ ਆ, ਤੂੰ ਟਰੋਜ਼ਰ ਪਾਇਆ ਵਾ, 2 ਦਿਨ 4 ਦਿਨ 5 ਦਿਨ ਹੋਰ ਪਾ ਲੇਗਾ, 10 ਦਿਨ ਪਾ ਲੇਗਾ, ਦਿਲ ਕਰੇ ਚੁੱਕਿਆ ਜਾਏ, ਦਿਲ ਕਰੇ ਖੁੰਗੀ ਲੱਗ ਕੇ ਪਾ। ਹੁਣ ਇਹਨੂੰ ਤੂੰ ਕੀ ਅਹਿਮੀਅਤ ਦੇ ਲੇਗਾ? ਕੱਖ ਵੀ ਨਹੀਂ। ਮੈਂ ਨੋਨੀ ਤੂੰ ਇਦਾਂ ਕੀਤਾ, ਮੈਂ ਤੇਰਾ ਟਰੋਜ਼ਰ ਪਾੜ ਦੇਣਾ, ਕੀ ਕਹੇਗਾ ਤੂੰ? ਕੁਝ ਵੀ ਨਹੀਂ। ਪਾੜ ਦੋ, ਮੈਂ ਆਪ ਪਾੜ ਦੇਣਾ। ਲਓ ਸਮਝ ਆ ਰਹੀ? ਉਹ ਇਦਾਂ ਗੈਰ ਜ਼ਰੂਰੀ ਸਮਝਦੇ ਇਸ ਦੁਨੀਆ ਨੂੰ। ਅਸੀਂ ਭਟਕ ਭੁਟਕ ਗਏ, ਅਸੀਂ ਇੱਥੇ ਰਚ ਰੁਚ ਗਏ ਆ। ਇਦਾਂ ਹੀ ਸਹੀ ਗੱਲ। ਅਸੀਂ ਇਹਨੂੰ ਹੀ ਸਮਝ ਲਈ ਹੱਕ ਸੱਚ ਕਿ ਇੱਥੇ ਹੀ ਹੈ ਸਾਰਾ ਕੁਝ। ਹੁਣ ਉਹਨਾਂ ਨੂੰ ਨਹੀਂ ਡਰਾਇਆ ਜਾ ਰਿਹਾ, ਔਰ ਡਰਨਗੇ ਵੀ ਨਹੀਂ ਇਨਸ਼ਾਅੱਲਾ। ਖੜੇ ਨੇ। ਮੈਂ ਗੱਲ ਕਰ ਰਿਹਾ ਨਾ ਕਿ ਪਾਇਣ ਉਹਨਾਂ ਦਾ ਹਿਸਾਬ ਕਿਤਾਬ ਲਾਓ ਨਾ ਕਿ ਉਹ ਆਇਆ ਕਿੱਥੋਂ ਨੇ, ਉਹਨਾਂ ਦਾ ਲਿੰਕ ਕਿੱਥੇ ਆ, ਉਹ ਖੂਨ ਕਿਹੜਾ ਵਾ, ਖੂਨ ਕਿਹੜਾ। ਮੈਂ ਉਸਤਾਦ ਜੀ ਅਮਰੀਕਾ ਉਹ ਮਿਆਰ ਕੀ ਆ, ਉਹ ਤੇ ਨਹੀਂ ਪੈਰ ਪਿੱਛੇ ਕਰਦੇ। ਮੈਂ ਉਸਤਾਦ ਜੀ ਅਮਰੀਕਾ ਮਾਮਾ ਲੱਗਦਾ ਪੂਰੀ ਦੁਨੀਆ ਦੇ, ਕਾਹਤੋਂ ਇਦਾਂ ਚਵਲਾ ਮਾਰਦਾ ਵਾ? ਹੁਣ ਜਦੋਂ ਮਜ਼ਾਕ ਇਹ ਜਿਹੜਾ ਫਾਰਮੈਟ ਹੈ ਨਾ, ਇਹ ਹਰ ਫੈਮਿਲੀ 'ਚ ਵੀ ਹੁੰਦਾ ਵਾ।
ਇਹੋ ਹਿਸਾਬ ਆ। ਛੋਟੇ ਏਰੀਏ 'ਚ ਹੋਰ ਹੁੰਦਾ, ਵੱਡੇ 'ਚ ਹੋਰ, ਦੁਨੀਆ 'ਚ ਹੋਰ, ਸ਼ਹਿਰ 'ਚ ਹੋਰ, ਮੁਲਕ 'ਚ ਹੋਰ, ਦੁਨੀਆ ਤੇ ਹੋਰ, ਹਰ ਘਰਾਂ 'ਚ ਵੀ ਹੁੰਦਾ। ਤੇਰੀ ਇੱਕ ਫੈਮਿਲੀ ਹੈ ਨਾ, ਤੇਰੀ ਇੱਕ ਫੈਮਿਲੀ ਦੇ ਵਿੱਚ ਇੱਕ ਫੈਮਿਲੀ ਐਸੀ ਹੋਏਗੀ ਅਮੀਰ ਜਿਹਨੇ ਤੁਹਾਡੇ ਸਾਰਿਆਂ ਦੇ ਫੈਸਲੇ ਕਰਾਉਣੇ। ਹਾਂਜੀ ਸਾਡੇ ਘਰ ਦੇ ਨਹੀਂ, ਹਾਂ, ਸਾਰਿਆਂ ਦੇ ਘਰਾਂ ਦੇ। ਪੂਰੇ ਮਤਲਬ ਮੇਰੇ ਹੁਣ ਸਾਰੇ ਚਾਚੇ ਤਾਏ ਫਲਾਣੇ ਭਤੀਜੇ ਭਾਂਜੇ ਲੈਦਾ ਘਰ ਨੇ। ਉਹਨੂੰ ਸੱਦ ਲਓ ਜੀ। ਮੈਂ ਹੁਣ ਅਮੀਰ ਆ, ਸਭ ਹਾਂਜੀ ਤੋਂ ਬਹੁਤਾ, ਸੌਖਾ। ਹੋ ਠੀਕ ਆ ਜੀ, ਸਭ ਤੋਂ ਬਹੁਤਾ ਅਮੀਰ ਆ। ਮੈਨੂੰ ਸ਼ਿਕਾਰ ਦਾ ਵੀ ਸ਼ੌਕ ਆ, ਮੈਂ ਚੌਧਰੀ ਟੈਪ ਆ, ਮੇਰੀ ਗੱਲਬਾਤ ਵੀ ਆ। ਉਹ ਯਾਰ अंकल जी वो ना मुदस्सर लोग जो है ना वो उनसे लड़ पड़े हैं। हाँ ओए इधर आओ मेरे को, उन्हें सामने बहा लेने दोवें। की रौला वा? बताया जी आ वेखो इदां कर, चल आ छड्ड देना कर ऐदा इत्थे ਪਾਵਰ ਦੇ ਬਲ ਬੂਤੇ ਤੇ ये फॉर्मेट हर जगह ते जिद को पावर आ, ਜਿੰਨਾ ਵੱਡਾ ਹੋਏਗਾ हाँ, ਉਹਨਾਂ वो ਵੱਡਾ। तेरे ते हाँ पावर आ। तेरे मां दे 4 पुत्तर आ, तू कमा के मां नूं दे ਰਿਹਾ, 3 ਪੁੱਤਰ नहीं कमा रहे। तेरे को मोटरसाइकिल आ, तेरे को गड्डी आ, ਉਸ ਘਰ ਦੇ ਵਿੱਚ ਤੇਰੇ ਪਿਓ ਨਾਲ ਬਹੁਤੀ ਤੇਰੀ ਮੰਨੀ ਜਾਣੀ। ਹਾਂ ਹਾਂ ਬਾਕੀ 3 ਭਰਾ ਤੇਰੇ ਤੋਂ ਵੱਡੇ ਨੇ, ਫਿੱਕੇ ਨੇ, ਮਿੱਟੀ ਤੇਰੀ ਮੰਨੀ ਜਾਣੀ। ਤੂੰ ਕੰਮ ਕਰਦਾ ਵਾ, ਤੂੰ ਕਮਾਉਣਾ, ਤੇਰੀ ਜੇਬ 'ਚ ਪੈਸੇ ਆ, ਤੂੰ ਖਰਚਾ ਦੇਣਾ। ਸਿੰਪਲ। ਇੱਕ ਘਰ ਦੇ ਅੰਦਰ ਵੀ ਸਹੀ ਗੱਲ। ਇਹ ਤਾਂ ਤੇਰੀ ਇਮਾਨਦਾਰੀ ਨਾ ਕਿ ਤੂੰ ਕਵੇਂ ਨਹੀਂ ਮੇਰੇ ਵੱਡੇ ਭਾਈ ਆ, ਭਾਈ ਇਹ ਉਹ, ਨਹੀਂ ਤਾਂ ਤੂੰ ਆਕੜ ਜਾ। ਸਹੀ ਗੱਲ ਹੈ। ਵੱਡੇ ਹੋਵੋਗੇ ਭਾਈ, ਠੀਕ ਆ, ਇੱਧਰ ਆਓ, ਜੋ ਮੈਂ ਕਹਤਾ ਉਹ। ਮਾਂ ਨੇ ਵੀ ਉਹੀ ਕਹਿਣਾ, ਪਿਓ ਨੇ ਵੀ ਉਹੀ ਕਹਿਣਾ। ਉਹਦਾ ਅੰਮੀ ਜੀ ਮੈਨੂੰ ਨਹੀਂ ਅੱਛਾ ਲੱਗਦਾ ਇਸ ਤਰ੍ਹਾਂ ਦਾ ਵੀ 3 ਭਰਾ ਘਰ ਬੈਠੇ, ਉਹਨਾਂ ਨੂੰ ਮਾਂ ਪੁੱਛਣ ਨਹੀਂ ਦੇਈ ਵੀ ਕੀ ਖਾਣਾ। ਕੀ ਖਾਣਾ? ਤੇ ਜਿਹੜਾ ਕੰਮ ਤੇ ਗਿਆ ਉਹਨੇ ਆਉਣਾ, ਕਮਾਊਗਾ, ਉਹਦੇ ਲਈ ਫਿਕਰਮੰਦ ਆ। ਵਾ ਨੋਨੀ ਆਉਣ ਵਾਲਾ, ਰੋਟੀ ਪਕਾਉਣੀ ਆ ਮੈਂ, ਇਦਾਂ ਹੀ ਪਰ ਇਹ ਦਫਾ ਹੋ ਜਾ ਤੁਸੀਂ, ਵਿਹਲੇ ਨਿਕੰਮੇ। ਨੋਨੀ ਨੇ ਆਉਣਾ ਵਾ, ਉਹਨੇ 6 ਵਜੇ ਆਉਣਾ, ਭੁੱਖ ਵਿਚਾਰੇ ਲੱਗੀ, ਉਹਦਾ ਕਰ ਰਹੀ। ਉਹ ਵੀ ਉਹਦੇ 3 ਪੁੱਤਰ ਨੇ, ਉਹ ਵੀ ਉਹਨੇ ਉੱਥੋਂ ਜੰਮੇ ਨੇ ਢਿੱਡ ਚੋਂ, ਨਹੀਂ ਉਧਰ ਉਹਦੀ ਤਵੱਜਾ ਹੀ ਨਹੀਂ। ਚੌਧਰੀ ਟੈਪ ਹੋ ਜਾਂਦੇ ਸਾਰੇ। ਸਹੀ ਗੱਲ। ਕਿਉਂਕਿ ਉਹ ਕਮਾ ਰਿਹਾ। ਇਦਾਂ ਹੀ ਉੱਤੇ ਲੈ ਜਾ, ਫੈਮਲੀਆਂ 'ਚ 50 ਘਰ ਨੇ, ਉਹਨਾਂ ਦੇ ਵਿੱਚੋਂ ਮੈਂ ਅਮੀਰ ਆ, ਉਸ ਘਰ ਦੇ ਵਿੱਚੋਂ ਮੇਰੀ ਮੰਨੀ ਜਾਣੀ। ਮੇਰੇ ਤੋਂ 30 ਸਾਲ ਵੱਡਾ ਵੀ ਮੇਰਾ ਜਿਹੜਾ ਚਾਚਾ ਮੇਰੇ ਕਰਕੇ ਇੰਜ ਬੈਠਾ, ਨਹੀਂ ਪੁੱਤਰ ਗੱਲ ਤਾਂ ਤੇਰੀ ਸਹੀ ਆ, ਉਹ ਤੇ ਤੂੰ ਜਿੱਦਾਂ ਕਹੇਂਗਾ ਉਦਾਂ ਹੀ ਕਰ ਲਾਂਗੇ। ਗੱਲ ਆ ਵੀ ਹੋਣਾ ਤੇ ਉਹੀ ਆ ਵੀ ਤੂੰ ਆਰਡਰ ਲਾ ਵੀ ਉਹਨਾਂ ਨੂੰ ਜਾ ਕੇ ਪੈਰ ਹੀ ਪੈ ਜਾ, ਮੈਂ ਪੈ ਜਾਣਾ। ਲੇਕਿਨ ਗੱਲ ਜ਼ਿਆਦਤੀ ਵੀ ਉਹਨਾਂ ਨੇ ਕੀਤੀ। ਉਹ ਚਾਚਾ ਮੈਂ ਸਮਝਾ ਲਾਂਗਾ ਉਹਨਾਂ ਨੂੰ, ਤੂੰ ਜਾ ਕੇ ਪਹਿਲੇ ਉਹਨਾਂ ਨੂੰ ਹਿਸਾਬ ਕਿਤਾਬ ਨਾਲ ਜਾ ਕੇ, ਤੇਰੀ ਵੀ ਇਹ ਗੱਲ ਆ, ਤੂੰ ਜਾ ਕੇ ਮਾਦਰਤ ਕਰ, ਉਹਨੂੰ ਵੀ ਮੈਂ ਕਹਿ ਦਿੰਦਾ। ਤੇ ਉਹ 30 ਸਾਲ ਛੋਟਾ ਹੁੰਦਾ ਵਾ ਚਾਚੇ ਨਾਲ। ਚਾਚਾ ਇਸ ਤੋਂ ਥੱਲੇ ਹੋ ਜਾਂਦਾ ਵੀ ਉਹਦੀ ਕੋਠੀ ਐਸੀ, ਫਰਸ਼ ਹੀ ਐਸਾ ਸਾਫ਼ ਆ। ਚਾਚਾ ਉਹ ਇਹ ਡਰਿਆ ਬੈਠਾ ਵੀ ਜੇ ਮਿੱਟੀ ਲੱਗ ਗਈ ਤੇ ਮੇਰਾ ਭਤੀਜਾ ਮੈਨੂੰ ਐਵੇਂ ਕੁਝ ਕਰ ਨਾ ਦੇਵੇ। ਹਾਂ ਨਹੀਂ ਨਹੀਂ, ਝਾੜ ਪੈਰ ਇੰਜ ਹੁਣ ਤੂੰ ਉੱਤੇ ਚਲਾ ਜਾ ਵੀ ਉਹ ਪਾਵਰ ਆ। ਉਹ ਕਹਿੰਦਾ ਵੀ ਮੈਂ ਜਿੱਥੇ ਮੈਂ ਜਾਇਆ ਮੇਰੀ ਮੰਨੋ। ਹਾਂ, ਤੇ ਉਹ ਵੇਰ ਕੀ ਕਹਿੰਦੇ ਅਸੀਂ ਨਹੀਂ ਮੰਨਣੀ। ਇਹ ਮੇਰੀ ਫਿੱਕੀ ਜੀ ਰਾਏ ਸੀ ਐਵੇਂ ਇੱਕ, ਲੇਕਿਨ ਰੌਲੇ ਬਹੁਤ ਵੱਡੇ ਨੇ ਤੇ ਮੈਂ ਤੁਹਾਡਾ ਦਿਲ ਆਇਆ ਵੀ। ਸਹੀ ਗੱਲ ਹੈ ਉਸਤਾਦ ਜੀ। ਲੇਕਿਨ ਉਸਤਾਦ ਇਹ ਜੀ ਮੈਂ ਵੀ ਤੁਹਾਡਾ ਦਿਲ ਆਇਆ ਹੈ ਫਿੱਕ ਪਾਉਣਾ ਜਾਈ ਅਮਰੀਕਾ ਤੋਂ ਉੱਪਰ ਜਾਪਾਨ, ਉਹ ਚਾਈਨਾ, ਗੇਮਾਂ ਹੋਰ ਨੇ। ਉਹ ਹੋਰ ਗੱਲ। ਮੈਂ ਤੁਹਾਡੀ ਸੱਤਾ ਤੇ ਆ ਕੇ ਸਮਝਾਇਆ ਨਾ, ਆਪਾਂ 5 ਜਣੇ ਬੈਠੇ, ਤੁਹਾਡੇ ਚੋਂ ਮੈਂ ਸਿਆਣਾ ਹਾਂ, ਹਾਂ ਅਸੀਂ ਤੁਹਾਡੇ ਮਗਰ ਲੱਗੇ ਹਾਂ। ਤੁਸੀਂ ਮੇਰੇ ਮਗਰ ਲੱਗੇ। ਸਾਡੇ ਸੱਚੇ ਹੋਏ ਤੁਸੀਂ। ਆਹੋ, ਤਾਜੀ ਇਸ ਤਾਜੀ ਦੀ ਰਾਏ ਦਿੱਤੀ। ਤੁਸੀਂ ਬਾਹਰ ਜਾ ਕੇ ਆਉਣਾ, ਉਸਤਾਦ ਨੂੰ ਬੜੀ ਅਕਲ ਆ। ਐਸ ਤੋਂ ਮੈਂ 4.5 ਚ। ਆਹੋ, ਮੈਂ ਸਹੀ ਕਹਿ ਅਸਲ 'ਚ ਨਾ ਮੈਂ ਅੱਜ ਜਿਹੜੀਆਂ ਗੱਲਾਂ ਕਰਨ ਡਿਆ ਨਾ, ਇਹਨੂੰ ਇਹ ਨਹੀਂ ਸਮਝਣਾ ਐਵੇਂ ਕਿ ਵੀ ਦਾਨਾ ਇਹ ਉਹ, ਪਰ ਅਸੀਂ ਵੀ ਜ਼ਰਾ ਥੋੜਾ ਟੈਨਸ਼ਨ 'ਚ ਯਾਰ। ਹਰ ਬੰਦਾ ਟੈਨਸ਼ਨ, ਆਪਣੇ ਕੰਮ ਤੇ ਕਰੀ ਜਾ ਰਹੇ ਅਸੀਂ ਸਾਰੇ ਜਣੇ, ਸਹੀ ਗੱਲ। ਲੇਕਿਨ ਨਾ ਟੈਨਸ਼ਨ ਆ ਯਾਰ। ਦਿਮਾਗੀ ਟੈਨਸ਼ਨ ਤੇ ਬਹੁਤ ਵੱਡੀ ਉਸਤਾਦ ਜੀ। ਲੇਕਿਨ ਤੁਸੀਂ ਜਿਹੜੀ ਗੱਲ ਕੀਤੀ ਨਾ ਕਿ ਡਰ, ਪੜਿਆ ਲਿਖਿਆ ਸਿਹਤਮੰਦ ਬੰਦਾ ਨਾ ਉਹ ਡਰਦਾ ਵਾ। ਹਾਂ, पिज़्ज़ा खाने लगे भी डरूंगा ना बेटा, ये नहीं खाना, इसमें कीटाणु है, बर्गर नहीं खाना, डर्टी हो जाएगा, ये हो जाएगा, हैजा हो जाएगा। मातड़ बंदा नहीं डरदा। मैं मेरे अतवार बाजार ਦੇ ਵਿੱਚ ਬੰਦੇ ਨੂੰ ਮੈਂ ਕਿਹਾ ਜੰਗ ਲੱਗੀ, ਓਏ ਜੰਗ ਹੀ ਲੱਗੀ ਆ, ਕਿਹੜਾ ਅੱਗ ਲੱਗੀ ਆ, ਲੈ ਫੜਾ ਲੈਂਦਾ। ਬੇਸਿਕਲੀ ਜੰਗ ਤੋਂ ਸਹੀ ਡਰਨਾ ਚਾਹੀਦਾ ਵਾ। ਮਾਤੜ ਬੰਦੇ ਨੂੰ ਕੋਈ ਪਤਾ ਨਹੀਂ ਵੀ ਕੀ ਹੋਣ ਲੱਗਾ ਕੀ ਨਹੀਂ। ਨੁਕਸਾਨ ਬਹੁਤ ਹੁੰਦਾ ਜੀ ਨੋਨੀ। ਸਹੀ ਗੱਲ ਹੈ ਉਸਤਾਦ ਜੀ। ਔਰ ਨਾ ਪੂਰਾ ਹੋਣ ਵਾਲਾ। ਇੱਕ ਮਿੰਟ ਉਸਤਾਦ ਜੀ, ਅੱਲਾਹ ਪਾਕ ਮਾਫ ਕਰੇ, ਇਹਦਾ ਐਟਮੀ ਚੱਲਦਾ ਵਾ ਬੰਬ, ਉਹ ਕਿੱਦਾਂ ਚੱਲਦਾ? ਅਗਲੀ ਗੇਮ ਆ, ਇੰਜ ਚੱਲਦਾ ਵਾ। ਨਹੀਂ ਹੁੰਦਾ ਕੀ, ਅੱਗ ਲੱਗ ਜਾਂਦੀ ਹਰ ਕੁਝ ਵੀ ਨਹੀਂ ਹੁੰਦਾ, ਪਹਿਲੇ ਸਟਾਰਟ ਕਰਨਾ ਪੈਂਦਾ। ਹੁੰਦਾ ਹੀ ਕੁਝ ਨਹੀਂ, ਬਾਅਦ 'ਚ ਹੁੰਦਾ ਹੀ ਕੁਝ ਨਹੀਂ ਉੱਥੇ। ਓਏ ਹੋਏ 27 ਵਾਲਾ ਹੀਰੋਸ਼ੀਮਾ ਚ ਚੱਲਿਆ ਸੀਗਾ। ਉਹ ਛੀਮਾ ਨਹੀਂ, ਉਹ ਛੀਮਾ ਤੇ ਸਬਜ਼ੀ ਵਾਲਾ ਹੁੰਦਾ, ਜਾਂ ਕਿਤੇ ਜਿਹੜਾ ਪਾਣੀ ਦੇਣ ਦਾ ਟਿਕਾਣਾ ਉਹ ਹੁੰਦਾ। ਲੈ ਹੀਰੋਸ਼ੀਮਾ, ਛੀਮਾ, ਉਹ ਸ਼ੀਮਾ। ਹੁਣ ਉੱਥੇ ਕਹਿੰਦੇ ਬੱਚੇ ਅੱਲਾ ਨਾ ਕਰ ਲੰਗੜੇ ਲੂਲੇ ਵਿਚਾਰੇ ਪੈਦਾ ਹੁੰਦੇ ਆ। ਉਹ ਚੱਲੇ ਨੂੰ ਕਿੰਨੀ ਦੇਰ ਹੋ ਗਈ ਬੰਬ, ਬਹੁਤ ਸਾਲ ਹੋ ਗਏ। ਦੇਖ ਲਓ। ਉਹਦਾ ਅਸਰ ਹਜੇ ਤੱਕ ਹੈ। ਕਹਿੰਦੇ ਭਾਜੀ ਕਾਇਨਾ ਦੁਨੀਆ ਮੁੱਕ ਜਾਂਦੀ ਵੀਰੇ, ਆ ਤਾਂ ਆਪਾਂ ਦੁਬਾਰਾ ਪੈਦਾ ਹੋਏ ਆ। ਪਹਿਲੇ ਵੀ ਹੋਇਆ ਸੀ ਤੂੰ? ਹਾਂਜੀ, ਤੂੰ ਪਹਿਲੇ ਵੀ ਹੋਇਆ ਸੀ? ਬੰਬ ਦੇ ਦੌਰਾਨ ਘਬਰਾ ਕੇ ਮਰਿਆ ਸੀ ਜੀ। ਬੰਬ ਤੋਂ ਬਾਅਦ ਦੁਬਾਰਾ ਜਿਹੜੀ ਚੱਲ ਪਾਈ ਨਾ ਉਹ ਆ। ਬੜੇ ਬੰਦੇ ਇਦਾਂ ਫੌਤ ਹੋਏ ਨੇ ਡਰ ਨਾਲ। ਐਕਸੀਡੈਂਟ ਹੁੰਦਾ ਨਾ, ਯਾਨੀ ਮੇਰੇ ਹਿਸਾਬ ਨਾਲ ਅੱਲਾ ਨਾ ਕਰੇ ਜਹਾਜ਼ ਕ੍ਰੈਸ਼ ਹੁੰਦਾ, ਜਹਾਜ਼ ਦੇ ਅੰਦਰ ਬੰਦੇ ਨੇ 300 ਸਵਾਰੀ ਬੈਠੀ, ਓਕੇ, ਠੀਕ ਆ,
ਤੇਰੇ ਨਾਲ ਹੀ ਮੈਂ ਗੱਲ ਕਰਨੀ ਨੋਨੀ, ਸਿਰਫ ਤੂੰ ਹੀ ਮੇਰੇ, ਬਾਕੀ ਇਹ ਜਾਹਲ ਇਹਨਾਂ ਨਾਲ ਮੈਂ ਗੱਲ ਨਹੀਂ ਕਰਨੀ। ਸਲੀਕਾ ਫਸ ਗਿਆ। ਹਾਂ 300 ਬੰਦਾ ਬੈਠਾ ਜਹਾਜ਼ 'ਚ, ਤੂੰ ਵੀ ਇੱਕ ਮਿਸਾਲ ਆ ਵਿੱਚ ਆ। ਜਹਾਜ਼ ਦੇ ਹਾਂ ਠੀਕ ਆ ਜੀ, ਠੀਕ ਹੈ। ਤੁਸੀਂ ਵੀ ਚਲੋ ਚਾਰੇ ਤੁਸੀਂ ਉਸ ਜਹਾਜ਼ 'ਚ, 296 ਬਾਕੀ ਸਵਾਰੀਆਂ ਨੇ, 4 ਤੁਸੀਂ ਹੋ। ਹੂੰ ਹਲਕੀ ਕਿ ਗੜਬੜ ਹੋਈ, ਨਿਜ਼ਾਮ ਹੋਇਆ, ਹਾਂ ਕੀ ਹੋਇਆ ਕਾ ਯਾਰ, ਤੇ ਤੁਹਾਨੂੰ ਐਲਾਨ ਹੋਇਆ ਕਿ ਜੀ ਸਾਰਾ ਇੰਜਨ ਜਿਹੜੇ ਨੇ ਦੋਵੇਂ ਫੇਲ ਹੋ ਗਏ ਨੇ, ਓਹੋ ਓਏ ਔਰ ਅਸੀਂ ਇਸ ਟਾਈਮ 30,000 ਫੁੱਟ ਦੀ ਬੁਲੰਦੀ ਤੇ ਆ, ਲਿਹਾਜ਼ਾ ਸਾਡੇ ਰਾਬਤੇ ਵੀ ਟੁੱਟ ਗਏ ਨੇ ਥੱਲੇ ਉੱਤੇ, ਕਿਤੇ ਸਾਨੂੰ ਵੀ ਨਹੀਂ ਪਤਾ ਅਸੀਂ ਕਿਹੜੀ ਦਿਸ਼ਾ 'ਚ ਜਾ ਰਹੇ ਹਾਂ, ਇੰਜਨ ਵੀ ਦੋਵੇਂ ਫੇਲ ਹੋ ਗਏ ਨੇ, ਜ਼ਿਆਦਾ ਤੋਂ ਜ਼ਿਆਦਾ 20 ਤੋਂ 25 ਸਕਿੰਟ ਦੇ ਵਿੱਚ ਅਸੀਂ ਸਾਰੇ ਹੀ ਥੱਲੇ ਵੱਜ ਕੇ ਤੇ ਪੁਰਬਾਸ਼ ਕੁਰਬਾਸ਼ ਹੋਣ ਵਾਲੇ ਆ। ਕੁਛ ਵੀ ਮੰਗਣਾ, ਕੋਈ ਦੁਆ ਕਰਨੀ, ਕੋਈ ਇਹ ਉਹ ਸਭ ਦਾ। ਹੁਣ ਉਹ ਜਿਹੜੇ 30 ਸਕਿੰਟ ਨੇ ਜਾਂ 40 ਸਕਿੰਟ 50 ਸਕਿੰਟ ਜਾਂ ਮਿੰਟ 2 ਮਿੰਟ, ਤੈਨੂੰ ਲੱਗਦਾ ਕਿ ਜਦੋਂ ਜਹਾਜ਼ ਥੱਲੇ ਵੱਜਦਾ ਹੋਣਾ ਵਾ ਕਿ ਉਹ 300 ਦਾ 300 ਬੰਦਾ ਜ਼ਿੰਦਾ ਹੁੰਦਾ ਉਸ ਟਾਈਮ? ਸੋਚਣ ਵਾਲੀ ਗੱਲ ਆ। ਨਹੀਂ ਜ਼ਿੰਦੇ ਹੁੰਦੇ ਮੇਰੇ ਹਿਸਾਬ ਨਾਲ ਅੱਧੇ ਨਾਲ ਬਹੁਤੇ ਇਹ ਖਬਰ ਸੋਚ ਕੇ ਪੈਨਿਕ ਦੇ ਨਾਲ ਫੌਤ ਹੋ ਜਾਂਦੇ ਥੱਲੇ ਵੱਜਣ ਤੋਂ ਪਹਿਲੇ ਹੀ। ਜਹਾਜ਼ ਦਾ ਤੇ ਹਾਲਾਂਕਿ ਉਹਨਾਂ ਨੂੰ ਕੁਝ ਵੀ ਨਹੀਂ ਹੋ ਰਿਹਾ ਹੁੰਦਾ, ਉਸ ਟਾਈਮ ਤਾਂ ਕੁਝ ਨਹੀਂ ਹੋਇਆ। ਕੁਝ ਵੀ ਨਹੀਂ ਹੋ ਰਿਹਾ ਉਹਨਾਂ ਨੂੰ, ਨਾ ਉਹਨਾਂ 'ਚ ਕੋਈ ਚੀਜ਼ ਹਾਲੇ ਵੱਜੀ ਆ, ਨਾ ਉਹਨਾਂ ਦਾ ਕੋਈ ਫਲਾਣਾ ਹੈ। ਹਾਰਟ ਅਟੈਕ ਹੋ ਜਾਂਦੇ ਨੇ, ਹਾਰਟ ਅਟੈਕ ਹੋਇਆ। ਸਾਹ ਬੰਦ, ਹਾਰਟ ਅਟੈਕ। ਸਿਗਨਲ ਹੈ ਨਾ, ਤੁਸੀਂ ਸਿਗਨਲ ਹੀ ਐਡਾ ਪਾਵਰਫੁਲ ਦਿੰਦੇ ਹੋ, ਮਰ ਗਏ। ਉਹਦੀ ਟੈਨਸ਼ਨ ਕੀ ਆ? ਤੂੰ ਸਿਗਨਲ ਦੇਣਾ ਬਾਡੀ ਨੂੰ, ਯਾਰ ਜੀ ਉੱਥੇ ਇਦਾਂ ਨਾ ਹੋਇਆ, ਤੇ ਇਹ ਤੂੰ ਸਿਗਨਲ ਦਿੱਤਾ ਬਾਡੀ ਨੂੰ, ਥੱਲੇ ਪੱਠੇ ਖਿੱਚੇ ਗਏ, ਸ਼ੂਗਰ ਵੱਧ ਗਈ, ਬੀਪੀ ਹਾਈ ਉੱਤੇ ਥੱਲੇ ਹੋ ਗਿਆ, ਇਦਾਂ ਹੀ ਤੂੰ ਸਿਗਨਲ ਦਿੱਤੇ। ਹੁਣ ਉਸ ਤੋਂ ਵੱਡਾ ਪਾਵਰਫੁਲ ਕਿਹੜਾ ਸਿਗਨਲ ਦੇਣਾ ਤੂੰ ਬਾਡੀ ਨੂੰ? ਮਰ ਗਏ। ਤੇ ਬਾਡੀ ਦੇ ਲੈਣਾ। ਹੂੰ ਕੀ ਹੋਇਆ ਉਹ ਪਤਾ ਨਹੀਂ, ਕੋਈ ਟੈਨਸ਼ਨ ਲੈ ਕੇ ਚੰਗਾ ਭਲਾ ਬੈਠਾ ਸੀ, ਫੋਨ ਆਇਆ ਕਿ ਤੂੰ ਮੁੰਡੇ ਦਾ ਫੋਨ ਆਇਆ ਇੱਕਦਮ, ਤੂੰ ਕਿਸੇ ਨੇ ਜਾਣ ਕੇ ਸ਼ਰਾਰਤ ਕੀਤੀ ਆ ਕਿ ਯਾਰ ਤੁਹਾਡਾ ਮੁੰਡਾ ਫਲਾਣਾ ਨਾਮ ਆ, ਹਾਂਜੀ ਉਹ ਫਲਾਂ ਜਗ੍ਹਾ ਜੀ ਉਹਦਾ ਐਕਸੀਡੈਂਟ ਹੋ ਗਿਆ ਤੇ ਉਹ ਹਸਪਤਾਲ ਪਿਆ, ਬੜਾ ਸੀਰੀਅਸ ਕੰਡੀਸ਼ਨ। ਚੇਤਾ ਹੀ ਕੀਤਾ ਐਵੇਂ ਕਿਸੇ ਨੇ, ਏਦਾਂ ਹੁੰਦਾ ਅਕਸਰ। ਤੇ ਉਹ ਪਤਾ ਨਹੀਂ ਹਾਲੇ ਹੈਗਾ ਕਿ ਨਹੀਂ ਹੈਗਾ, ਤੇ 15 ਮਿੰਟ ਬਾਅਦ ਅੱਬਾ ਹਸਪਤਾਲ ਜਾਂ ਅੰਮੀ ਹਸਪਤਾਲ। ਇਸ ਤਰ੍ਹਾਂ ਹੀ ਸੁਣ ਕੇ ਉਹ ਦਿਮਾਗ 'ਚ ਆਵਾਜ਼ ਗਈ, ਬੋਡੀ ਖਤਮ। ਬੋਡੀ ਖਤਮ। ਠੀਕ ਆ ਜੀ। ਤੇ ਹੁਣ ਜਿਹੜਾ ਉਹ ਜਹਾਜ਼ ਵਾਲੀ ਗੱਲ ਆ ਬਾਵਾ, ਓਏ ਹੋਏ। ਉਸ ਤੋਂ ਵੱਡਾ ਕਿਹੜਾ ਮੈਸੇਜ ਦੇਣਾ ਬਾਡੀ ਨੂੰ? ਬਾਡੀ ਖਤਮ, ਪੂਰਾ ਨਿਜ਼ਾਮ ਬੀਪੀ ਉੱਤੇ ਥੱਲੇ ਹੋਇਆ ਪਿਆ, ਸ਼ੂਗਰ ਕਿਤੇ ਉੱਤੇ ਥੱਲੇ ਹੋ ਗਈ ਹੈ। ਸਹੀ ਗੱਲ। ਠੀਕ ਆ ਜੀ। ਪੱਠੇ ਮਿੱਟੀ ਹੋ ਗਏ ਨੇ। ਮਿੱਟੀ ਹੋ ਗਈ। ਇੰਨੀ ਗੱਲ ਸੁਣ ਗਈ ਕਿ ਮੇਰੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਤੇ ਪਤਾ ਨਹੀਂ ਉਹਦਾ ਕੀ ਬਣਨਾ ਹਸਪਤਾਲ। ਯਾਨੀ ਬਾਡੀ ਨੇ ਆਪਣਾ ਕੰਮ ਹੀ ਬੇਤਰਤੀਬਾ ਕਰਤਾ। ਬੇਤਰਤੀਬਾ ਕਰਤਾ। ਤੇ ਜਦੋਂ ਇਹ ਪਤਾ ਲੱਗਣਾ ਕਿ ਕਨਫਰਮ 1000% 40 ਸਕਿੰਟ ਬਾਅਦ ਜਾਵਾਂ, ਤੇ ਤੂੰ ਬਾਡੀ ਨੂੰ ਦਿੱਤਾ ਮੈਸੇਜ, ਤੇ ਤੂੰ ਕਿੱਦਾਂ ਕਹਿ ਸਕਦਾ ਕਿ ਤੇਰਾ ਦਿਲ ਚੱਲਦਾ ਰਿਹਾ ਹੋਏਗਾ ਥੱਲੇ ਤੱਕ? ਮਿੱਠਾ ਗਿਆ ਇੱਧਰ ਕੀ ਹੋ ਗਿਆ, ਉਧਰ ਨਹੀਂ ਲਗਾ ਜਾਣਾ ਅੱਲਾਹ ਕੇ ਖੈਰ, ਮਿਸਾਲ ਚ ਵੀ ਕਈ ਬੰਦੇ ਸੁਣ ਹੋ ਜਾਂਦੇ ਆ। ਮਿਸਾਲ ਦੇ ਨੂੰ ਐ ਲੱਗਣਾ ਵੀ ਜਹਾਜ਼ ਵੱਜਣ ਡਿਆ ਹੋਗਾ। ਤੂੰ ਆਸਟ੍ਰੇਲੀਆ ਜਾਣਾ ਮਿੱਠਿਆ ਲੈ ਨਾ ਟਾਈਮ ਇਨਸ਼ਾਅੱਲਾ ਜਾਵਾਂਗੇ। ਭਾਜੀ ਇੱਕ ਅੱਲਾਹ ਮਿਸਾਲ ਆ। ਵਾਫਿਦ। ਮੈਂ ਕਈਆਂ ਬੰਦੇ ਨੂੰ ਕਿਹਾ ਮੈਨੂੰ ਸਫ਼ਰ ਦਾ ਫੋਬੀਆ, ਮੈਂ ਇਸ ਤੋਂ ਸਫ਼ਰ ਕਰ ਲੈਣਾ ਕਿ ਮੈਨੂੰ ਨਹੀਂ ਮੈਂ ਤਾਂ ਤਰੀਕਾ ਦੱਸਦਾ, ਤੂੰ ਇਹ ਸ਼ੋਅ ਆਪਣਾ ਡਾਊਨਲੋਡ ਕਰ ਲਾ, ਆਸਟ੍ਰੇਲੀਆ ਜਦੋਂ ਜਹਾਜ਼ ਉੱਡੇ ਤੂੰ ਇਹ ਸ਼ੋਅ ਲਾ ਲੈਣਾ, ਕੰਨਾਂ ਨਾਲ ਐਂਟਰੀ ਲਾ ਲੈਣੀ, ਤੈਨੂੰ ਕੁਝ ਨਹੀਂ ਹੁੰਦਾ। ਮੈਂ ਫਿਰ ਬਚਾਂਗਾ। ਉਸਤਾਦ ਜੀ ਮੈਂ ਭਾਈ ਫੈਸਲ ਨੂੰ ਕਹਿੰਦਾ ਇੱਕ ਸਾਈਡ ਤੇ ਤੁਸੀਂ ਬਹਿਣਾ, ਇੱਕ ਸਾਈਡ ਤੇ ਉਸਤਾਦ ਜੀ ਨੇ ਬਹਿਣਾ। ਨਾ ਮੈਂ ਬਾਰੀ ਵਾਲੀ ਸਾਈਡ ਤੇ ਬਹਿਣਾ। ਤੂੰ ਸਾਜ ਨਾ ਬਵੀ, ਉਹ ਉਨੀ ਕੀ ਹੁੰਦੀ, ਮੈਂ ਛਾਲ ਤੇ ਮਾਰ ਲੂੰ ਬਾਹਰ। ਉਧਰੋਂ ਬਹੁਤ ਡਰ ਲੱਗਦਾ ਜੀ। ਮੈਨੂੰ ਫਿਰ ਵਾਸ਼ਰੂਮ ਚ ਤਾੜ ਦਿਓ, ਇੱਕ ਦਰਵਾਜ਼ਾ ਹੁੰਦਾ ਐਸਾ ਐਮਰਜੈਂਸੀ ਵਾਲਾ, ਉਹਦੇ ਅੱਗੇ ਤੈਨੂੰ ਭਾਉਂਗਾ, ਨਾਲ ਤੈਨੂੰ ਮੈਂ ਹੈਂਡਲ ਸਮਝਾ ਦੂੰਗਾ। ਲੋਕੇਸ਼ਨ ਮਾਰ ਕੇ ਨਾ, ਇਹ ਨਾ ਹੋਵੇ ਦਿਲ ਕਰੇ ਮਾੜਾ ਜਿਹਾ 19 ਕੀ ਹੋਵੇ ਤੂੰ ਖੋਲ ਕੇ ਛਾਲ ਮਾਰ ਦੇ, 10 ਸਕਿੰਟ ਬਾਅਦ ਜਾ ਉਹ ਕਹਿਣ ਵੀ ਸਭ ਕੁਝ ਠੀਕ ਹੈ, ਆਪ ਕੰਟਰੋਲ ਮੇ ਹੈ। ਉਹ ਭਾਵੇਂ ਕਵੇ ਭਾਜੀ ਤੇ ਰਿਕਾਰਡਿੰਗ ਲੱਗੀ ਸੀ ਸਾਡੇ ਕੋਲ, ਰਿਕਾਰਡਿੰਗ ਲੱਗ ਗਈ, ਨਹੀਂ ਏਦਾਂ ਵੀ ਹੁੰਦਾ ਨਾ, ਛਾਲ ਮਾਰ ਦੇ ਉਹ ਕਵੇ ਦਰਵਾਜ਼ਾ ਬੰਦ ਕਰੋ ਸਭ ਕੁਝ ਓਕੇ ਹੈ। ਉਹ ਮਾੜਾ ਜਿਹਾ ਕਿਹਾ ਮੈਂ ਕਹੂੰ ਜੀ ਉਹ ਤਾਂ ਛਾਲ ਮਾਰ ਚਲੋ ਅੱਲਾਹ ਕਾ ਹੁਕਮ ਕੋਈ ਬਾਤ ਨਹੀਂ। ਉਹ ਮਾੜਾ ਜਿਹਾ ਕਚਰਾ ਆ ਗਿਆ ਸੀ। ਥੱਲੇ ਛਾਲਾ ਮਾਰ ਕੇ ਕੱਢਿਆ, ਚੰਗੀ ਨਹੀਂ ਕੀਤੀ। ਸਾਜੀ ਨਹੀਂ ਥੱਲੇ ਛਾਲ ਮਾਰ ਰਿਹਾ, ਤੁਸੀਂ ਨਹੀਂ ਆਉਣਾ, ਤੁਸੀਂ ਠੀਕ ਆ ਵੀ ਠੀਕ ਆ। ਪੈਰਾਸ਼ੂਟ ਚ ਮਰਿਆ ਉਤਰ ਹੁੰਦੇ ਆ। ਲੈ ਡਰ ਨਹੀਂ। ਆ ਗੱਲ ਸਹੀ ਆ ਅੱਛਾ ਕਿ ਇਹਨੂੰ ਪੈਰਾਸ਼ੂਟ ਬੰਨ ਦਿੱਤਾ। ਰੋਲਾ ਹੋਈ ਹੈ ਜਿਹੜੀ ਮੈਂ ਤੈਨੂੰ ਲੌਜੀਕ ਉਹ ਮੇਰੀ ਰੱਖਣੀ ਆ ਕਿ ਬੰਦਾ ਮਰਦਾ ਕਿੱਦਾਂ ਵਾ ਡਰ ਜਾਂ ਕਿ ਹਿਸਾਬ ਕਿਤਾਬ ਹੁੰਦਾ। ਇੱਕ ਤੇ ਉਹ ਹੋਣਾ ਕਿ ਜੈਨਵਨ ਹੀ, ਜੇ ਹੁਣ ਇੱਕ ਬੰਦਾ ਕਾਰ 'ਚ ਜਾ ਰਿਹਾ, ਅੱਲਾ ਨਾ ਕਰੇ, ਅੱਲਾ ਮਾਫੀ ਦੇਵੇ, ਕਿੱਦਾਂ ਦੀਆਂ ਗੱਲਾਂ ਸ਼ੁਰੂ ਕਰ ਲਈਆਂ ਸੀ, ਲੇਕਿਨ ਇੱਕ ਬੰਦਾ ਕਾਰ 'ਚ ਜਾ ਰਿਹਾ, ਉਹਦਾ ਜ਼ਿਹਨ ਹੀ ਨਹੀਂ
ਇੱਕਦਮ ਐਕਸੀਡੈਂਟ ਹੋਇਆ ਤੇ ਉਹ ਫਿਜ਼ੀਕਲੀ ਜੈਨੂਇਨ ਵਿਚਾਰਾ, ਉਹਦੀ ਬਾਡੀ ਪਾਰਟ ਸੀ ਇਹ ਉਹ। ਇੱਕ ਇਹ ਕੰਡੀਸ਼ਨ ਆ ਕਿ ਕੋਈ ਚੀਜ਼ ਨਹੀਂ ਵੱਜੀ ਤੇਰੇ 'ਚ, ਕੁਝ ਵੀ ਨਹੀਂ ਹੋਇਆ ਤੈਨੂੰ, ਨਾ ਤੈਨੂੰ ਕਿਸੇ ਨੇ ਜ਼ਹਿਰ ਵਾਲਾ ਪਾਣੀ ਪਿਆਇਆ, ਨਾ ਤੇਰੇ 'ਚ ਕੋਈ ਚੀਜ਼ ਵੱਜੀ, ਨਾ ਤੈਨੂੰ ਕਿਸੇ ਨੇ ਥੱਪੜ ਮਾਰਿਆ, ਕੁਝ ਵੀ ਨਹੀਂ ਮਿੱਟੀ ਤੇ ਕੁਝ ਵੀ ਨਹੀਂ। ਓਕੇ ਕੁਝ ਵੀ ਨਹੀਂ ਹੈ ਉਸਤਾਦ ਜੀ ਨੇ ਚੰਗਾ ਤੁਸੀਂ ਕੋਟ ਕਟਾਪਾ ਕਰ ਲਓ, ਕੋਟ ਕਟਾਪੇ ਵਾਲੇ ਸਵਾਲ ਕਰ ਲਓ ਯਾਰ, ਵੈਸੇ ਇੱਟਾਂ ਮਾਰ ਮਾਰ ਦਿਓ ਬੰਦੇ For example ਗੱਲ ਜੇ ਅੱਲਾਹ ਹੁੰਦੀ ਤਾਲਾ ਹੈ। ਨੇ ਕਿਤੇ ਸੁਣੀ ਹੈ ਨਾ, ਕਿਤੇ ਆਸਟ੍ਰੇਲੀਆ ਦਾ ਸਫ਼ਰ ਪੈਣ ਲੱਗਾ ਵਾ ਉਸਤਾਦ ਜੀ, ਮੈਨੂੰ ਸਮੁੰਦਰ ਇਹੀ ਦੇ- ਸੁਣ ਜਾਣ ਦੇ ਵੀ 18 ਘੰਟੇ ਦਾ ਸਫ਼ਰ ਵਾ ਤਾਂ ਜੀ ਸਮੁੰਦਰ ਤੇ ਕਿੰਨੀ ਦੇਰ ਫਲੈਟ ਰਹਿਣੀ ਇਹ ਦੱਸੋ। ਯਾਰ ਜਿੰਨੀ ਦੇਰ ਮਰਜ਼ੀ ਰਹੇ ਤੂੰ ਆਂਡਾ ਮਾਂ ਸੁੱਟਣੇ ਆ ਯਾਰ ਯਾਰ ਤੂੰ 10-12 ਘੰਟੇ ਲੈ ਸਮੁੰਦਰ ਦੇ ਉੱਪਰ ਉਹ ਫਿਰ ਜਿਹੜਾ ਉਹ ਭੰਵਰ ਜਿਹਾ ਬਣਦਾ ਵਾ, ਕਹਿੰਦੇ ਉਹ ਜਹਾਜ਼ ਖਿੱਚਦਾ ਵਾ। ਭਾਈ ਫੈਸਲ ਮੈਨੂੰ ਉਦੋਂ ਦਾ ਹੀ ਕਿ ਜਵਾ ਕਰ, ਉਹ ਭੰਵਰ ਦੇ ਉੱਪਰੋਂ ਨਾ ਜਹਾਜ਼ ਨਾ ਇੱਕ ਖਿੱਚ ਲੈਂਦਾ ਸਮੁੰਦਰ ਐਸਾ ਵਾ ਜਿਹਦੀਆਂ ਛੱਲਾਂ ਇੰਜ ਨਹੀਂ ਆ, ਉਹ ਇੰਜ ਤਾਂ ਨੂੰ ਘੁੰਮਦਾ। ਉਹੀ ਉਹ ਭੰਵਰ ਜਿਹਾ ਬਣਦਾ, ਪੂਰਾ ਲਾਟੂ ਘੁੰਮਦਾ। ਹਾਂਜੀ ਇੰਜ ਪੂਰਾ ਰਿੰਗ ਉੱਪਰੋਂ ਆਸਟ੍ਰੇਲੀਆ ਦਾ ਥੋੜਾ ਜਿਹਾ ਇਹ ਵੀ ਰੌਲਾ ਨਾ ਕਿ ਆਸਟ੍ਰੇਲੀਆ ਦਾ ਜਹਾਜ਼ ਸਿੱਧਾ ਟ੍ਰਾਈਐਂਗਲ ਦੇ ਉੱਤੋਂ ਲੰਘਦਾ ਵਾ, ਆਹੋ ਟ੍ਰਾਈਐਂਗਲ ਹੀ ਉਹਦਾ ਜਹਾਜ਼ ਖਿੱਚ ਲੈਂਦਾ ਵਾ। ਬਰਮੂਦਾ ਟ੍ਰਾਈਐਂਗਲ। ਉਸਤਾਦ ਜੀ ਉਹ ਕੀ ਚੈਨ ਚੱਕਰ ਉਹਦਾ ਟ੍ਰਾਈਐਂਗਲ ਦੇ ਉੱਤੋਂ ਲੰਘਦਾ ਵਾ, ਤੇ ਉਹ ਕਹਿੰਦੇ ਉਹਦੇ ਉੱਤੋਂ ਬੜਾ ਬਚ ਕੇ ਲੰਘਣਾ ਪੈਂਦਾ, ਥੋੜਾ ਵੀ ਜੇ ਉਹਦੀ ਆੜ ਚ ਆ ਜੇ ਤਾਂ ਪਤਾ ਨਹੀਂ ਲੱਗਦਾ ਜਹਾਜ਼ ਕਿੱਥੇ ਗਿਆ। ਉਹ ਵੀ ਥੋੜਾ ਜਿਹਾ ਉਹ ਬੇਹੂਦਾ ਟ੍ਰਾਈਐਂਗਲ ਬਣਾਇਆ ਕਿਹਨੇ ਆ? ਉਹ ਸਮੁੰਦਰ ਦਾ ਕੁਦਰਤ ਨਾਲ ਬਣਿਆ ਉਹ। ਉਸਤਾਦ ਜੀ ਉਹ ਕਿੱਥੇ ਕਹਿੰਦੇ ਏਲੀਅਨ ਰਹਿੰਦੇ ਆ? ਬਾਹਰ ਉੱਥੇ ਆਸਟ੍ਰੇਲੀਆ ਦਾ ਹੈ ਵੈਸੇ, ਉਹ ਉੱਥੇ ਆਸਟ੍ਰੇਲੀਅਨ ਰਹਿੰਦੇ ਆ ਭਰਾਵਾ, ਏਲੀਅਨ ਚੰਨ ਵੀ ਪੂਰਾ ਵਾ, ਗੱਲਾਂ ਵੀ ਕੁਛ ਇਦਾਂ ਦੀਆਂ ਹੋਣੀਆਂ ਨੇ ਸਾਜ। ਹਿਸਾਬ ਕਿਤਾਬ। ਚਲੋ ਅੱਲਾ ਖੈਰ ਕਰ। ਇਹ ਰਾਤ ਦੀ ਫਲੈਟ ਆ। ਮਿੱਠਾ ਜੀ ਕੀ ਗੱਲ ਆ, ਤੂੰ ਸ਼ੇਰ ਨਹੀਂ ਸੁਣਿਆ ਹਾਏ ਉਹ ਜਿਹੜਾ ये गलत है शराब की तारीफ के इसका जहनों पे राज होता है, ठीक है, मैं बच भी जाता तो एक रोज मरने वाला था। ਇੱਥੇ ਹਰ ਚਰ नहीं ठहर जा यार, ਖਲੋ ਜਾ। ਓਏ ਹੋਏ ਹੋਏ क्या कहा? ये हादसा है तो ਨਾ ਕਰ ਮਾਣ। ओ तेरी ਓਏ ਫਾੜੋ ਇਹਨੂੰ। यार 2-3 दिन हुए बास मैनू, साजी दानिश दा सरा ये हादसा तो एक रोज गुजरने वाला था, मैं बच भी जाता मैं बच भी जाता तो ये हादसा तो एक रोज नहीं, मतलब चलो तुसी ओदा मीनिंग समझ लेना, ये हादसा तो एक रोज गुजरने वाला था, मैं बच भी जाता तो एक रोज मरने वाला। ਮਰਨਾ ਵਾ ਓਏ ਹੋਏ ਜੀ ਮੈਂ ਗੱਲ ਵੱਡੀ ਹੈ ਸਾਜੀ ਜਿੱਧਰੋਂ ਵੀ ਕੀਤੀ। ਹਾਂ कि तू इथों अल्लाह ने बचा लिया, वो बच गया, शुक्र आ सेहतमंद हो, लेकिन एंड तो मरना ਐਂਡ ਮਾਉ ਤਾਜੀ ਮਰਨਾ ਤੇ ਹੈਗਾ ਹੁਣ, ਐਵੇਂ ਉਹ ਤਾਂ 에ਅਰ ਹੋਸਟ ਨੇ ਠੋਡੇ ਖਾ ਖਾ ਮਰਨਾ ਵੀ ਮੇਰੀ ਮੈਯਤ ਪਈ ਹੋਵੇ ਠੋਡੇ ਮਾਰ ਸੋਪਰ। ਤੈਨੂੰ ਪਤਾ ਵਾ ਜਿਹੜੇ ਵੱਡੇ ਲੋਕ ਇਹ ਜਿਹੜੇ ਕੀ ਕਹਿੰਦੇ ਨੇ, ਤੈਨੂੰ ਮੈਂ 36000 ਵਾਰੀ ਟੀ ਟਾਈਮ 'ਚ ਗੱਲ ਸਮਝਾਈ, ਤੇਰੀ ਸਮਝ ਨਹੀਂ ਗੱਲ ਆਉਂਦੀ, ਉਹ ਗੱਲ ਸੋਚ ਕੇ ਆਪਣੇ ਆਪ ਨੂੰ ਹੌਸਲਾ ਦੇ। ਮੈਨੂੰ ਇਹੀ ਮਾਹਿਰੀਨ ਕਹਿੰਦੇ ਨੇ ਕਿ ਕਾਰ ਦਾ ਸਫ਼ਰ ਜਹਾਜ਼ ਦੇ ਸਫ਼ਰ ਨਾਲੋਂ ਜ਼ਿਆਦਾ ਡੇਂਜਰ ਆ। ਅਗਰ ਤੁਸੀਂ ਆਪਣੇ ਘਰੋਂ ਦਫ਼ਤਰ ਜਾਂਦੇ ਹੋ ਨਾ ਕਾਰ 'ਚ, ਉਹਦੇ 'ਚ ਚਾਂਸਿਸ ਜ਼ਿਆਦਾ ਨੇ 19 ਕੀ ਹੁੰਦੇ, ਜਹਾਜ਼ 'ਚ ਘੱਟ ਨੇ। ਜਾ ਚ ਘਟ ਨੇ ਲੇਕਿਨ ਸਿਰਫ ਜਹਾਜ਼ ਦਾ ਇੱਕ ਰੌਲਾ ਕਿ ਅਗਰ ਜਹਾਜ਼ 'ਚ ਹੋ ਗਏ, ਹਾਂ ਤੇ ਫਿਰ ਉਹ ਇਹੀ ਪੂਰਾ ਤਾਂ ਹੀ ਰੌਲਾ। ਹਾਂ ਵੀ ਹੁਣ ਇਹ ਥੋੜਾ ਜਿਹਾ ਹੈ ਰੌਲਾ ਸਕਾਈ। ਕਾਰ ਚ ਝਰੀਟਾਂ ਝਰੂਟਾਂ ਵਾ ਮਿੱਠਾ ਜੀ, ਉੱਥੇ ਬੰਦਾ ਆਵਾਜ਼ ਕਾਰ ਨੂੰ ਢੱਠੇ ਪੁੱਲ ਤੇ ਲਾ ਸਕਦਾ ਵਾ, ਕਾਰ ਤੋਂ ਅੰਡਰਪਾਸ ਥੱਲੇ ਲਾ ਸਕਦਾ, ਜਹਾਜ਼ ਕਿੱਥੇ ਲਾਂਗੇ ਸਾਈਡ ਤੇ ਮੁੰਡਾ ਦੇ 18 ਘੰਟੇ ਤੋਂ ਉੱਪਰ ਹੀ ਆ। ਨਹੀਂ ਲੇਕਿਨ ਹੁੰਦਾ ਹੀ ਨਹੀਂ ਨਾ, 0 ਪੁਆਇੰਟ ਤੋਂ ਵੀ ਕਿੰਨਾ ਘੱਟ ਉਹਦਾ ਔਰ ਚਾਂਸ। ਮੈਨੂੰ ਪਤਾ ਲੱਗਾ ਜਿਸ ਬੰਦੇ ਨੂੰ ਹਲਕੀ ਤਬੀਅਤ ਡਾਊਨ ਹੋਵੇ ਨਾ, ਆਸਟ੍ਰੇਲੀਅਨ ਵਾਲੇ ਥੱਲੇ ਸੁੱਟ ਦਿੰਦੇ ਆ, ਇਹ ਬਾਜੀ ਪਾਉਂਦੇ ਪੂਰੀ। ਨਹੀਂ ਮਿੱਠਾ ਜੀ, ਸਿਰਫ ਮੈਂ ਜਦੋਂ ਟ੍ਰਾਈਐਂਗਲ ਆਉਣ ਲੱਗੇਗਾ ਨਾ, ਤੈਨੂੰ ਵੇਖੀ ਤੈਨੂੰ ਜਹਾਜ਼ 'ਚ ਫੀਲ ਹੋਏਗਾ ਕਿ ਕੋਈ ਚੀਜ਼ ਖਿੱਚ ਰਹੀ ਹੈ, ਤੇ ਜਹਾਜ਼ ਉੱਥੇ ਫਾਈਟ ਕਰਦਾ ਥੋੜੀ ਟ੍ਰਾਈਐਂਗਲ। ਤੇ ਉਹ ਪੈਰਟ ਪਰੋਂ ਲੈ ਜਾਵੇ, ਮੈਨੂੰ ਕੱਲੇ ਨੂੰ ਖਿਚਾਉਣਾ ਉਹਨੇ। ਮੈਂ ਤੈਨੂੰ ਉੱਥੇ ਦੱਸ ਦੂੰਗਾ ਨਾ, ਤੂੰ ਉੱਥੇ ਅੱਖ ਲਾ ਲਈ। ਸਿਰਫ 3 ਮਿੰਟ ਦਾ ਰਾਹ ਵਾ ਉਥੋਂ। ਸੁੱਤੇ ਨੂੰ ਖਿੱਚਦਾ, ਸੁੱਤੇ ਨੂੰ ਤੇਰਾ ਦਿਮਾਗ ਨਹੀਂ ਨਾ ਖਿੱਚੂਗਾ। ਇਹ ਨਾ ਹੋਵੇ ਮੈਂ ਸੁੱਤਾ ਸੌਵਾਂ ਤੁਸੀਂ ਕੋਲ ਮਿੱਠਾ ਖਿੱਚਿਆ ਗਿਆ ਤਾਂ ਜੀ ਥੱਲੇ ਜਾਵਾਂ। ਉਹ ਤੋਂ ਕਿਸੇ ਹੋਰ ਮੁਲਕ ਥਾਣੀ ਲੈ ਜਾਓ। ਇਹ ਜਿਹੜੀ ਮੈਂ ਗੱਲ ਕਰ ਰਿਹਾ ਉਹਦੀ ਸਮਝ ਆ ਰਹੀ? ਇੱਥੇ ਬੈਠਾ ਡਰ ਗਿਆ ਨਾ, ਸਿਰਫ ਮੈਂ ਗੱਲ ਕੀਤੀ, ਉਹਨੇ ਦਿਮਾਗ ਨੂੰ ਆਰਡਰ ਦਿੱਤਾ, ਉਹਦਾ ਬਾਡੀ ਵੀ ਉਹਦੇ ਨਾਲ ਐਰੋ। ਐਰੋ ਹੁਣ ਇਹਦੀ ਜਗ੍ਹਾ ਤੇ ਹੁਣ ਇਹਦੀ ਪਾਵਰ ਵਧਾ ਲਾ, ਇਹਦੀ ਸੋਚ ਦੀ ਇੰਨੀ ਪਾਵਰ ਵਧਾ ਲਾ ਕਿ ਐਲਾਨ ਹੀ ਸੁਣ ਲਿਆ ਜਹਾਜ਼ 'ਚ ਕਿ ਵੀ ਅਸੀਂ 40 ਸਕਿੰਟ ਬਾਅਦ ਨੱਥੀ ਹਾਂ। ਉਹ 40 ਸਕਿੰਟ ਤੈਨੂੰ ਲੱਗਦਾ ਕਿ 40 ਸਕਿੰਟ ਜ਼ਿੰਦਾ ਰਹੇਗਾ? ਐਡੀ ਵੱਡੀ ਗੱਲ ਸੁਣ ਕੇ 1 ਸੈਕਿੰਡ ਜੀ ਸਾਜ ਜੀ ਹਲੇ ਕੁਛ ਵੀ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਕਿ ਸਾਰੇ ਬੰਦੇ ਥੱਲੇ ਹੀ ਵੱਜ ਕੇ ਹੀ ਅੱਲਾ ਨਾ ਕਰੇ ਕੁਝ ਹੁੰਦਾ ਹੋਣਾ ਰਸਤੇ 'ਚ। ਸੋਚ ਕੇ ਕੋਈ ਆ ਬਹਾਦਰ ਜਿਹਦੇ ਅੰਦਰ ਜ਼ਿੰਦਾ ਵਾ, ਜਿਹਦੇ ਅੰਦਰ ਤਕਵਾ ਜ਼ਿੰਦਾ ਵਾ। ਕਈ ਐਸੇ ਵੀ ਹੁੰਦੇ ਨੇ ਜ਼ਿਆਦਾ ਜੋ ਕਹਿੰਦੇ ਨੇ ਓਏ ਹੌਸਲਾ ਕਰੋ, ਪੜ੍ਹ ਲਓ ਕੁਛ, ਖੈਰ ਆ ਇਹ ਦੁਨੀਆ ਏਦਾਂ, ਕੋਈ ਇਦਾਂ ਵੀ ਆਵਾਜ਼ਾਂ ਲਾਉਂਦੇ ਨੇ ਸਮਝਾਉਂਦੇ ਦੂਸਰੇ। ਹਾਂ, ਤੇ ਓਏ ਹੁਣ ਇਹੋ ਜਿਹੇ ਨੂੰ ਸਮਝਾਉਣਾ ਆਵੇ ਕੋਈ ਬੰਦਾ, ਓਏ ਕਾਕਾ ਤੂੰ ਦੇਖੇ ਤੇ ਕਾਕਾ ਹੈ ਹੀ ਨਹੀਂ, ਕਾਕਾ ਹੈ ਹੀ ਨਹੀਂ। ਕਹਵੇ ਲਓ ਕਾਕਾ ਹੈ नहीं, ਉਸ ਤੋਂ ਬਾਅਦ ਇੱਕਦਮ ਐਲਾਨ ਹੋਵੇ हमने हालात पे काबू पा लिया है, थोड़ा सा मसला था, अल्लाह का शुक्र हमारा इंजन चल पड़ा है, लेकिन ये गया। ਇਹ ਗਿਆ ਤੁਸੀਂ ਕਿ ਤਕਵਾ ਲਈ ਜ਼ਾਤ ਬੜਾ ਮਜ਼ਬੂਤ ਆ। ਹੁਣ ਐਂਜ਼ਾਇਟੀ, ਬਿਮਾਰੀਆਂ, ਡਿਪਰੈਸ਼ਨ ਸਾਰਾ ਕੁਝ ਅੱਲਾਹ ਤਾਲਾ ਦੀ ਜ਼ਾਤ ਵੱਲੋਂ ਹੁੰਦਾ। ਤਾਜੀ ਮਿੱਠਾ ਮਰ ਗਿਆ, ਮਰਨ ਤੋਂ ਬਾਅਦ ਵੀ ਇਹਨੇ ਇੱਕ ਦੋ ਪੋਜ਼ ਲੈ ਲਏ। ਤੇ ਬਾਈ ਰੋਡ ਸਾਜੀ ਚਲੇ ਜਾਓ, ਇਹ ਨਹੀਂ ਹੋ ਸਕਦਾ ਬਾਈ ਰੋਡ ਮਿੱਠਾ। ਹਾਂ बाई रोड तू सेफ समझदा वा ऑस्ट्रेलिया जाना?
ਡੰਕੀ ਲਾ ਕੇ ਚੱਲ ਜਾਂਦੇ। ਓਏ ਇੰਨੇ ਡੰਗੀ ਲਾ ਕੇ ਸੇਵ ਆ। ਓਏ ਮੇਰੇ ਮੋਲਾ। ਅੱਛਾ ਇਹਨੂੰ ਸਿਰਫ ਇਹ ਫੋਬੀਆ ਵਾ ਕਿ ਵੀ ਅਸੀਂ ਉੱਤੇ ਆ ਤੇ ਉੱਥੇ ਇਹਨੂੰ ਫੋਬੀਆ ਇਹ ਆ ਕਿ ਉੱਥੇ ਅਸੀਂ ਕਰ ਕੁਛ ਨਹੀਂ ਸਕਦੇ। ਕਰ ਕੁਝ ਹਾਂਜੀ ਥੱਲੇ ਦਾ ਨੂੰ ਇਹ ਆ ਵੀ ਮੈਂ ਇੱਧਰ ਵੜ ਜਾਊਂਗਾ, ਮੈਂ ਉੱਧਰ ਚੱਲ ਜਾਊਂਗਾ, ਮੈਂ ਛੱਤ ਤੇ ਗੱਦੀ ਲਾ ਲੂੰਗਾ, ਮੈਨੂੰ ਹਸਪਤਾਲ ਤੇ ਲੈ ਜਾਣਗੇ, ਮੈਨੂੰ ਆਹ ਹੋ ਸਕਦਾ ਚਾਂਸ, ਇਹ ਉਹਨੂੰ ਚਾਂਸਿਸ ਸਮਝ ਰਿਹਾ ਕਿ ਹੋ ਸਕਦਾ ਮੈਂ ਬਚ ਜਾਵਾਂ। ਜ਼ਮੀਨੀ ਮਾਮਲਾ ਹਾਂ ਇਹ ਉੱਤੋਂ ਡਰਦਾ, ਇਹੀ ਕਰੋ ਲੈਣਾ ਉਸਤਾਦ ਜੀ ਇਹੀ ਕਿ ਉੱਥੇ ਮੈਂ ਕਰ ਕੀ ਲਊਂਗਾ, ਬੇਬਸ ਆ। ਬੇਬਸ ਹਾਂ ਇੱਥੋਂ ਹੁਣ ਡਰ। ਥੱਲੇ ਵਾਲਾ ਨਾ ਕਰੇ, ਤੁਸੀਂ ਕਿਤੇ ਇਸ਼ਾਰੇ ਤੇ ਤੁਹਾਡੀ ਗੱਡੀ ਵੱਜ ਵੀ ਜਾਂਦੀ, ਪਿੱਛੋਂ ਜਾਮਾ ਤੁਹਾਡੇ ਇੱਥੇ ਵੱਜਦਾ, ਪਤਾ ਤਾਂ ਹੋ ਸਿਵਲ 'ਚ ਜਾਣਾ ਵਾ, ਫਲੈਟ 'ਚ ਜਾਣਾ, ਜਹਾਜ਼ 'ਚ ਹੁਣ ਮੇਰੀ ਕਰਕੇ ਨਾ ਜਹਾਜ਼ ਮੋੜਨਾ ਵਾ ਨਾ ਅੱਜ ਕੋਈ ਐਸਾ ਨਹੀਂ ਤੇਰਾ ਕਰਕੇ ਕਦੀ ਵੀ ਨਹੀਂ ਮੋੜਨਾ ਉਹਨਾਂ ਨੇ। ਮੈਂ ਉਹ ਕਿਸੇ ਦਾ ਕਰਕੇ ਵੀ ਨਹੀਂ ਮੋੜਦੇ ਭਾਈ, ਉਹਨਾਂ ਦਾ ਸਕੂਲ ਆ, ਉਹਨਾਂ ਨੇ ਜਿੱਥੋਂ ਜਹਾਜ਼ ਲਿਆ 2.5 ਸਾਲ ਹੋ ਗਏ ਉੱਥੇ ਨਹੀਂ ਮੋੜਨ ਦੇ। ਧਾਰਾ ਫੜਿਆ ਜੀ। ਆਹੋ ਤੂੰ ਕਿੰਨੀ ਵਾਰੀ ਸਫ਼ਰ ਕੀਤਾ ਜਹਾਜ਼ 'ਚ? ਮੈਂ ਬੇਭਾਵਰੀ ਕੀਤਾ ਕੋਈ 10-12 ਵਾਰੀ ਕਰ ਤੇ ਲਿਆ। ਫਿਰ ਕਾਹਦੋਂ ਡਾਲਾ ਲੈਣ, ਮੈਂ ਦੱਸੀ ਨਹੀਂ, ਮੈਨੂੰ ਉਹਨੇ ਟਿਕਟ ਭੇਜੀ ਹੈ ਸਕਾਈ ਨੇ, ਉਹ ਜਿਹੜਾ ਜਹਾਜ਼ ਆ ਨਾ PIA ਦਾ ਵਾ। ਓਏ ਨਹੀਂ PIA ਬੜੀ ਅੱਛੀ 에ਅਰਲਾਈਨ ਆ, ਲੇਕਿਨ ਉਹਦੀ ਅੱਜ ਕੱਲ ਜ਼ਰਾ ਥੋੜੀ ਉਹਦੀ ਉਹ ਹਵਾ ਅੱਛੀ ਨਹੀਂ ਚੱਲ ਰਹੀ। ਇਹ ਸਕਾਈ ਸਾਹਿਬ ਔਰ ਨਹੀਂ ਸਕਾਈ ਸਾਹਿਬ ਨਹੀਂ, ਉਹ ਕਹਿੰਦਾ ਭਾਈ ਉਹਨਾਂ ਡੇਟਾ ਦਾ PIA ਦੀ ਮਿਲ ਰਹੀ ਸੀ, ਮੈਂ ਵੀ ਉਹਨੂੰ ਕਿਹਾ 1946 ਦਾ ਉਹ ਬਣਿਆ ਜਹਾਜ਼ ਹਾਂਜੀ 80 ਸਾਲ ਪੁਰਾਣਾ ਵਾ ਜਿਹ 'ਚ ਜਾਣਾ ਵਾ। ਜੀ। ਇਹ ਮੈਂ ਸਿਰਫ ਜਹਾਜ਼ ਚੈਕਿੰਗ ਦੇ ਤੌਰ ਤੇ ਬਹਿਣਾ ਵਾ ਭਰਾਵਾ, ਤੂੰ ਮੇਰੀ ਕਿਤੇ ਡੈੱਡ ਬੋਡੀ ਨੂੰ ਉੱਥੇ ਲਾਫਟਰ ਦੇਣੇ ਆ, ਤੂੰ ਮੇਰੇ ਕੋਲ ਵੀਡੀਓ ਕਾਲ ਤੇ ਭਾਈ ਤੁਸੀਂ ਮੇਰੇ ਕੋਲ ਸ਼ੋਅ ਕਰਾ ਲਓ, ਮੇਰਾ ਕੈਨਸਲ ਕਰਦੇ ਮੇਰਾ ਭਾਈ, ਮੇਰਾ ਵੀਜ਼ਾ ਵਿਡਰਾਅ ਕਰਾ ਲਓ, ਤੁਹਾਡੀ ਲਾਇਸੈਂਸ ਦਿਖਾਣੇ ਕਰਦੇ 1946 ਦੇ ਜਹਾਜ਼ ਪਾ ਲਿਆ, ਇਹਨਾਂ ਚੰਗਾ ਗੱਡੇ ਤੇ ਆ ਜੰਨੇ ਆ। ਤਾਜੀ ਜਾਇ ਮਸਲਾ ਭਰਾ ਇੰਨੀ ਵਾਰ ਤੂੰ ਆਸਟ੍ਰੇਲੀਆ ਗਿਆ, ਤੁਹਾਨੂੰ ਇਹ ਨਹੀਂ ਪਤਾ ਲੱਗਣਾ ਵੀ ਤੇ ਕਿਹੜਾ ਜਹਾਜ਼। ਭਾਈ ਜਾਨ PIA ਦੇ ਜਹਾਜ਼ 'ਚ ਕੀ ਹੁੰਦਾ ਵਾ, ਝਟਕੇ ਜ਼ਰੂਰ ਲੱਗਦੇ ਬੜੇ ਪੂਰੇ, ਇਹਨੂੰ ਲੱਗੇ ਆ। ਬਹੁਤ ਮਾਰ ਸਭ ਤੋਂ ਪਹਿਲੇ ਜਦੋਂ ਗਏ ਨਾ ਤੁਹਾਨੂੰ ਕਨਫਰਮ ਤੁਹਾਡਾ ਦਿਲ ਉੱਤੇ ਥੱਲੇ ਹੋ ਜਾਂਦਾ ਵਾ। ਹਾਂਜੀ ਉਹ ਤੇ 2.5 ਘੰਟੇ ਦਾ ਸਫ਼ਰ ਆ ਦੁਬਈ ਦਾ, ਚਲੋ ਇੱਥੇ ਤੇ 17 ਘੰਟੇ ਇਹਦੀ ਕੀ ਵਜ੍ਹਾ ਤੇ ਸਰ? ਜਹਾਜ਼ ਵੀ PIA ਦਾ, ਤੇ ਇੱਥੇ ਤਾਂ ਚੰਗੀ ਭਲੀ 18 ਘੰਟੇ ਮੁਸਲਸਲ ਤੁਸੀਂ 10 ਕਰੋੜ ਵਾਲੀ ਗੱਡੀ ਚਲਾਓ, ਉਹ ਹੀਟ ਅਪ ਹੋ ਜਾਂਦੀ। ਉਹ ਹੀਟ ਅਪ ਤੋ ਫੇਰ ਜਹਾਜ਼ ਲੇਕਿਨ ਅੱਲਾਹ ਖੈਰ ਕਰੇ। ਅੱਲਾ ਬਿਹਤਰ ਫੈਸਲਾ ਕਰੇ। PIA ਦੇ ਜਹਾਜ਼ ਦੇ ਵਿੱਚ ਪਹਿਲੀ ਵਾਰੀ ਮੈਂ ਕਸਮੇ ਵੀ ਮੈਂ 1000 ਨਫਲ ਸੁੱਖ ਲਿਆ ਸੀ, ਮੌਲਾ ਮੈਂ ਖੈਰ ਵਾਫੀ ਨੂੰ ਥੱਲੇ ਜਾਵਾਂ, ਮੈਂ 1000 ਨਫਲ ਪੜੂੰਗਾ। ਮਿੱਠੇ ਟਾਪ ਤੇ ਵੀ ਨਹੀਂ ਨਾ ਪੜੇ, ਉਹ ਮੈਂ ਅੱਗੋਂ ਫਿਰ ਆ ਰਿਹਾ 18 ਘੰਟੇ। ਉਹ ਉਹਨਾਂ ਜ਼ਰਬ ਕਰ ਲਾ 18000 ਲੱਖ ਸੁਖਣਾ ਪਵੇ, ਲੇਕਿਨ ਨਹੀਂ ਸਕਾਈ ਸਾਹਿਬ ਨੂੰ ਨਹੀਂ ਉਸ ਜਹਾਜ਼ ਦੇ ਵਿੱਚ ਜਗ੍ਹਾ ਬਣੀ, ਉੱਥੇ ਤੂੰ ਪਿਛਲੇ ਤੇ 500 ਪੜੀ ਨਾ, 18 ਘੰਟੇ ਤੇਰੇ ਕੋਲ ਟਾਈਮ ਹੋਣਾ ਉਹ ਤੇ ਪੜੀ। ਅੱਛਾ ਮਾਸ਼ਾਅੱਲਾ ਨਫਲਾਂ ਵਾਸਤੇ ਨੇ ਜਗ੍ਹਾ ਬਣਾਈ ਆ, ਡੈਡ ਬੋਡੀਆਂ ਪਾਉਣ ਵਾਸਤੇ ਨਹੀਂ ਕੋਈ ਬੰਦਾ ਕੋਈ ਆਰਾਮ ਕਾਲੇ ਵੀ ਦੱਸ ਉਹ ਅੱਲਾ ਫਿਰ ਮੈਂ ਜਿੰਨੇ ਘੰਟੇ ਸਫ਼ਰ ਆ ਉਹਨੇ ਘੰਟੇ ਤੇਰੇ ਤੇ ਕੈਮਰਾ ਲਾ ਕੇ ਤੇਰੀ ਵੀਡੀਓ ਬਣਾਉਣੀ। ਅੱਜ ਬਣਾਉਣੀ ਆ। ਉਹਨੂੰ ਸਕਾਈ ਸਾਹਿਬ ਨੇ ਨਾ ਕਿਹਾ ਮੈਂ ਤੁਹਾਨੂੰ ਸਫ਼ਰ ਦੀਆਂ ਹਥਿਆਤਾਂ ਦੱਸਣੀ, ਮੈਂ ਕਹਿੰਦਾ ਸਕਾਈ ਉਹਨੇ ਜਾਨ ਸਕਾਈ ਪਈ। ਸਕਾਈ ਦਾ ਕੀ ਜਾਣਾ ਵਾ, ਜ਼ਿਆਦਾ ਤੋਂ ਜ਼ਿਆਦਾ ਇਹ ਕਰੂਗਾ ਵੀ ਭਾਜੀ ਉਹ ਇੱਥੇ ਫੋਨ ਕਰ ਦੂੰ, ਅਗਲੇ ਸਾਲ ਹੋਰ ਕਾਮੇਡੀਅਨ ਬੁਲਾ ਲਾਂਗੇ, ਅੱਛਾ ਕੈਸਾ ਉਹਨੂੰ ਇੰਨਾ ਕੀ ਫਰਕ ਪੈਣਾ ਬਸ। ਉੱਥੇ ਕੋਈ ਕਰੈਕਟਰ ਤੁਸੀਂ ਰੱਖਣਾ ਜਿਹੜਾ ਤੁਹਾਨੂੰ ਕੰਨ ਚ ਆ ਕੇ ਐਵੇਂ ਕੁਝ ਫਾਲਣ ਲਿਆਂਦਾ? ਉਹ ਯਾਰ ਮਲਕੂ ਸਾਹਿਬ ਵੀ ਜਾ ਰਹੇ ਸਾਡਾ। ਤੇ ਖੈਰ ਨਾ ਜਾਣ ਮਲਕੂ ਸਾਹਿਬ, ਉਹ ਸਕਾਈ ਸਾਹਿਬ ਤੇ ਮਲਕ ਨਿਸ਼ਾਨ ਸਾਹਿਬ ਜਿਹੜੇ ਬੁਲਾਇਆ ਸਾਨੂੰ, ਤੁਸੀਂ ਐਜ਼ ਅ ਸੈਲੈਬ੍ਰਿਟੀ ਆ, ਉਹ ਜਹਾਜ਼ ਤੁਸੀਂ ਘਰਾਂ 'ਚ ਕੰਮ ਕਰਨੀ ਵਾਲਿਆਂ ਨੂੰ ਦੇਣ ਦੇ ਮੈਨੂੰ, ਉਹ ਕੰਮ ਉਹ ਵੀ PIA ਨੂੰ ਤੂੰ ਕੀ ਸਮਝਦਾ? ਮੈਂ ਕੱਖ ਵੀ ਨਹੀਂ ਸਮਝਦਾ। ਉਹ ਬੜਾ ਟਾਪ ਤੇ ਰਿਹਾ ਉਹ ਰਿਹਾ ਵਾ ਨਾ, ਉਹ ਦੁਨੀਆ ਦਾ ਵਾਹਦ ਜਹਾਜ਼ ਆ PIA, ਜਿਹਦੀ ਡਾਇਰੈਕਟ ਫਲਾਈਟ ਹੁੰਦੀ ਸੀ ਪਾਕਿਸਤਾਨ ਤੋਂ USA, ਉਹ ਅਮਰੀਕਾ ਹੁੰਦੀ ਸੀ। ਬਗੈਰ ਰਸਤੇ 'ਚ ਪੌਜ਼ ਨਹੀਂ ਲੈਂਦਾ, ਹਾਂਜੀ। ਉਹ ਓਵਰਲੈਪ ਵੀ ਨਹੀਂ ਕਰਦਾ। ਬਾਰਿਸ਼ਾਂ ਚ ਉੱਡਿਆ ਵਸਤਾ ਜੀ, ਧੁੰਦਾਂ ਚ ਇੱਥੋਂ ਉੱਡਿਆ। ਉੱਡਿਆ ਅਮਰੀਕਾ ਲੱਥਾ ਜਾ ਕੇ, ਕਿੰਨੇ ਸਾਲ ਵਿਦਆਊਟ ਹਾਦਸਾ, ਕਿੰਨੇ ਸਾਲਾਂ ਬਾਅਦ ਲੱਥੇ ਕਿੰਨੇ ਸਾਲ ਡੇਲੀ ਜਾਂਦਾ ਰਿਹਾ ਵਾ। ਰੈਗੂਲਰ ਯਾਨੀ ਕਿ ਹੁਣ ਆਸਟ੍ਰੇਲੀਆ ਜਾ ਰਿਹਾ, ਇੱਧਰ ਸੁਣ ਮੈਂ ਤੈਨੂੰ ਦੱਸਦਾ, ਆਸਟ੍ਰੇਲੀਆ ਤੂੰ ਜਾ ਰਿਹਾ ਅੱਜ ਤੋਂ 1 ਮਹੀਨਾ ਬਾਅਦ, ਇੱਕ ਮਿਸਾਲ ਹੈ, ਇੱਧਰ ਸੁਣ, ਹਾਂਜੀ 1 ਮਹੀਨਾ ਬਾਅਦ ਤੂੰ ਆਸਟ੍ਰੇਲੀਆ ਜਾ ਰਿਹਾ, 1 ਮਹੀਨੇ 'ਚ ਕਿੰਨੇ ਦਿਨ? 30 ਦਿਨ 30 ਦਿਨ। 30 ਦਿਨਾਂ ਦੇ ਵਿੱਚ 300 ਫਲੈਟ ਪਾਕਿਸਤਾਨ ਚੋਂ ਉੱਡ ਕੇ ਆਸਟ੍ਰੇਲੀਆ ਜਾਣੀ, ਮੁਖਤਲਿਫ ਅੱਲਾ ਖੈਰ ਕਰੇ, ਅੱਲਾ ਖੈਰ। ਤੇ ਤੈਨੂੰ ਇੱਕ ਵੀ ਖਬਰ ਨਹੀਂ ਮਿਲਣੀ ਇਨਸ਼ਾਅੱਲਾ ਤਾਲਾ, ਤੇ ਤੇਰੇ ਨਾਲ ਹੀ ਹੋਣਾ ਸਾਰਾ ਕੁਝ। ਤਾਈ ਟਿਕਟੋਕ ਭਰਿਆ ਪਿਆ ਵਾ, ਜਹਾਜ਼ ਉੱਡਦਾ ਹੀ ਥੱਲੇ ਡਿਆ ਗਿਆ। ਨਹੀਂ ਭਰਿਆ ਪਿਆ, ਕਿੱਥੇ ਆ, ਕਿੱਥੇ ਭਰਿਆ ਪਿਆ? ਇਹ ਆਈ ਆ। ਓਏ ਉਹ ਤੇ ਪੁਰਾਣੀਆਂ ਪਈਆਂ ਅੱਛਾ ਮੈਂ ਜਿੰਨਾ ਸੋਚਦਾ ਉਹ ਖਬਰਾਂ ਵੀ ਉਦਾਂ ਦੀਆਂ ਅੱਛਾ ਤੂੰ ਉਹ ਐਪ ਕਰੋ ਜਿਹੜੀ 24 ਜਿਹੜੀ ਉਹ ਕੀ ਆ ਜਿੱਥੋਂ ਦੇਖੀਦਾ ਵੀ ਸਾਡਾ ਜਹਾਜ਼ ਕਿੱਥੇ ਫਲਾਈ ਜਾ ਰਿਹਾ। ਜਹਾਜ਼ ਫਲਾਈ ਵਾਲੀ ਦੂਜੀ, ਉਹਦੇ ਚ ਤੂੰ ਦੇਖੀ ਵੀ 50,000 ਜਹਾਜ਼ ਸੇਮ ਟਾਈਮ ਉੱਡ ਰਿਹਾ, ਉਹ ਚ ਤੇਰਾ ਹੀ ਹੋਣਾ ਵਾ ਵੀ ਜਿੰਨੇ ਥੱਲੇ। ਉਹ ਤਾਂ ਉਹ ਉਹਨਾਂ ਕੋਲ ਤਸਵੀਰ ਖਿੱਚੀ ਹੋਈ ਆ, ਜਹਾਜ਼ ਉੱਡੀ ਜਾਂਦਾ। ਨਹੀਂ ਤਸਵੀਰ ਨਹੀਂ ਖਿੱਚੀ ਹੋਈ, ਉੱਥੋਂ ਇੱਥੇ ਬੈਠਾ ਬੰਦਾ ਦੇਖ ਲੇਗਾ, ਯਾਨੀ ਅਸੀਂ ਜਾ ਰਹੇ ਨਾ ਇਹ ਦੇਖ ਲੇਗਾ ਕਿ ਵੀ ਮਿੱਠੇ ਹੋਣੀ ਕਿੱਥੇ ਪਹੁੰਚ ਗਏ ਨੇ, ਉਤਰ ਗਏ ਨੇ, ਲੈਂਡ ਕਰ ਗਏ ਨੇ। ਹਾਂਜੀ ਉਹ ਇਦਾਂ ਉੱਡਦਾ ਵਾ ਜਹਾਜ਼। ਦੋਨੀ ਬਾਦਸ਼ਾਹ ਤੂੰ ਤਾਂ ਸਬਰ ਕਰ, PIA ਉਹ ਜਹਾਜ਼ ਵਾ, ਤੂੰ ਮਰਦਾ ਵੀ ਹੋਵੇ ਤੈਨੂੰ ਕਿਹੜੀ ਗੋਲੀ ਦੇਣਗੇ? ਗੈਸਟੋਫਿਲ ਲੈ ਤੈਨੂੰ ਗੈਸ। ਨਹੀਂ। ਬਸ ਉਹ ਪੱਗਾਂ ਵਾਲੇ ਵੇਟਰ ਵਿੱਚ ਨਹੀਂ ਇੱਕ ਮਿੰਟ ਰੁਕੀ ਉਸਤਾਦ ਜੀ, ਮੈਂ ਜੇ ਕਰ ਲਵਾਂ ਮੈਂ ਤੈਨੂੰ ਦਿਖਾਉਣਾ, ਠਹਿਰ ਜਾ। ਆਹੋ ਤੂੰ ਇੱਥੋਂ ਬੈਠਾ ਦੇਖ ਲੇਗਾ ਕਿ ਇੱਥੋਂ ਉੱਡ ਗਏ ਨੇ, ਉਸਤਾਦ ਜੀ ਨਹੀਂ ਪਹੁੰਚ ਇੱਥੇ ਗਏ। ਪਹੁੰਚ ਗਏ ਨੇ, ਇੱਥੇ ਪਹੁੰਚ ਆਹੋ ਗਏ ਨੇ। ਉਸਤਾਦ ਜੀ ਯਾਰ ਬਾਕੀ ਫਲੈਟਾਂ ਦੇ ਵਿੱਚ ਲੜਕੀਆਂ ਵਾ ਉਸ ਡਰਾਈਵਰ ਸ਼ਰਟ ਐ ਬਰਗਰ ਫੜਾਉਂਦੀਆਂ, PIA ਦੇ ਵਿੱਚ ਐਡੇ ਕੜੇ ਪਾਏ, ਫਰੋਜੇ ਪਾਏ ਹੋਏ, ਇੰਜ ਕਰ ਕੀ ਖਾਣਾ ਹੀ ਹੋਏ, ਇੰਜ ਮਾਰ ਕੇ ਪੁੱਛਦੇ ਵੀ ਤੇਰੀ ਪਹਿਲੇ ਰੂਹ ਮਰੀ, ਉਹ ਤੋਂ ਥੱਪੜਾ ਸਾ ਕਰਾਉਂਦਾ ਵਾ। ਆਹੋ ਉਹ ਪੈਰ ਚੱਲਦੇ ਜਹਾਜ਼ ਦੇ ਪੈਰਟ ਪਿੱਛੇ ਆਂਦਾ ਕੀ ਕੁਝ ਖਾਦਾ ਪੀਤਾ ਕਿ ਨਹੀਂ, ਐਸੀ ਪੇਂਡੂ ਫਲੈਟ ਆ। ਸਾਡੇ ਵੀ ਚਲਾ ਲੈਂਦੇ ਮਿੱਠੇ।
ਹੈਂਡਲ ਛੱਡ ਕੇ ਇੰਜ ਬੈਠੇ ਹੁੰਦੇ ਆ। ਹੋਰ ਸੁਣਾ ਫਿਰ ਕਿਦਾਂ ਘਰ ਠੀਕ ਠਾਕ ਇੰਜ ਉਹ ਗੱਲਾਂ ਅੱਲਾ ਕਰਦੇ? ਰੱਖੇ ਕਰ ਸਵਾਰੀਆਂ ਵੀ ਇਸ ਤਰ੍ਹਾਂ ਦੀਆਂ ਬਹਿੰਦੀਆਂ, ਤੂੰ ਨਾਲ ਦੀ ਸਵਾਰੀ ਨੂੰ ਕਹਿੰਦਾ ਭਾਈ ਮੇਰਾ ਸਾਹ ਬੰਦ ਹੋਣ ਡਿਆ, ਤੇ ਕਹੂਗਾ ਪਤਾ ਨਹੀਂ ਭਾਈ ਮੈਂ ਤਾਂ ਯੂਜ਼ ਫੜਾ ਗਿਆ ਉਹਨੇ ਯੂਜ਼ ਪਈ ਜਾਂਦਾ। ਮੁੱਠੇ ਰਾਜ ਤੂੰ ਬਾਰੀ ਥਾਂ ਦੇਖਣਾ ਮੱਛਰੀਆਂ ਵਿੱਚ ਆ ਲੈ ਯਾਰ ਕਾਲੂ ਸਾਹਿਬ ਤੁਸੀਂ ਦੇਖਣਾ ਕਿ ਦੁਨੀਆ 'ਚ ਜਹਾਜ਼ ਕਿੰਨੇ ਇਸ ਟਾਈਮ ਉੱਡ ਰਹੇ ਨੇ। ਕੋਈ ਵੀ ਨਹੀਂ ਉੱਡਣਾ ਫਿਲਹਾਲ ਤਾਂ। 1 ਮਿੰਟ ਠਹਿਰ ਜਾ। ਉਹ ਆ ਗਏ ਉਹਦੇ ਬਹੁਤ ਸਾਰੇ ਜਾ ਆ ਜਿਹੜੇ ਜੈਲੋ ਹੋਏ ਆ ਜਿਹੜੇ ਹਾਂਜੀ ਇਹ ਜਹਾਜ਼ ਨੇ। ਇੰਨੇ ਅੱਛਾ ਇਹ ਕਿ ਬੇਲ ਡਿਗੇ ਹੋਏ ਆ। ਇਧਰ ਆ ਇਹ ਮੁੱਕ ਗਿਆ, ਇਧਰ ਹੋਰ ਆ ਗਏ। ਉਹ ਮੇਰੇ ਆ ਲਓ। ਮੋਲਾ ਓਏ ਹੋਏ ਹਾਂ ਜੀ ਜਹਾਜ਼ ਆ ਕਿ ਪਿੱਤ ਨਿਕਲੀ ਬੇਟਾ ਜਹਾਜ਼ ਨੇ ਉਹ ਏਦਾਂ ਹੀ ਦਾ ਫਲਾਈ ਕਰ ਰਹੇ ਨੇ। ਤੇ ਨਾਲੇ ਮੱਖੀਆਂ ਕਹਿੰਦੇ ਇਹ ਫਲੈਟਾਂ check ਬੰਦ ਵਾ। ਠੀਕ ਆ ਮੈਂ ਇਹਨੂੰ ਕਰ ਲਿਆ ਆ ਵੇਖੀ ਇੱਥੇ ਆ ਲੈ ਇਹ ਤਾਂ ਪੂਰੀ ਦੁਨੀਆ ਜਹਾਜ਼ ਹੀ ਬੈਠੀ ਆ ਹੈ ਲਓ। ਹੈਂ ਹਾਂਜੀ ਬੱਸਾਂ ਰੁਕੂ ਜਹਾਜ਼ ਚੱਲਣੇ ਨੇ ਉੱਤੇ ਤੁਹਾਨੂੰ ਪਰੇਸ਼ਾਨ ਕੀਤਾ। ਇਹ ਆ ਹੁਣ ਆ ਚੀਜ਼ ਆ ਗਈ ਇੱਥੇ ਆ ਜਾਣਗੇ ਆ ਨੀਲਾ ਨੀਲਾ ਕੀ ਥਾ ਜੀ ਵਿੱਚ ਸਮੁੰਦਰ। ਓਏ ਮੇਰੇ ਮੋਲਾ ਹੁਣ ਦੇਖ ਲੈ ਨੀਲਾ ਨੀਲਾ ਬਹੁਤਾ ਵਾ, ਚਿੱਟਾ ਜਿਹੜਾ ਘੱਟ ਆ। ਆ ਦੇਖ ਹੁਣ ਆੜਾ ਤੁਸੀਂ ਨੀਲੇ ਨੀਲੇ ਤੇ ਜਾ। ਓਏ ਹੋਏ 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 ਚਿੱਕੜ ਹੋਇਆ ਉਸਤਾਦ ਜੀ ਇਹਦੇ ਚਿੱਕੜ ਚਿੰਗਚੀ ਨੇ ਅਸਮਾਨ ਦੇ ਜਹਾਜ਼ ਚਿੰਗਚੀ ਨੇ ਇੰਨਾ ਸਫ਼ਰ ਹੋਣ ਡਿਆ। ਇਹ ਹੁਣ ਜਿਹੜੇ ਵਿੱਚ ਬੈਠੇ ਉਹਨਾਂ ਨੂੰ ਪਤਾ ਸੀ ਵੇਖਣ ਦੇ ਇਹਨਾਂ ਨੂੰ। ਹਾਂ ਆਹੋ ਸ਼ੋਅ ਵੇਖਣਾ ਪੂਰਾ ਆਪਣਾ। ਮੇਰੀ ਗੱਲ ਹੋਣੀ ਉਹਨਾਂ ਨਾਲ। ਮਿੱਠਾ ਜੀ ਤੇ ਐਵੇਂ ਡਰ ਗਏ ਨੇ ਅੱਜ ਦੀ ਗੱਲ ਕਰਨ ਦਾ ਮਕਸਦ ਪਤਾ ਕਿ ਬਾਕੀ ਐਮਿਰੇਟਸ ਦਾ ਯਾਰ ਕਮਾਲ 에ਅਰਲਾਈਨ ਆ। ਉਹ ਹਲਕੀ ਹਲਕੀ ਟੋਪੀ ਪਾ ਕੇ ਇੰਨੀ ਸ਼ਾਰਟਸ ਪਾ ਕੇ ਲੜਕੀਆਂ ਆ ਕੇ ਪੁੱਛਦੀਆਂ ਹਾਈ ਫਸਟ ਵੇਅਰਸ ਇਹ ਜੂਸ ਫੜਾ ਕੇ ਜਾਂਦੀਆਂ। ਹਾਏ ਤੇ ਪੀਆਈਏ ਦੇ ਵਿੱਚ ਉਹ ਮੈਂ 에ਅਰ ਹੋਸਟਸ ਭਾਈ ਆ ਜਿਹੜੀ ਦਾੜੀ ਰੱਖੀ ਤੇ ਆ ਮੁੱਛ ਰੱਖੀ। ਮੈਂ ਕਿਹਾ ਭਾਈ ਮੈਨੂੰ ਡਰ ਲੱਗਣ ਡਿਆ ਤੇ ਬਹਿਣਾ ਹੀ ਨਹੀਂ ਸੀ। ਤੈਨੂੰ ਫਿਰ ਧੱਕੇ ਤੇ ਪਾਇਆ ਵਾ, ਹੁਣ ਤੋੜ ਜਾਊਗੀ ਤੇ ਲਾਵਾਂਗੇ। ਨਹੀਂ ਹੁਣ ਉਹ ਯਾਰ ਤੂੰ ਮਰਨ ਵਾਲਾ ਹੋਇਆ ਤੇ ਤੈਨੂੰ ਡਿਸਪਲਿਨ ਫੜਾ ਗਿਆ। ਉਹ ਹਾਂ ਖਾ ਲਾ ਜੇ ਆਰਾਮ ਆਉਂਦਾ ਠੀਕ ਆ, ਨਹੀਂ ਤੇ ਭਾਈ ਤੋੜ ਜਾ ਕੇ ਡਾਕਟਰ ਨੂੰ ਦਿਖਾ ਲਈ। ਇਹ ਹੋਣ ਡਿਆ। 에ਅਰ ਬਿੱਲੂ ਕਰਾ ਲਓ ਸਾਜ ਜੀ ਤੁਸੀਂ ਪੀਏ ਰਹਿਣ ਦਿਓ। ਉਹਨਾਂ ਨੇ ਕਰਵਾਉਣੀ ਉਹਨਾਂ ਨੇ ਕਰਾਤੀ ਹੁਣ ਕੋਈ ਮੈਂ ਉਸਤਾਦ ਤੇ ਅੱਲਾ ਦਾ ਤਵੱਕਲ ਆ ਮੇਰਾ ਮੈਨੂੰ ਮੇਰੀ ਜ਼ਿੰਦਗੀ ਮੌਤ ਅੱਲਾ ਦਾ ਤਵੱਕਲ ਮੇਰਾ ਵੀ ਅੱਲਾ ਤੇ ਤਵੱਕਲ ਵਾ। ਤੇਰਾ ਨਹੀਂ ਨਾ ਹੈਗਾ। ਯਾਰ ਐਵਰੇਸਟ ਦੇ ਜੋ ਲੈਂਡਿੰਗ ਹੋਣੀ ਦੋਵੇਂ ਪਈਏ ਨਹੀਂ ਕਰਕੇ ਇਹ ਪਈਏ ਖੁੱਲੇ। ਐਮਰੇਟਸ ਨੂੰ ਕੀ ਸਮਝਦਾ ਤੂੰ? ਆ ਪਿੱਛੇ ਜੇ ਐਮਰੇਟਸ ਦਾ ਰੌਲਾ ਬਣਿਆ ਉਹ ਕੀ ਹੋ ਗਿਆ ਤੈਨੂੰ? ਐਮਰੇਟਸ ਬੜਾ ਪੀਆਈਏ ਮਹਿੰਗਾ ਵਾ। ਮਾਫੀ ਦੇਵੇ ਉਸਤਾਦ ਉਹ ਜੀ। ਪੀਏਏ ਦੀਆਂ ਰੋਜ਼ 100 ਦੇ ਹਿਸਾਬ ਨਾਲ ਫਲੈਟਾਂ ਜਾਂਦੀਆਂ ਉਹਦੀਆਂ ਦੁਨੀਆ ਤੇ ਰੋਜ਼। ਕੀ ਸੁਣਿਆ ਤੂੰ? ਤੇ ਉਹ ਲੋਕਲ ਹੋਣੀਆਂ ਸਾਜ ਜੀ। ਓਏ ਐਵੇਂ ਲੋਕਲ ਅਗਲੇ ਮੈਂ ਦੁਨੀਆ ਅੱਖੀ ਕਰ ਲੈ ਕੇ ਮੈਂ ਅੱਖੀ ਵੇਖਿਆ ਵਾਕਿਆ ਵੀ ਐਮਰੇਟਸ ਦੇ ਦੋਵੇਂ ਪਈਏ ਖੁੱਲੇ ਥੱਲੇ ਉਤਰੀ। ਮੈਂ ਪਈਏ ਸਫ਼ਰ ਕੀਤਾ ਤੇ ਥੱਲੇ ਉਤਰਨ ਦੀ ਆਵਾਜ਼ ਆਉਂਦੀ ਗੜ 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 ਗੜ। ਮੈਂ ਕਿਹਾ ਭਾਜੀ ਹਾਂ ਕੀ ਹੋਇਆ? ਕਹਿੰਦਾ ਭਾਈ ਇੱਕ ਪਈਆ ਬੰਦ ਹੋਇਆ ਕਿ ਨਹੀਂ ਖੁੱਲਿਆ। ਮੈਂ ਕਿਹਾ ਹੁਣ ਕੀ ਕਰਾਂ? ਕਹਿੰਦਾ ਕੋਈ ਨਹੀਂ ਉਹਨੇ ਇੱਕ ਪਈਏ ਤੇ ਲਾ ਲੈਣੀ ਹੈ। ਯਾਰ ਉਹ ਤੂੰ ਦੇਖ ਕਿੰਨੇ ਕੌਨਫੀਡੈਂਸ ਨਾਲ ਇੱਕ ਪਈਏ ਤੇ ਲਾ ਲਈ। ਨਹੀਂ ਇੱਕ ਪਈਏ ਤੇ ਕਿੱਥੇ ਲਾ ਲਾ ਲੂ ਐ ਹਲਕਾ ਜਿਹਾ ਐ ਕਰਕੇ ਐਵੇਂ ਹਲਕਾ ਜਿਹਾ ਕਰਕੇ ਐਵੇਂ ਕਹਾਣੀ ਸੁਣਾਈ ਹੋਈ ਪਿੰਡੇ। ਉਹ ਤਾਂ ਚੰਗੀ ਸਮਝਦੇ ਭਾ। ਐਵੇਂ ਚਿੰਗਚੀ ਨੇ ਭਾਈ ਉੱਤੇ ਦੇ ਅਗਲੇ ਉਹਦੀ ਪੂਰੀ ਜਹਾਜ਼ ਜਦੋਂ ਆਉਂਦਾ ਵਾ ਉਹਦੀ ਪੂਰੀ ਚੈਕਿੰਗ ਹੁੰਦੀ ਆ। ਹਰ ਫਲੈਟ ਤੇ ਉਹਦੀ ਚੈਕਿੰਗ ਹੁੰਦੀ ਆ, ਉਹਦੇ ਪਈਆਂ ਦੀ ਚੈਕਿੰਗ ਹੁੰਦੀ ਆ। ਨਹੀਂ ਤਾਂ ਸਾਜ ਜੀ ਯਾਰ ਪੀਏ ਦਾ ਇਹ ਵਾਕਿਆ ਸੀਰੀਅਸਲੀ ਉਸਤਾਦ ਜੀ ਮੈਂ ਐਮਰੇਟਸ ਸਫ਼ਰ ਕੀਤਾ ਯਾਰ। ਉਹਦੀ ਐਲਸੀਡੀ ਲੱਗੀਆਂ ਉਹ ਟਾਵਲ ਲੈ ਕੇ ਜਾਂਦੇ ਕਿ ਸਾਥੀ। ਮੈਂ ਐਲਸੀਡੀ ਲਾਈ ਤੇ ਵੱਲਾ ਮੈਂ ਤਲਾਵਤ ਕੁਰਾਨ ਪਾਕ ਦੀ ਸੁਣਦਾ ਗਿਆ ਤੇ ਪੀਆਈਏ ਦੀ ਯਕੀਨ ਮੰਨ ਮੇਰਾ ਕਿਤੇ ਮੈਂ ਪਹਿਲੇ ਤੇ ਐਲਸੀਡੀ ਚੱਲੀ ਨਹੀਂ। ਮੈਂ ਗਰੂਦਗੀ ਦੇ ਵਿੱਚ ਇੰਜ ਬੈਠਾ ਕਿਤੇ ਐ ਕਰਕੇ ਮੇਰਾ ਸਿਰ ਵੱਜਾ ਤੇ ਅਕਰਮ ਰਾਈ ਚੱਲ ਪਿਆ ਐਲਸੀਡੀ ਦੇ ਵਿੱਚੋਂ। ਤਾਂ ਯਾਰ ਮੈਂ ਅਗਲਾ ਵੜ ਗਿਆ ਭਾਈ। ਉਹ ਆਪੇ ਹੀ ਚੱਲ ਪਈ ਐਲਸੀਡੀ। ਪਹਿਲੇ ਕਾਲੀ ਆਉਂਦੀ ਸੀ। ਸਾਜ ਜੀ ਮੈਂ ਵੀ ਸੁਣਿਆ ਕਹਿੰਦੇ ਪੀਏ ਇੱਕ ਵਾਰੀ ਜੱਦੇ ਦਾ ਪੈਸੇਂਜਰ ਸੀਗਾ ਉਹ ਅਮਰੀਕਾ ਲੈ ਗਏ ਉਹਨੂੰ। ਏਦਾਂ ਕਿੰਨੀ ਵਾਰੀ ਹੋਇਆ ਯਾਰ ਉਹ ਸਦਾਦੇ ਇਹ ਕਿੱਦਾਂ? ਹੋ ਜਾਂਦਾ। ਪਿੱਛੇ ਜੇ ਨਹੀਂ ਸੀ ਪਤਾ ਸਾਲ 1.5 ਸਾਲ ਪਹਿਲੇ ਪਤਾ ਨਹੀਂ 8 ਮਹੀਨੇ ਪਹਿਲੇ ਯੂਕੇ ਚੋਂ ਉਹ ਲੈ ਆਏ ਸੀ ਉਡਾ ਕੇ ਪਾਕਿਸਤਾਨ 'ਚ। ਸਵਾਰੀਆਂ ਉੱਥੇ ਹੀ ਹਲੇ ਉਦੋਂ 8 ਵਜੇ ਦਾ ਟਾਈਮ ਆ 6:30 ਵਜੇ ਆ ਕੇ ਲੈ ਆਇਆ ਤੇ ਲੋਕੀ ਉੱਥੇ ਬੈਠੇ ਕਿ ਹੁਣ 8 ਵਜੇ ਸਾਡੀ ਫਲੈਟ। ਬਾਅਦ 'ਚ ਕਹਿੰਦਾ ਜੀ ਮੈਨੂੰ ਕੰਮ ਸੀ ਇੱਕ ਮੈਂ ਤਾਂ ਜਲਦੀ ਜਾਣਾ ਸੀ। ਆਹੋ ਲੈ ਖਾਲੀ ਜਹਾਜ਼ ਇਕੱਲਾ ਪੈਲਟ ਹਾਂ ਕੱਲਾ ਲੈ ਆਇਆ। ਉਹ ਭਰਾਵਾ ਹੁਣੇ ਉਹ ਇੱਥੇ ਦੇ ਮਾਤਰ ਵਿਚਾਰੇ ਪੈਲਟ ਜਿਹੜੇ ਆ। ਹੁਣ ਤੈਨੂੰ ਜੋ ਕਹਿ ਦੇਵੇ ਤੇਰੀ ਵਾਲਦਾ ਦਾ ਫੋਨ ਆਵੇ ਆ ਜਾ ਤੇਰੀ ਭੈਣ ਦੇ ਰੱਖੇ ਵੇਖਣ ਵਾਲੇ ਆਏ ਤੇ ਜਹਾਜ਼ ਉੱਥੋਂ ਉਡਾ ਲਿਆ ਪੈਲਟ। ਹੁਣ ਕਹਿੰਦਾ ਨਹੀਂ ਪਹਿਲੇ ਨਹੀਂ ਉਹ ਕੋਈ ਮਿਸ ਅੰਡਰਸਟੈਂਡਿੰਗ ਜਾਂ ਕੋਈ ਮਿਸ ਜਾਂ ਕੋਈ ਨਹੀਂ ਤਾਂ ਉਹਦੀ ਫੇਰ ਘੜੀ ਅੱਗੇ ਪਿੱਛੇ ਹਾਂਜੀ ਸੀ ਥੋੜ੍ਹੀ। ਘੜੀ ਦੇ ਹਿਸਾਬ ਨਾਲ ਕੋਈ ਕੰਮ ਖਰਾਬ ਹੁੰਦਾ ਕਿਉਂਕਿ ਅੱਗੇ ਨਹੀਂ, 2 ਲੋਕੀ ਉੱਥੇ ਬੈਠੇ ਨੇ ਕਿ ਸਾਡੀ 2 ਘੰਟੇ ਬਾਅਦ ਫਲੈਟ ਆ ਤੇ ਉਹ ਲੈ ਗਿਆ ਵਾ। ਓਪਨੇ ਲੋਕ ਬਹਿ ਗਈ ਦੁਨੀਆ। ਤੇ ਫੇਰਾ ਉਹਦੇ ਤਨਖਾਹ ਚੋਂ ਕੱਟਿਆ ਗਿਆ ਹੋਣਾ। ਕੱਟ ਲਿਆ ਉਹਨਾਂ ਨੇ। ਉਸਤਾਦ ਜੀ ਐਮਰੇਟ ਦੇ ਵਿੱਚ ਯਕੀਨ ਮੈਨੂੰ 에ਅਰ ਹੋਸਟਸ ਨੇ ਮੈਨੂੰ 2 ਵਾਰੀ 버ਗਰ ਜਿਹਾ ਮੈਨੀ ਪੈਟੀ ਐ ਅੱਛੇ ਤਰੀਕੇ ਨਾਲ ਜੇਬ ਖਾਓ ਤੇ ਇਹਦੇ ਦੇ ਵਿੱਚ ਉਹ ਭਾਈ ਆ ਗਿਆ ਦਾੜੀ ਵਾਲਾ। ਮੈਂ ਕਿਹਾ ਭਾਜੀ ਇੱਕ ਹਲਕਾ ਜਿਹਾ 버ਗਰ ਅੱਗੇ ਖਾਦਾ ਨਹੀਂ ਤੂੰ? ਮੈਂ 1.5 ਲੱਖ ਦੀ ਟਿਕਟ ਲਈ ਆ। ਮੈਂ 1.5 ਲੱਖ ਦੀ ਟਿਕਟ ਲਈ ਆ ਅੱਗੇ ਖਾਦਾ ਨਹੀਂ। ਬਕਵਾਸ 1.5 ਲੱਖ ਦੀ ਟਿਕਟ ਅੱਲਾ ਵਾਸਤੇ ਲੈ ਜਾਣ ਹੀ ਨਾ ਦੂਜੇ ਮੁਲਕ 'ਚ ਤੂੰ। ਤੇ ਮੈਂ ਕਿਹਾ ਭਾਜੀ ਭੁੱਖ ਲੱਗੀ ਘਰੋਂ ਪਰੌਂਠਾ ਖਾਇਆ ਹੋਣਾ ਸੀ। ਮੈਂ ਘਰੋਂ ਰੱਜ ਕੇ ਆਉਣਾ ਸੀ। ਬੇਟਾ ਤੂੰ ਜਹਾਜ਼ 'ਚ ਨਹੀਂ ਬੈਠਾ ਤੂੰ ਕਿਸੇ ਤਿਆਰੇ 'ਚ ਬੈਠਾ ਜਿਹੜਾ ਇਹ ਪਿਆਰੀ ਆ ਬਸਰਾ ਅਕਬਰ ਤਿਆਰਾ ਇਹ 'ਚ ਤੂੰ ਕਿਤੇ ਬੈਠਾ ਉਹਦੇ 'ਚ ਮੌਲਵੀ ਏਦਾਂ ਹੁੰਦੇ ਆ। ਜਾਨ ਨੂੰ ਤਿਆਰ। ਉਸਤਾਦ ਜੀ ਇਹਦੇ ਚ ਜਹਾਜ਼ ਦਾ ਜਿਹੜਾ 에ਅਰ ਹੋਟਲ ਨੇ ਪੈਨਸਲ ਲਾਈ ਸੀ ਕੱਲ ਬਿਲਕੁਲ ਆਈ ਸੀਗੀ। ਬਾਫੇ ਤੂੰ ਜਹਾਜ਼ 'ਚ ਨਹੀਂ ਸੀ। ਮੈਂ ਮਾਦਰ ਚਾਹੁੰਦਾ ਉਸਤਾਦ ਜੀ ਮੈਨੂੰ ਤਾਂ ਸਕਾਈ ਸਾਹਿਬ ਨੇ ਕਿਹਾ ਸੀ ਕਿ ਅੱਛੇ ਵਾਲਾ ਜਹਾਜ਼ ਹੈ ਹਦਾਇਤ ਵਾਲਾ ਜਹਾਜ਼ ਆ। ਹਾਂ ਤੇ ਅੱਛੇ ਵਾਲਾ ਪੀਆਈਏ ਤੋਂ ਅੱਛਾ ਕਿਹੜਾ ਜਹਾਜ਼ ਆ? ਇਹ ਪੀਆਈ ਕਿਹੜਾ ਮੇਰੇ ਪੀਰਾਂ ਦਾ ਵਾ ਵੀ ਇਹਦੇ ਚ ਹੀ ਬਹਿ ਕੇ ਜਾਣਾ। ਪੀ ਨਾ ਪੀਰ ਤੇ ਪੀ ਨਾ ਪੀਆਈਏ। ਆਹਾ ਕੀ ਮੈਚਿੰਗ ਹੋਈ। ਕੀ ਕਹਿੰਦੇ ਸਕਦਾ ਮੇਰੇ ਪੀ ਦਾ ਪੁਰਬਾਸ਼ ਵੀ ਹੋ ਸਕਦਾ ਹੈ।
ਯਾਰ ਆਪਣੇ ਪੀ ਪਾਕਿਸਤਾਨ ਨਾ ਦੀ ਪੀ ਨਾ ਪਹੁੰਚ ਵੀ ਸਕਦੇ ਆ। ਤੇ ਅੱਲਾ ਖੈਰ, ਅੱਲਾ ਤੇਰੀ ਖੈਰਾਂ ਕਰੇ ਕਿਸੇ ਹੋਰ ਫਲਾਈਟ ਦੇ ਥਰੂ। ਉਹ ਤੇ ਤੂੰ ਸਾਰੀਆਂ ਗੱਲਾਂ ਛੱਡ ਕੇ ਪੀ ਨਾ ਪੁਰ ਕਰਾ। ਆਪਣੇ ਪਾਕਿਸਤਾਨ ਦੀ 에ਅਰਲਾਈਨ ਆ, ਤੈਨੂੰ ਫਖਰ ਕਰਨਾ ਚਾਹੀਦਾ ਵਾ। ਪਾਕਿਸਤਾਨ ਦੀ 에ਅਰਲਾਈਨ ਚੂਜ਼ ਕੀਤੀ ਤੇਰੇ ਵਾਸਤੇ ਨਹੀਂ ਯਾਰ। ਐਮਰੇਟਸ 10,000 ਮਿੱਠੇ ਤੂੰ ਜਾਵੇਂ ਐਮਰੇਟਸ ਤੇ ਫੇਰ ਤੇ ਨਹੀਂ ਡਰੂੰਗਾ। ਨਹੀਂ ਫਿਰ ਉਹ ਜਾ ਯਾਰ ਬਿਠੇ ਨਹੀਂ ਉਸਤਾਦ ਜੀ, ਮੇਰੀ ਗੱਲ ਮੈਨੂੰ ਇਹ ਨਹੀਂ ਹੈਗੀ ਵੀ ਹੁਣ ਮੈਨੂੰ ਇੱਕ ਪਤਾ ਨਜ਼ਰ ਆਉਂਦਾ, ਮੈਂ ਅੱਖੀ ਵੇਖ ਕੇ ਮੱਖੀ ਦਾ ਖਾਣ ਹੋ ਰਿਹਾ। ਤੁਸੀਂ ਆਪ ਵੀ ਪੀਆਈ ਤੋਂ ਡਰਦੇ ਹੋ, ਅੱਜ ਤੁਸੀਂ ਜਾਣ ਕੇ ਹੁਣ ਹਲਕੀ ਸਾਈਡ ਲੈਣ ਦੇ। ਨਹੀਂ ਮੈਂ ਤਾਂ ਜਾਂਦਾ ਹੀ ਨਹੀਂ, ਮੈਂ ਤਾਂ ਇੱਕੋ ਵਾਰੀ ਗਿਆ ਵਾਂ। ਉਹਨੇ ਇਸ ਕਿਸਮ ਦਾ ਚੋਬਾ ਖਾਦਾ ਵਾ, ਫਿਰ ਮੈਂ ਉੱਥੇ ਹੀ ਕਹਿਤਾ ਕਿ ਲਓ ਜੀ ਤੂੰ ਮੇਰੇ ਲਈ ਮਰ ਗਿਆ, ਮੈਂ ਤੇਰੇ ਲਈ ਮਰ ਗਿਆ। ਯਹੀ ਬਾਤ ਇਹੀ ਤਾਂ ਮੈਂ ਚਾਹੁੰਦਾ। ਲੇਕਿਨ ਹੁਣ ਇਹ ਜਹਾਜ਼ਾਂ ਦਾ ਫਰਕ ਹੁੰਦਾ ਵਾ ਮਿੱਠਾ ਜੀ। ਮੇਰੀ ਗੱਲ ਸੁਣੋ, ਜਿੱਦਾਂ ਗੱਡੀਆਂ ਨਹੀਂ ਹਾਂਜੀ ਕਿ ਯਾਰ ਇਦਾਂ ਕਰ ਤੂੰ ਆ ਛੋਟੀ ਗੱਡੀ ਲੈ ਜਾਣਾ ਤਾਂ ਇੱਥੇ ਤੇ ਜਾਣਾ ਵਾ, ਦੂਰ ਜਾਣਾ ਯਾਰ ਆ ਵੱਡੀ ਗੱਡੀ ਲੈ ਕੇ ਜਾ ਕੰਫਰਟ। ਹਾਂ ਸਹੀ ਗੱਲ। ਇਹ ਇਦਾਂ ਜਹਾਜ਼ ਨੇ, ਇਹ ਜਿਹੜੇ 2-2 ਘੰਟੇ ਲਈ ਫਲੈਟਾਂ ਨੇ, ਜਹਾਜ਼ ਛੋਟੇ ਨੇ। ਏਦਾਂ ਹੀ ਮੈਂ ਜਿਹੜੇ ਲੌਂਗ ਜਾਂਦੇ ਨੇ ਪੀਆਈਏ, ਤੂੰ ਅੰਦਰ ਵੜਨਾ ਵਾ, ਯਾਰ ਤੇਰੇ ਕੋਲ ਨਿਕਲਿਆ ਨਹੀਂ ਜਾਣਾ ਬਾਅਦ ਚ। ਪਰਲੀ ਸਾਈਡ ਤੋਂ ਨੋਨੀ ਜੀ ਉਸਤਾਦ ਜੀ, ਜਿਹੜੇ ਪਹਿਲੀ ਵਾਰ ਫਸਟ ਟਾਈਮ ਜਿਸ ਜਹਾਜ਼ 'ਚ ਬੈਠਾ ਪੀਆਈ ਦੇ 'ਚ, ਮੈਨੂੰ ਐਂ ਲੱਗੇ ਮੈਂ ਗੋਜਰੇ ਟੋਪੇ ਰੂਸ ਸਾਹਿਬ ਹੱਸ ਉਹ ਨਹੀਂ ਮਿੱਠੇ, ਉਹਨਾਂ ਨੇ ਹੁਣ ਨਵਾਂ ਲਾਉਣਾ, ਉਹਨਾਂ ਨੂੰ ਸੋਹਣੀਆਂ ਉਹ ਦੂਜੀਆਂ ਕੁੰਡੀਆਂ ਨਵੀਆਂ ਲਵਾ ਲਈਆਂ ਦਰਵਾਜ਼ਿਆਂ ਨੂੰ। ਬਾਥਰੂਮ ਵਾਲੇ ਚਿਚ ਹਾਂਜੀ, ਉਹ ਜਿਹੜਾ ਐਮਰਜੈਂਸੀ ਦਰਵਾਜ਼ਾ ਉਹਦੇ ਬਾਹਰ ਕੁੰਡੀਆਂ ਲੱਗੀਆਂ ਨੇ ਨਾਲ। ਹੱਥ ਵਾਲੀਆਂ ਯਾਰ ਕਿ ਤੂੰ ਦੂਸਰੀਆਂ? ਯਕੀਨ ਮੰਨ, ਜਿਹੜੀਆਂ ਸੀਟਾਂ ਸੀ ਨਾ ਭਲੇ ਵਕਤਾਂ 'ਚ ਵਿਆਹਾਂ ਦੇ ਵਿੱਚ ਉਹ ਲਾਲ ਪੱਲੇ ਵਾਲੀ ਚੱਲਦੀਆਂ ਸੀ, ਉਹ ਸੀਗੀਆਂ ਵੀ ਸੀਟ ਚੀਚੂ ਯਾਰ ਤੂੰ ਸਾਊਦੀ ਅਰਬ ਗਿਆ ਉਮਰਾ ਕਰਨ? ਪਹਿਲੀ ਵਾਰੀ ਫਸਟ ਟਾਈਮ ਦੁਬਈ ਗਏ ਮੈਂ ਤਾਂ ਭਾਗ ਗਿਆ ਸੀ। ਉਦੋਂ ਉਹ ਪੀਆਈਏ ਉਹ ਜਹਾਜ਼ ਖਲੋਤੇ ਕੜਕੜ ਕਰੀ ਜਾਵੇ। ਹਾਂ, ਇਹ ਜੈਨੂਇਨ ਗੱਲ ਆ। ਉਦੋਂ ਵੀ ਮੈਂ ਨੋਨੀ ਸਾਹਿਬ ਜਦੋਂ ਪਹਿਲੀ ਵਾਰੀ ਗਿਆ ਨਾ, ਵੀ ਉਹਨੇ ਕਿਸ ਕਿਸਮ ਦਾ ਇੰਜਨ ਕੀਤਾ ਵਾ। ਐ ਟੈਪ ਨਹੀਂ, ਐ ਟੈਪ। ਅੱਛਾ ਤੇ ਇੱਕ ਵਾਰੀ ਉਸ ਤੋਂ ਬਾਅਦ ਉਹਨੇ ਕੀ ਕੀਤਾ, ਇੰਜ ਜਾ ਰਿਹਾ ਵਾ, ਇੰਜ ਹੀ ਥੱਲੇ ਆ ਗਿਆ। ਹਾਂ ਲੈ ਕੀ ਰਹੂ ਕਰਕੇ ਹੋਇਆ ਮੈਂ ਇੰਜ ਦੁਨੀਆ ਦਾ ਹਰ ਜਹਾਜ਼ ਕਰਦਾ। ਉਸਤਾਦ ਜੀ ਮੇਰੀ ਵਾਰੀ ਉਹਨੇ ਕੀਤਾ ਇਹਦਾ ਵਾ। ਥੱਲੇ ਨਹੀਂ ਹੁੰਦਾ ਇੱਕਦਮ, ਇਹ ਦੁਨੀਆ ਦਾ ਹਰ ਜਹਾਜ਼ ਕਰਦਾ। ਕੋਈ ਹਵਾ ਦਾ ਪ੍ਰੈਸ਼ਰ ਐਸਾ ਬਣਦਾ, ਉਹਨੂੰ ਹਵਾ ਨਹੀਂ ਮਿਲਦੀ, ਥੱਲੇ ਹੁੰਦਿਆਂ ਉਹਨੂੰ ਜਿੱਥੇ ਹਵਾ ਮਿਲਦੀ ਉੱਥੇ ਫੇਰ ਉਹ ਤੇ ਵੇ ਸਟੈਂਡ ਹੋ ਇੰਜ ਹੁੰਦਾ। ਨੋ ਯਾਰ ਜਹਾਜ਼ ਦੇ ਵਿੱਚ ਐ ਆਵਾਜ਼ ਆਉਣ ਲੱਗੀ। ਮੈਂ ਭਾਈ ਇਹ ਉਸ ਨੂੰ ਪੁੱਛਿਆ, ਮੈਂ ਕਿਹਾ ਆਵਾਜ਼ ਕਾਦੀ? ਕਹਿੰਦਾ ਯਾਰ ਚੁੱਪ ਕਰ ਜਾ, ਤੇਰੀ ਭਰਜਾਈ ਕੇ ਹਾੜੀ ਰੋਟੀ ਕਰਨ ਰਹੀ ਆ। ਉਹਨੇ ਕਿਤੇ ਕੁੱਕਰ ਦੀ ਸੀੜੀ ਚੁੱਕੀ ਆ, ਉਹ ਵੀ ਵਿੱਚ ਸਾਰਾ ਕੁਝ ਸਿਸਟਮ। ਯਾਰ ਹੁਣ ਦਾ ਉਹ ਸਿਸਟਮ ਯਾਰ ਕੀ ਥੱਲੇ ਗੱਦੇ ਸਟਾ ਲੈਂਦੇ, ਥੱਲੇ ਗੱਦੇ ਉਹਨੇ ਕਾਮੇਡੀ ਕਰ ਰਿਹਾ ਵਾ। ਉਸਤਾਦ ਜੀ ਮੈਂ ਕਾਮੇਡੀ ਕਰ ਜਾਂ ਡਰ ਕੇ ਬਕਵਾਸ ਕਰੀ ਜਾ ਰਿਹਾ। ਤਾਜੀ ਡਰ ਕੇ ਫੰਬਲ ਹੋ ਗਿਆ ਵਾ। ਉਹ ਫੰਬਲ ਹੋ ਗਿਆ ਡਰ ਕੇ। ਐਮਰੇਟਸ ਦੇ ਵਿੱਚ ਵੱਲਾ ਉਹਨਾਂ ਨੇ ਉਹਨੂੰ ਵੱਡਾ ਟਾਵਲ ਜਿਹਾ ਦਿੱਤਾ ਵਾ ਕਿ ਤੁਸੀਂ ਇਹ ਉੱਪਰ ਲੈ ਕੇ ਨਾ ਸੌਂ ਸਕਦੇ ਆ। ਪੀਆਈਏ ਜਿਹੜੀ ਆਸਟ੍ਰੇਲੀਆ ਫਲਾਈਟ ਜਾਂਦੀ ਉਹ ਚ ਵੀ ਦੇਣਗੇ ਹਾਂਜੀ ਰੈਸਟੋਰੈਂਟ ਟਾਵਲ ਵੀ ਦੇਣਗੇ, ਵਾਈਟ ਕਲਰ ਦਾ, ਪੂਰਾ ਇੱਕੋ ਕੱਪੜੇ ਦਾ ਬਣਿਆ ਹੋਏਗਾ ਉਹ ਸਾਰਾ। ਉਹ ਲੇਕਿਨ ਉਹ ਦਿੰਦੇ ਗ੍ਰੇ ਰੰਗ ਦਾ, ਇਹ ਦੇਣਗੇ ਚਿੱਟੇ ਰੰਗ ਦਾ ਵੀ ਉੱਪਰ ਸਾਰਾ ਪਾ ਕੇ ਫੌਤ ਹੋ ਜਾਵਾਂ ਮੈਂ। 18 ਘੰਟੇ 'ਚ ਰੋਟੀ ਕਿੰਨੀ ਵਾਰੀ ਦੇਣੀ ਸਾਜੀ? ਭਾਈ ਉਧਰ ਚੈੱਕ ਤੇ ਕਰੋ ਕਿਹੜਾ ਕੱਪੜਾ। ਉਹਦੇ ਵਿੱਚ ਸੀਟ ਬੰਦ ਵੀ ਹੋਏਗਾ। ਤੁਸੀਂ ਭਾਵੇਂ ਮੂੰਹ ਵੀ ਢੱਕ ਕੇ ਬੰਦ ਕਰ ਲਓ। ਹਾਂ ਹਾਂਜੀ, ਗੂਠੇ ਔਰ ਉਹ ਕਹਿੰਦੇ ਸਾਰਾ ਇੰਜ ਕਰਕੇ ਨਾ ਉੱਤੇ ਕਰਕੇ ਇੰਜ ਇੱਥੋਂ ਬੰਨ ਲਓ, ਤੇ ਨੱਕ 'ਚ ਰੂ ਲੈ ਲਓ ਬਸ। ਫਿਰ ਉਹ ਨੱਕ 'ਚ ਹੈਂਡ ਫਰੀਆਂ ਦੇ ਲਓ। ਫਿਰ ਉਹਦੇ ਪਿੱਛੇ 11 ਵਜੇ ਲਿਖ ਦੇਣ। ਯਾਰ ਮਿੱਠੇ ਟੁੱਡੇ ਫਿਰ ਨਾ ਕਰਦੇ, ਫਿਰ ਕਾਲੂ ਚਲਾ ਜਾਂਦਾ ਫਿਰ ਤੁਰਿਆ। ਮੈਂ ਚੱਲ ਜਾਣਾ। ਮੈਂ ਕਿਹਾ ਮੈਂ ਤੁਹਾਡੇ ਆਸਰੇ ਚ ਇੱਕ ਸਾਈਡ ਤੇ ਤੁਸੀਂ ਬਹਿ ਜਾਓ, ਇੱਕ ਸਾਈਡ ਤੇ ਮੈਂ ਭਾਈ ਤੇਰੇ ਬਹਿ ਨਾਲ ਹੀ ਹੋਣਾ ਯਾਰ, ਮੈਂ ਹਾਂ ਮੈਂ ਇਕੱਠੇ ਵਿੱਚ ਜਾਣਾ ਸੁੱਤਾ ਵਾ। ਚੱਲ ਜਾਊਂਗਾ, ਬਸ ਮੈਨੂੰ ਹਿਲਾਇਓ ਨਾ, ਮੈਨੂੰ ਬੁਲਾਇਓ ਲੇਕਿਨ ਨਾ। ਮੈਂ ਸਿਰਫ ਇੱਕ GoPro ਕੈਮਰਾ ਆਪਣੀ ਸੀਟ ਤੇ ਤੇਰੇ ਨਾਲ ਕਰਕੇ ਲਾ ਦੇਣਾ ਵਾ। ਸਾਜੀ ਇਹ ਲਾਜ਼ਮੀ ਕੰਮ ਮੈਂ ਮੂਵਮੈਂਟ ਰਿਕਾਰਡ ਕਰਨੀ ਹੈ, ਕਿਉਂਕਿ ਉਹਨੇ ਹੋਣਾ ਤੇ ਇੰਝ, ਜਦੋਂ ਟ੍ਰਾਈਐਂਗਲ ਦੇ ਕੋਲ ਜਾਣਾ ਨਾ ਓਏ ਉਦੋਂ ਮੈਂ ਤੈਨੂੰ ਰਿਕਾਰਡ ਕਰਨਾ। ਓਏ ਹੋਏ ਬਲਕਿ ਬਹੂਦਾ ਟ੍ਰਾਈਐਂਗਲ। ਯਾਰ ਮਿੱਠੇ ਤੂੰ ਇਹ ਪੁੱਛ, ਸਹੂਲਤਾਂ ਪੁੱਛ ਸਫ਼ਰ ਦੀਆਂ। ਸਾਜੀ 18 ਘੰਟੇ 'ਚ ਲੰਗਰ ਕਿੰਨੀ ਵਾਰੀ ਦੇਣਾ ਉਹਨਾਂ ਨੇ? ਲੰਗਰ 3 ਵਾਰੀ ਦੇਣਾ ਤਾਂ 18 8 30 ਆ। ਯਾਰ ਤੂੰ ਯਾਰ ਪੈਸੇ ਤੁਹਾਡੀ ਜੇਬ 'ਚ ਹੋਣ ਨਾ। ਵਿੱਚ ਕੰਟੀਨ ਵੀ ਆ? ਜੀ ਜੀ, ਕੰਟੀਨ ਵਾਲਾ ਹਿਸਾਬ। ਮੈਂ ਦੁਬਈਓਂ ਫੈਸਲਾਬਾਦ ਆਉਣਾ ਨਾ ਜਦੋਂ, ਜਾਂ ਲਾਹੌਰ ਆਉਣਾ, ਤੁਸੀਂ ਆਪਣਾ ਕਾਰਡ ਦਿਓ, ਤੁਸੀਂ ਮੁਰਗ ਪਲਾਓ, ਬਿਰਿਆਨੀ, ਹਾਏ ਚਿਕਨ, ਹਾਏ ਰੋਸਟ, ਉਹਨਾਂ ਦੇ ਮੈਨੂ ਨਾਲ ਪੈਸੇ ਦਿਓ। ਉਸਤਾਦ ਜੀ ਜਦੋਂ ਮੈਂ ਉਮਰੇ ਤੇ ਗਿਆ ਵਾਂ, ਕਈ ਬੰਦੇ ਇਸ ਗੱਲ ਐਗਰੀ ਕਰਨਗੇ। ਉਹ ਫਲਾਈਟ ਦੁਬਈ ਫਲਾਈਟ ਸੀਗੀ, ਉਹਦਾ ਸਟੇ ਸੀ ਦੁਬਈ ਦੇ ਵਿੱਚ, ਉਹ ਸਾਰੇ ਰੋਟੀ ਵਰਤਾਉਂਦੇ। ਮੈਂ ਕਿਹਾ ਭਾਈ ਸਾਡੀ ਰੋਟੀ, ਕਹਿੰਦਾ ਤੇਰੇ ਵਾਊਚਰ ਤੇ ਲਿਖੀ ਨਹੀਂ ਹਾਂਜੀ, ਹੈਗੀ। ਉਹ ਤੁਸੀਂ ਟਿਕਟ ਕਰਾਉਣ ਲੱਗਿਆ ਨਹੀਂ ਨਾ ਐਡ ਕੀਤੀ ਵਿੱਚ। ਕਹਿੰਦਾ ਭਾਈ ਮਾਲਕਾਂ ਨੇ ਪਿੱਛੇ ਰੋਟੀ ਨਹੀਂ ਜੀ ਲਿਖੀ। ਜੀ, ਜਿਦ ਕੋ ਤੁਸੀਂ ਟਿਕਟ ਕਰਾਈ ਨਾ, ਜਿਦ ਕੋ ਤੁਸੀਂ ਵੀਜ਼ਾ ਲਿਆ, ਜਿਦ ਕੋ ਤੁਸੀਂ ਪੈਕੇਜ ਲਿਆ, ਆਹੋ ਉਹਨੇ ਨਹੀਂ ਐਡ ਕਰਾਈ ਵੀ। ਤੁਸੀਂ ਭਰਾਵਾ ਤੁਸੀਂ ਸਸਤੇ ਵਾਲੇ ਪਾਸੇ ਗਏ ਹੋ ਨਾ। ਸਸਤੇ ਵਾਲੇ ਪਾਸੇ ਨਹੀਂ ਗਿਆ, ਪੈਸੇ ਨੂੰ ਉਹਨੇ ਕਿਹਾ ਭਾਜੀ, ਕਹਿੰਦਾ ਮੈਂ ਗੁੱਡ ਲਾਉਣਾ ਭੁੱਲ ਗਿਆ, ਵਾਪਸੀ ਪੁੱਛਿਆ ਮੈਂ। ਉਹ ਤਾਂ ਸ਼ੁਕਰ ਨਾਲ ਦਾ ਤਾਇਆ, ਉਹਨੇ ਅੱਧਾ 버ਗਰ ਛੱਡਿਆ, ਉਹਨੇ ਮੈਨੂੰ ਦਿੱਤਾ। ਉਹਨੇ ਕਿਹਾ ਪੁੱਤ ਕੀ ਗੱਲ ਭੁੱਖ ਨਾਲ ਬਲੈਂਡ ਕਰਨਾ? ਮੈਂ ਕਿਹਾ ਹਾਂਜੀ ਤਾਇਆ ਜੀ। ਕਹਿੰਦਾ ਲੈ ਪੁੱਤ ਹਾਂ ਖਾ ਲਾ। ਉਹ ਮੈਂ ਤਾਏ ਦਾ 버ਗਰ ਖਾਦਾ। ਉਸਤਾਦ ਜੀ ਮੇਰੇ ਦਿਮਾਗ 'ਚ ਇੱਕ ਸਵਾਲ ਪੈਦਾ ਹੋ ਗਿਆ। ਉੱਤੇ ਮੇਰੀ ਗੱਲ ਸੁਣ, ਤੂੰ ਕਿੱਦਾਂ ਪੈਦਾ ਹੋ ਗਿਆ? ਨਹੀਂ ਸਵਾਲ ਟਾਈਪ ਹੀ ਆ ਕੰਮ। ਸਵਾਲ ਪੈਦਾ ਹੋਇਆ, ਨਾਲ ਇਹ ਵੀ ਲੱਗਾ ਸੀ। ਜਦੋਂ ਤੁਸੀਂ ਉੱਪਰ ਜਾਂਦੇ ਆ ਉਦੋਂ ਆਨਲਾਈਨ ਸਿਸਟਮ ਤਾਂ ਖਤਮ ਹੋ ਜਾਂਦਾ। ਨਹੀਂ ਖਤਮ ਨਹੀਂ ਹੁੰਦਾ, ਕਈਆਂ ਜ਼ਿਆਦਾ ਨਹੀਂ ਹੁੰਦਾ, ਕਈਆਂ 'ਚ ਹੁੰਦਾ, ਨੈਟ ਵੀ ਚੱਲਦਾ ਉੱਤੇ। ਅੱਛਾ ਹਾਂਜੀ, ਉਹ ਪੀਆਈ ਥੱਲੇ ਵੀ ਨਹੀਂ ਆਨਲਾਈਨ ਸਿਸਟਮ ਹੈਗਾ।
ਉਹ ਛੱਡ ਗੱਲਾਂ ਦੇ ਆਨਲਾਈਨ ਸਿਸਟਮ ਚੱਲ ਰਿਹਾ ਹੁੰਦਾ ਤਦੀ ਤੇ ਤੂੰ ਦੇਖ ਸਕਦਾ ਉਹਦੀ ਟਰੈਕਿੰਗ ਪੂਰੀ ਕਿ ਮੈਂ ਜਹਾਜ਼ ਕਿਹੜਾ ਜਹਾਜ਼ ਕਿੱਥੇ ਜਾ ਰਿਹਾ ਇਸ ਟਾਈਮ। ਸਹੀ, ਉਹ ਵਾਈਫਾਈ ਤੁਹਾਡਾ ਪੂਰਾ ਚੱਲ ਹਾਂਜੀ ਹਾਂਜੀ, ਉਹਦੇ ਚ ਪੈਸੇ ਲੱਗਦੇ ਨੇ ਕਈਆਂ ਜਹਾਜ਼ਾਂ 'ਚ, ਹੂੰ ਪੈਸੇ ਲੱਗਦੇ ਨੇ, ਪੈਸੇ ਲੈ ਕੇ ਤੁਸੀਂ ਕਈਆਂ ਜਹਾਜ਼ਾਂ 'ਚ ਤੁਸੀਂ ਸਿਗਰਟ ਵੀ ਪੀ ਸਕਦੇ ਆ ਅੰਦਰ ਜੀ। ਧੂਆਂ ਹੋ ਹਾਂ, ਰਿਹਾ ਜਾਪਾਨ ਵਾਲੀ ਸਾਈਡ ਤੇ ਜਿਹੜੇ ਜਹਾਜ਼ ਨੇ ਉਹਨੇ ਤੁਸੀਂ ਸਿਗਰਟ ਪੀ ਸਕਦੇ। ਉਹ ਤੁਹਾਡਾ ਭਲਾ। ਬਾਰੀ ਵਾਲੀ ਸਾਈਡ ਤੇ। ਤੇ ਨਹੀਂ ਪੀਆਈ ਜਿੱਥੇ ਮਰਜ਼ੀ ਸਾਈਡ ਤੇ ਭਾਵੇਂ ਤੂੰ, ਹਾਂ। ਤੇ ਪੀਆਈ ਦੇ ਵਿੱਚ ਸਵਾਏ ਜਸਟ ਪੜ੍ਹਾਈ ਤੋਂ ਵਿਰਧ ਤੋਂ ਤੁਸੀਂ ਕੁਝ ਨਹੀਂ ਕਰ ਸਕਦੇ। ਪੜ੍ਹਾਈ ਕਰਨੀ ਹੈ ਬਸ, ਜੋਗ ਦਰ ਜੋਗ ਤੁਸੀਂ ਇਬਾਦਤ ਕਰਨੀ ਹੈ, ਅੱਲਾਹ ਖੈਰ ਨਾ ਪਹੁੰਚਾਵੇ। ਉਹਦੇ ਨਾ ਕਰਿਆ ਕਰ। ਜੋਗ ਦਰ ਜੋਗ ਤੁਸੀਂ ਪੜ੍ਹਾਈ ਕਰਨੀ ਭਰਾਵਾ। ਉਹ ਯਾਰ ਤੈਨੂੰ ਬਾਅਦ ਚ ਪਤਾ ਲੱਗੂ ਜਿਹੜਾ ਤੇਰੇ ਨਾਲ ਬੰਦਾ ਬੈਠਾ ਨਾ ਉਲਟੀਆਂ ਕਰਨ ਡਿਆ, ਇਹ 에ਅਰ ਹੋਸਟਸ ਆ। ਲੇਡੀਜ਼ ਤੇ ਮੈਂ ਦੇਖੀ ਨਹੀਂ, ਮੈਂ 3 ਵਾਰੀ ਪੀਆਈ 'ਚ ਬੈਠਾ ਵਾਂ, ਤੌਬਾ ਹਾਦਸਾ ਦੇ ਤੌਰ ਤੇ ਮੈਂ ਲੇਡੀਜ਼ ਨਹੀਂ ਦੇਖੀ। ਉਹ ਕੱਦਾਂ ਵਾਲੇ ਬੰਦੇ ਓਏ ਨਿਕਲਦੇ ਭਾਈ ਆ। ਉਹ ਤੇਰੇ ਸਾਹਮਣੇ ਆਈ ਨਹੀਂ, ਤੇਰੀ ਬਗੈਰਤ ਸ਼ਕਲ ਵੇਖ ਕੇ ਉਹਨੇ ਕਿਹਾ ਉਹਨੂੰ ਜਾਣ ਕਹਿੰਦਾ ਕੁੜੀਏ ਬਾਹਰ ਨਹੀਂ ਜਾਣਾ ਤੂੰ, ਮੇਰੀ ਅਜੀਬ ਸੀਗੀ ਉਹ। ਬਗੈਰਤ ਜਿਹਾ ਬੈਠਾ ਤੂੰ ਬਾਹਰ ਹਰਕਤ ਹੀ ਕੋਈ ਇਦਾਂ ਦੀ ਕੀਤੀ ਹੋਣੀ ਹੈ। ਉਹ ਯਾਰ ਝਟਕਾ ਜਿਹਾ ਮੈਨੂੰ ਵੀ ਲੱਗਾ। ਮੈਂ ਤਾਂ ਭਾਈ ਫੈਸਲ ਸੀਗੇ ਤੇ 에ਅਰ ਹੋਸਟਸ ਜਿਹੜਾ ਭਾਈ ਪਿੱਛੇ ਮੈਨੂੰ ਕਹਿੰਦਾ ਓਏ ਉਹਦੇ ਕੋਲ ਕਲਾਚ ਛੱਡਿਆ ਗਿਆ, ਲੈ। ਡਰਨਾ ਨਹੀਂ ਚਾਹੀਦਾ, ਬਾਇਆ ਚੁੱਪ ਕਰਕੇ ਬਾਇਆ, ਤੂੰ ਕੱਲਾ ਹੀ ਮਰਨ ਲੱਗਾ। ਅੱਛਾ, ਜੈਨੂਅਨ ਫੈਸਲਾਬਾਦ ਤੋਂ ਤੁਸੀਂ ਜਾਓ ਨਾ ਪੀਆਈਏ ਚ ਤੇ ਸਵਾਰੀਆਂ ਇਦਾਂ ਦੀਆਂ ਹੁੰਦੀਆਂ, ਇਹ ਸੱਚੀ ਗੱਲ ਆ। ਅੱਛਾ ਹਾਂ, ਉਹ ਤੋਰ ਲਾ ਲਾ ਕਿੱਥੇ ਘਮਾਈ ਜਾਂਦੇ ਆ, ਪਤਾ ਨਹੀਂ ਕਿੰਨੀ ਕਿ ਦੇਰ ਆ। ਜਦੋਂ ਰਹਿ ਜਾਂਦੇ ਨਾ 20 ਕੁ ਮਿੰਟ ਉਤਰਨ ਤੇ, ਉਦੋਂ ਇਹਨਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ, ਉਦੋਂ ਸਬਰ ਨਹੀਂ ਹੁੰਦਾ। ਉਦੋਂ ਤੇ ਜਹਾਜ਼ ਥੱਲੇ ਪਹੀਏ ਲੱਗਦੇ ਨੇ ਤੇ ਥੋੜਾ ਜਿਹਾ ਸਲੋ ਹੁੰਦਾ ਵਾ ਤੇ ਸਾਰੇ ਉੱਠ ਕੇ ਖਲੋ ਜਾਂਦੇ ਜਹਾਜ਼ਾਂ 'ਚ, ਬੈਗ ਲਾਉਣ ਲੱਗ ਪੈਣਗੇ। ਬਾਰੀ ਵਾਲੀ ਸੀਟ ਤੇ ਉਹ ਸਾਰੇ ਉੱਠ ਕੇ ਖਲੋ ਜਾਂਦੇ। ਹਾਲੇ ਉਹ ਸੀੜੀ ਲੱਗਣੀ ਆ, ਹਾਲੇ ਉਹ ਜਿਹੜੀ ਉਹਨੂੰ ਪਤਾ ਨਹੀਂ ਕੀ ਕਹਿੰਦੇ, ਉਹ ਲੱਗਣੀ ਆ ਹਾਲੇ ਉਤਰਨ ਵਾਲੀ, ਹਾਲੇ ਜਹਾਜ਼ ਖਲੋਣ। ਉਹ ਉਹਨਾਂ ਨੇ ਕਿਹਾ ਹੁੰਦਾ ਕਿ ਜਿੰਨੀ ਦੇਰ ਤੱਕ ਇਹ ਫਲਾਣਾ ਹਵਾਸ ਦੀ ਲਾਈਟਾਂ ਨਾ ਬੁਝਾਈ ਜਾਏ ਫਲਾਣਾ ਨਾ, ਉਹਨਾਂ ਨੂੰ ਕੋਈ ਜਹਾਜ਼ ਦੇ ਰੁਕਣ ਦੀ ਦੇਰ ਆ। ਓਹੋ ਸਭ ਖਲੋਤੇ ਨੇ ਉੱਠ ਕੇ, ਬੈਗ ਆਪਣਾ ਫੜ ਰਹੇ ਨੇ, ਥੜ ਹੋ ਰਹੀ ਹੈ। ਸਤਾਸੀ ਅਸੀਂ ਲੋਕ ਗਿੱਜੇ ਆ, ਮਾਨਾ ਵਾਲਾ ਵੀ ਮਾਨਾ ਵਾਲਾ ਮਾਨਾ ਵਾਲੇ ਤੇ ਹੁਣ ਮਾਨਾ ਵਾਲਾ ਆਉਣ ਤੋਂ 2 ਮਿੰਟ ਪਹਿਲੇ ਖਲੋ ਕੇ ਬੂਹੇ 'ਚ ਜਾਣਾ ਪੈਂਦਾ ਸਾਨੂੰ। ਉਹ ਯਾਰ 12 ਇਹ ਹਰ ਪੂਰੀ ਦੁਨੀਆ 'ਚ ਇਦਾਂ ਹੁੰਦਾ ਹੀ ਕਿ ਸਾਰੇ ਲੋਕੀ ਖਲੋਦੇ ਕਿਉਂਕਿ ਬਹਿ ਕੇ ਥੱਕ ਗਏ ਹੁੰਦੇ। ਅੱਗੇ ਹੁੰਦੇ ਆ ਯਾਰ ਹੋਰਾਂ ਫਲੈਟਾਂ ਦੇ ਨਾ ਮਾਸਕ ਆਪੇ ਬਾਹਰ ਹੁੰਦੇ ਇਹਦਾ ਇਹ ਉਦੋਂ ਨਹੀਂ ਆਉਂਦੇ, ਉਦੋਂ ਤੇ ਜਦੋਂ ਹੰਗਾਮੀ ਹਾਲਾਤ ਹੁੰਦੇ ਆ ਹੋਰਾਂ ਫਲੈਟਾਂ ਦੇ ਉਹ ਇੰਜ ਕਰਕੇ ਮਾਸਕ ਉਦੋਂ ਡਿੱਗਦੇ ਜਦੋਂ ਹੰਗਾਮੀ ਹਾਲਾਤ ਆ, ਕੋਈ ਮਸਲਾ ਵਾ, ਆਕਸੀਜਨ ਦੀ ਕਮੀ ਆ ਗਈ, ਉਦੋਂ ਡਿੱਗਦੇ ਆਪ। ਤੇ ਉਹ ਵੀ ਮੈਂ ਦੱਸਦਾ ਵੀ ਤੇਰੇ ਤਾਂ ਡਿੱਗੇ ਨਹੀਂ ਕਦੀ, ਤੇਰਾ ਤਾਂ ਐਕਸਪੀਰੀਅੰਸ ਹੀ ਨਹੀਂ, ਤੂੰ ਕਿਦਾਂ ਕਹਿੰਦਾ ਹੋਰਾਂ ਫਲੈਟਾਂ ਹੀ ਉਹਨੇ ਦੱਸਿਆ ਹੋਇਆ ਵੀ ਤੁਹਾਡੇ ਉਹ ਦੱਸਦੇ ਆ ਹਰ ਇੱਕ 'ਚ। ਉਹ ਬਟਨ ਦਬਾਓ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਾਰਾ ਜਹਾਜ਼ ਫੈਸਲਾਬਾਦੋਂ ਜਾ ਰਿਹਾ, ਰੋਜ਼ ਉਹ ਫੈਸਲਾਬਾਦੋਂ ਜਾਂਦਾ ਵਾ, ਸਾਰੇ ਪੰਜਾਬੀ ਨੇ ਵਿੱਚ, ਔਰ ਸਾਰੀ ਲੇਬਰ ਆ, 80% ਲੇਬਰ ਆ ਵਿਚਾਰੀ, ਠੀਕ ਆ, ਕੋਈ 8 ਪੜਿਆ ਕੋਈ 6 ਪੜਿਆ, ਵਿਚਾਰੇ ਚਪਲੀਆਂ ਪਾਈਆਂ ਨੇ। ਕੋਈ ਉਹਨਾਂ ਨੂੰ ਤੇ ਉਹਨਾਂ ਦੀ ਜ਼ੁਬਾਨ ਦੇ ਵਿੱਚ ਸਮਝਾਓ ਸਾਹਮਣੇ ਖਿਲਾਰ ਕੇ। ਹਾਂ, ਮੈਨੂੰ ਇਹ ਨਹੀਂ ਲੌਜੀਕ ਸਮਝ ਆਉਂਦੀ। ਸਾਰਾ ਫੈਸਲਾਬਾਦ ਬੜਿਆ ਵਾ ਅੱਗੇ ਕਰਕੇ, this is the what is so hada habaya la hayya wala krisa hayya hayya hasab tulu hala rais malu wala tulu haba kiso hala ਸਾਰੇ ਵੇਖ ਰਹੇ ਅੱਛਾ, ਉਹਨੂੰ ਪਤਾ ਹੀ ਨਹੀਂ, ਉਹ ਜ਼ੁਬਾਨ ਹੀ ਨਹੀਂ। ਤੇ ਜਹਾਜ਼ ਰੋਜ਼ ਫੈਸਲਾਬਾਦ ਤੋਂ ਜਾ ਰਿਹਾ, ਜਿੰਨੇ ਉਹ ਦੱਸਣਾ ਹੁੰਦਾ ਕਵੇ ਵੀਰ ਗੱਲ ਸੁਣ ਲਓ, ਵੀ ਮੇਰਾ ਪੁੱਤ ਮੇਰੇ ਬਜ਼ੁਰਗ ਵੀ ਬੈਠੇ ਆ, ਮੇਰੀਆਂ ਧੀਆਂ ਭੈਣਾਂ ਵੀ ਬੈਠੀਆਂ ਨੇ, ਬੱਚੇ ਵੀ ਬੈਠੇ ਆ, ਗੱਲ ਧਿਆਨ ਨਾਲ ਸੁਣ ਲੈਣਾ ਵਾ ਵੀ ਹਿਫਾਜ਼ਤ ਚੰਗੀ ਹੁੰਦੀ ਹੈ। ਤੁਹਾਡੇ ਫਾਇਦੇ ਦੀ ਗੱਲ ਹੈ ਤਾਂ ਗੱਲ ਇਹ ਆ ਵੀ ਆਹ ਦੇਖੋ ਆ ਏਦਾਂ ਤੁਹਾਨੂੰ, ਅਗਰ ਖੁਦਾ ਨਾ ਖਾਸਤਾ ਮੌਲਾ ਨਾ ਕਰੇ, ਅਗਰ ਕਿਤੇ ਇੰਜ ਹੋ ਜਾਂਦਾ, ਇਨਸ਼ਾਅੱਲਾ ਹੋਏਗਾ ਤਾਂ ਨਹੀਂ, ਲੇਕਿਨ ਕਿਤੇ ਅਗਰ ਹੋ ਜਾਂਦਾ ਤੇ ਆ ਜਿਹੜੇ ਇਹਦੇ ਵਿੱਚੋਂ ਨਾ ਮਾਸਕ ਜੇ ਡਿੱਗਣਗੇ ਆਪਾ ਹੀ, ਇਹ ਡਿੱਗ ਕੇ ਤੁਸੀਂ ਇੰਜ ਫੜ ਕੇ ਇੰਜ ਮੂੰਹ ਤੇ ਪਾ ਲੈਣੇ, ਆ ਸਾਈਡ ਸਿੱਧੀ ਆ ਸਾਈਡ ਪੁੱਠੀ ਆ, ਘਬਰਾਉਣਾ ਨਹੀਂ, ਇੰਜ ਮੂੰਹ ਤੇ ਪਾ ਲੈਣੇ, ਇੰਜ ਕਰਕੇ ਤੇ ਤੁਸੀਂ ਇੰਜ ਕਰਨਾ ਤੇ ਇੰਜ ਕਰਨਾ। ਸਮਝ ਆ ਗਈ ਆ? ਹਾਂ, ਫੇਰ ਦੱਸਦਾ ਇੰਜ ਕਰਨਾ, ਉਹਨਾਂ ਨੂੰ ਸਮਝ ਆਵੇ। ਅੱਛਾ ele pe şokari şu tipin ya yüzünü geçiyor. Şurada aynı stil ali adi bir ali şu tipi ali. Ali jumi ali ju ali. Orada bir soğuk bir şu. Ali ali. Ali bir ju de gila ali o da ni zaten de ala yoluğa. Haydi gari. Okay. ਉਹ ਗੱਲ ਨਹੀਂ ਕਰਦੇ ਯਾਰ। ਆ ਜਾਂਦੇ ਕਿੱਦਾਂ ਉਹ ਆਹੋ ਨਹੀਂ ਤੇ ਹੋਰ ਮੈਨੂੰ ਕੀ ਪਤਾ। ਨਹੀਂ ਬਾਕੀ ਸਹੀ ਗੱਲ ਆ। ਇੱਕ ਬੰਦਾ ਦੂਸਰੀ ਵਾਰੀ ਜਾ ਕੇ ਕਹਿਣ ਡਿਆ, ਕਹਿੰਦਾ ਇਹ ਗੱਲ ਮੁੱਕੇ ਦੀ ਮਾਸਕ ਦੀ ਨਹੀਂ ਉਹ ਰੌਲਾ ਆ ਕੋਈ ਜਿਹੜੀ ਮੁਲਕ ਦੀ 에ਅਰਲਾਈਨ ਹੈ ਨਾ ਉਸੇ ਜ਼ਬਾਨ 'ਚ ਦੱਸਦੇ ਵੀ ਭਾਵੇਂ ਉਸੇ ਜ਼ਬਾਨ 'ਚ ਦੱਸਣ ਦੇ ਵੀ ਜਿਹੜੀਆਂ ਸਵਾਰੀਆਂ ਉਹ ਤੇ ਉਹਨਾਂ 'ਚੋਂ ਤੇ ਇੱਕ ਵੀ ਨਹੀਂ ਤੁਹਾਡੇ ਮੁਲਕ ਦਾ, ਉਹ ਤਾਂ ਪੰਜਾਬੀ ਨੇ, ਚਲੋ ਉਰਦੂ 'ਚ ਦੱਸ ਦਿਓ। ਯਾਰ ਮੈਂ ਝੂਠ ਬੋਲਾਂ, ਮੈਂ ਜ਼ਿੰਮੇਦਾਰ ਹੋਵਾਂ। ਮੈਂ ਜਦੋਂ ਪਹਿਲੀ ਵਾਰੀ ਪੀਆਈ 'ਚ ਸਫ਼ਰ ਕੀਤਾ ਸੀ ਨਾ ਯਾਰ, ਉਹਨੇ ਲੈ ਲੜਕੀ 에ਅਰ ਹੋਸਟਸ ਮੈਂ ਦੇਖੀ ਨਹੀਂ ਪੀਆਈ ਦੇ ਵਿੱਚ ਯਾਰ। ਉਹ ਭਾਈ ਸੀਗਾ ਉਹਨੇ ਖੁਰਕਦੇ ਨੇ ਕਿਹਾ ਹਾਂ ਕੀ ਲੈਣਾ ਓਏ, ਮੈਂ ਰੋਟੀ ਪਤਾਉਣਾ ਕੀ ਲੈਣਾ ਦੱਸ ਦੇ। ਉਹ ਚੱਲ ਹੈ ਸੱਚੀ ਸੱਚ ਭਾਈ ਸਾਜੀ ਜਿਹੜੇ ਜਹਾਜ਼ 'ਚ ਗਿਆ ਨਾ, ਮੈਨੂੰ ਲੱਗਦਾ ਇਹਦੇ ਬਹਿੰਦੇ ਸਾਰੀ ਜਹਾਜ਼ ਪਾਇਲਟ ਨੇ ਕਿਹਾ ਚਲੇ। ਮੈਂ ਹੁਣ ਆਇਆ ਨਾ ਜਦੋਂ ਬਾਕੂ ਸ਼ਾਕੂ, ਜਦੋਂ ਮੇਰੀ ਰਸਤੇ ਇੰਜ਼ਾਇਟੀ 'ਚ ਮੈਨੂੰ ਪੈਨਿਕ ਅਟੈਕ ਹੋਇਆ, ਮੇਰਾ ਤਰੇਲੀਆਂ, ਉਹ ਮੈਨੂੰ ਪਿੱਛੇ ਚਲਾ ਗਿਆ, ਮੈਂ
ਉਹਨੇ ਇੰਗਲਿਸ਼ 'ਚ ਉਹਨੇ ਇਹਨੂੰ ਕਿਹਾ ਵਾ ਕਿ ਵੀ ਇਹਨੂੰ ਕਹਿ ਵੀ ਪਾਣੀ ਕੇ ਛਾਟੇ ਮਾਰੇ ਅੱਛਾ ਮੂੰਹ पे। ਮੈਂ ਛੱਟੇ ਮਾਰੇ 2-3 ਮਿੰਟ, ਉਸ ਤੋਂ ਬਾਅਦ ਠੀਕ ਹੋ ਗਿਆ। ਵਾਸ਼ਰੂਮ ਦੋਨੀ ਉਹ ਜਿਹੜਾ ਨਹੀਂ ਕੜਿਆ ਕਿ ਇਹਨਾਂ ਦਾ ਵਾਸ਼ਰੂਮ ਏਡਾ ਛੋਟਾ ਹੈ, ਡਿੱਗ ਵੀ ਪੈਂਦੇ ਫਿਰ ਖਲੋਤੇ ਰਹਿੰਦੇ। ਅੱਛਾ ਉਹੀ ਓਏ ਯਾਰ ਵੀ ਤੂੰ ਉਹਦੇ 'ਚ ਤੇਰਾ ਪੈਰ ਵੀ ਤੇ ਲੱਗਿਆ ਤੂੰ ਫਿਰ ਖਲੋਤਾ ਹੀ ਹੈ। ਉਹ ਜਰਮਨ ਉਹ ਵਾਸ਼ਰੂਮ ਹੀ। ਤੋਬਾ ਤੋਬਾ ਯਾਰ ਐਮਰਸ ਲੰਬੀ ਸੀ ਗਲੀ ਜਿੱਡੀ ਫਲੈਟ ਵਿੱਚ ਬੱਚੇ ਖੇਡ ਰਹੇ ਯਾਰ, ਬੱਚੇ ਇੰਜੋਏ ਕਰਕੇ ਤੇ ਉਧਰ ਭਾਜਨ ਪੂਰਾ ਬੈੱਡਰੂਮ ਹੁੰਦਾ, ਕਮਰਾ ਹੁੰਦਾ, ਜ਼ਿਆਦਾ ਚ ਪੈਸੇ ਖਰਚੋ। ਹਾਂ ਆਹੋ ਉਹ ਕਦੀ ਦੇਖ ਤਾਂ ਸਹੀ YouTube ਤੇ ਜਿਹੜਾ ਉਹਦਾ ਨਿਜ਼ਾਮ ਹੈ ਹਸਤੀ ਆ ਐਮਰਸ ਦਾ, ਪੂਰਾ ਰੂਮ ਆ, LCDਆਂ ਲੱਗੀਆਂ ਨੇ, ਚਾਰਜਰ ਲੱਗੇ ਨੇ, ਮਸਾਜਰ, ਬੈੱਡ, ਖਾਣਾ ਪੀਣਾ, ਕਿਚਨ ਵੀ ਥੋੜਾ ਜਿਹਾ ਛੋਟਾ ਜਿਹਾ, ਓਹੋ ਅੰਦਰ ਵਾਸ਼ਰੂਮ ਵੀ ਆਪਣਾ, ਹਰ ਸ਼ੈ ਪਰਸਨਲ ਰੂਮ ਬਿਜ਼ਨਸ ਕਲਾਸ ਆ, ਮਜ਼ੇ ਆ। ਦਿਲ ਕਰੇ 32 ਲੱਖ ਰੁਪਏ ਦੀ ਟਿਕਟ ਆ। ਤੇ ਉਹਨਾਂ ਨੇ ਤੁਹਾਨੂੰ ਅਨਾਨਾਸ ਦੇਣਾ ਹੈ, ਪਪੀਤਾ ਕੱਟ ਕੇ ਜੂਸ ਤੇ ਪੀਆਈਏ, ਤੁਸੀਂ ਆਪਣੀ ਸੀਟ 'ਚ ਫੜ ਲੰਗੇ, ਚੁਰਨ ਦੀ ਆਵਾਜ਼ ਆਉਂਦੀ ਆ, ਤੁਹਾਡੀ ਆਪਣੀ ਕਮੀਜ਼ ਨੂੰ ਕਿਲ ਫਿਰ ਜਾਂਦਾ, ਪੱਲਾ ਪਾੜ ਜਾਂਦਾ ਵਾ। ਸਾਡੀ ਇੰਨਾ ਡਰਦਾ ਮਿੱਠਾ, ਇੰਨਾ ਜ਼ਿਆਦਾ ਤੋਂ ਡਰਦਾ, ਬਹਿਰੀ ਜਹਾਜ਼ 'ਚ ਵੀ ਪੈਰਾਸ਼ੂਟ ਲੈ ਕੇ ਬੈਠਾ। ਬੈਰੀ ਜੱਜ ਕੀ ਤੁੱਕ ਬੰਦਾ। ਵੈਸੇ ਉਹਨੇ ਕਿਹਾ ਗਿਫਟ ਆ ਤੁਹਾਡੇ ਵਾਸਤੇ, ਘਰ 'ਚ ਲੈ ਜਾਓ। ਉਹ ਇਹ ਰੋਸਟਰ ਨੇ ਆਪਣੀ ਬੋਲੀ ਚੋਂ ਨੇ ਤਾਜ ਕੀਤਾ ਇਦਾਂ, ਤੇ ਉਹਨੂੰ ਬਾਅਦ ਚ ਉੱਠ ਕੇ 50 ਰੁਪਏ ਫਰਾਈ ਹੈ। ਇਹਨੂੰ ਪੈਰਾਸ਼ੂਟ ਦਾ ਚਵਲ ਖੋਲ ਕੇ ਤੇ ਅੰਦਰ ਬੁੱਕਲ ਮਾਰ ਕੇ ਬੈਠਾ। ਹਾਲੇ ਤੇ ਤੈਨੂੰ ਉਹ ਜਹਾਜ਼ ਤੋਂ ਉੱਤੋਂ ਤੇਰੀ ਉਹ ਕਰਾਉਣੀ ਹੈ, ਸਕੂਪੀ ਡੂ ਕੀ ਡਾਈਟ ਲੈਂਡਿੰਗ ਸਾਜੀ ਨਹੀਂ ਆ ਉੱਤੋਂ। ਹਾਂ ਸਾਜੂ ਮੇਰਾ ਬ੍ਰਦਰ ਓਏ ਕੀ ਮਜ਼ਾ ਮਿੱਠੇ। ਅੱਜ ਹੀ ਪਹਿਲਾਂ ਜਹਾਜ਼ ਤੇ ਪੂਰਾ ਕਰੋ ਮੇਰਾ, ਮੈਂ ਜਹਾਜ਼ 'ਚ ਜਾਣਾ ਚਾਹੁੰਦਾ। ਨੋਨੀ ਤੈਨੂੰ ਮੈਂ ਉਹ ਕਰਾਉਣਾ, ਦੁਬਈ ਲੈ ਕੇ ਜਾਣਾ, ਉੱਤੇ ਉਹਨੇ ਲੈ ਜਾਣਾ ਜਹਾਜ਼ 1000 ਫੁੱਟ ਤੇ, 1500 ਫੁੱਟ ਤੇ, ਮੀਟਰ ਤੇ ਜਾਂ ਪਤਾ ਨਹੀਂ ਫੁੱਟ ਤੇ। ਉੱਥੋਂ ਜਾ ਕੇ ਨਾ ਤੈਨੂੰ ਉਹਨੇ ਸਮਾਨ ਪਾਉਣਾ ਵਾ, ਸਮਾਨ ਪਾ ਕੇ ਉਹਨੇ ਵੱਡਾ ਦਰਵਾਜ਼ਾ ਖੋਲ ਦੇਣਾ ਵਾ, ਸਾਹਮਣੇ ਕੁਛ ਨਹੀਂ ਬਸ ਥੱਲੇ, ਉਹਨੇ ਤੈਨੂੰ ਬਾਂਹ ਫੜ ਕੇ ਤੇ ਛਾਲ ਮਾਰ ਦੇਣਾ। ਮੈਂ ਤਾਂ 2-4 ਸਫ਼ਰ ਜਹਾਜ਼ ਤੇ ਕਰਤੇ ਆ, ਇਹ ਤਾਂ ਦਿਲ ਕਰੇ ਇਮੀਗ੍ਰੇਸ਼ਨ ਤੇ ਆਕੜ ਜਵੇ, ਜਿੱਡਾ ਮੈਨੂੰ ਹੀ ਮਾੜਾ ਡਰਦਾ। ਉਸਤਾਦ ਜੀ ਮੈਂ ਪਹਾੜਾਂ ਦੇ ਬਹੁਤ ਉੱਚਾ ਸਫ਼ਰ ਕੀਤਾ ਸਿਰਫ। ਨਹੀਂ ਨੋਨੀ ਨੂੰ ਕੁਛ ਨਹੀਂ ਹੁੰਦਾ। ਅੱਛਾ ਜੀ ਚਲੋ। ਤੁਸੀਂ ਜ਼ਿਹਨ 'ਚ ਰੱਖੋ ਯਾਰ 300 ਬੰਦਾ ਬੈਠਾ ਮੇਰੇ ਨਾਲ, ਇਹ ਰੋ ਮੈਂ ਅਗਰ ਪਹਿਲੀ ਵਾਰੀ ਆਇਆ ਤੇ ਮੈਂ ਡਰ ਰਿਹਾ ਨਾ, ਉਹ ਰੋਜ਼ ਆਉਣ ਜਾਣ ਵਾਲੇ ਵਿੱਚ ਕਈ ਬੈਠੇ, ਸਹੀ ਗੱਲ ਤੇ ਅਗਰ ਇੰਜ ਹੋਇਆ ਵਾ ਤੇ ਮੈਂ ਕੋਈ ਏਡਾ ਪੈਨਿਕ ਨਹੀਂ ਹੋਣਾ, ਦਿਮਾਗ ਦੀ ਗੱਲ ਆ ਸਾਰੀ। ਨਹੀਂ ਤਾਂ ਸਾਜੀ ਤੁਸੀਂ ਛਾਲ ਮਾਰੀ ਆ ਉਹ ਜਿਹੜੀ ਤੁਸੀਂ ਨੋਣੀ ਦੱਸਦੇ। ਨਹੀਂ ਮੈਂ ਮਿੱਠੇ ਦੇ ਨਾਲ ਮਾਰਨੀ, ਤਾਂ ਜੀ ਮੈਂ ਵੀ ਮਾਰਨੀ ਹੈ ਛਾਲ। ਮਿੱਠਾ ਮਾਰੇਗਾ ਤੇ ਮੈਂ ਮਾਰਨੀ ਆ। ਮੈਂ ਉਹਨੂੰ ਕਹਿਣਾ ਮੈਂ ਤੇ ਮਿੱਠੇ ਨੇ ਇੰਜ ਬਾਹਾਂ 'ਚ ਬਾਹਾਂ ਪਾ ਕੇ ਅਸੀਂ ਇਕੱਠੇ ਛਾਲ ਮਾਰਨੀ, ਤੂੰ ਭਾਵੇਂ ਨਾ ਮਗਰ ਵੱਡੀ ਮੈਨੂੰ ਇਹ ਦੱਸ ਦੇ ਖੁੱਲਣਾ ਕਿੱਥੋਂ ਆ ਬਸ। ਤੁਸੀਂ ਮੁੜ ਕੇ ਉਸਤਾਦ ਜੀ ਉੜਦੇ ਗੋਜਰੀਆਂ ਲੱਭੋ ਇਧਰੋਂ ਆ ਕੇ। ਨਾਲ ਗਾਣਾ ਵੀ ਕਰ ਕੇ ਮੈਨੂੰ ਛਾਲ ਮਾਰੋ, ਤੁਸੀਂ ਉੱਤੇ ਮੋਬਾਈਲ ਤੇ ਲੱਗ ਜਾਓ, ਮਿੱਠੋ ਥਲਾ ਮਿੱਠੋ ਥਲੇ ਛੱਪ ਦੀ ਆਵਾਜ਼ ਆਉ, ਮਿੱਠਾ ਡਿੱਗ ਗਿਆ। ਨਹੀਂ ਅੱਜ ਅੱਛਾ ਤੱਕ ਤੂੰ ਮੋਟਰਸਾਈਕਲ ਤੇ ਉਦੋਂ ਕਿਉਂ ਨਹੀਂ ਡਿੱਗਦਾ? ਉਸਤਾਦ ਜੀ ਮੈਂ ਆਪਣੇ ਹਿਸਾਬ ਨਾਲ 30 ਦੀ ਸਪੀਡ ਤੇ ਸਾਈਡ ਤੇ ਲਾ ਕੇ, ਉਹ ਵੀ ਤੂੰ ਆਪਣੇ ਹਿਸਾਬ ਨਾਲ ਛਾਲ ਮਾਰਦੀ, ਉਹਨੂੰ ਕੀ ਪਰ ਹੋ ਜਾਵੇ, ਆਰਾਮ ਨਾਲ ਮਾਰਨੀ। ਹਾਂ 20 ਦੀ ਸਪੀਡ ਤੇ ਛਾਲ ਮਾਰਦੀ। ਸਾਜੀ ਅੱਲਾ ਨਾ ਕਰੇ ਅੱਜ ਤੱਕ ਇਦਾਂ ਹੋਇਆ, ਇਦਾਂ ਹਾਦਸਾ ਕਿ ਬੰਦਾ ਡਿੱਗ ਪਿਆ ਵਾ ਜਾਂ ਓਏ ਹੋ ਜਾਂਦੇ ਆ ਹਾਂ ਵੱਧ ਘੱਟ। ਕਿਤੇ ਕਦੀ ਕਿਤੇ। ਅੱਛਾ ਸੋਚ ਇੱਕ ਕਹਿ ਲਓ ਯਾਰ ਮੋਟਰਸਾਈਕਲ ਤੇ ਨਹੀਂ ਹੁੰਦਾ। ਹਾਂਜੀ ਹੁਣ ਮੈਂ ਤੇਰੇ ਕੋਲ ਰੋਡਾਂ ਦੇ ਮੋਟਰਸਾਈਕਲ ਵੱਜੀ, ਵਿਚਾਰਾ ਮੁੰਡਾ ਮਰ ਗਿਆ, ਹਾਂਜੀ ਉਹ ਵੀ ਤਾਂ ਕੋਈ ਸਾਡੇ ਚੋਂ ਵੀ ਤਾਂ ਕੋਈ ਹੋ ਸਕਦਾ। ਸਹੀ ਗੱਲ ਕਿਹੜੀ ਗੱਲ, ਤੁਸੀਂ ਗੱਲ ਨੂੰ ਸਮਝੋ ਨਾ ਤਰੀਕਾ। ਜਹਾਜ਼ ਔਰ ਮੋਟਰਸਾਈਕਲ ਦਾ ਇੰਨਾ ਫਰਕ ਵਾ, ਤੁਸੀਂ ਨਾਲ ਰਲਾਈ ਜੰਨੇ ਵੀ। ਹੁਣ ਤੁਸੀਂ ਮੈਂ ਮੋਟਰਸਾਈਕਲ ਤੁਹਾਨੂੰ ਲੱਗਾ ਵੀ ਤੇਜ਼ ਗੱਡੀ ਲੱਗੀ, ਤੁਸੀਂ ਇੰਨੀ ਕਰਕੇ ਸਾਈਡ ਤੇ ਤੇ ਜਿਉ ਵਿੱਚ ਵੱਜ ਜਾਂਦੀ, ਹੈ ਜੀ, ਜੋ ਵਿੱਚ ਵੱਜ ਜਾਂਦੀ, ਮੈਂ ਕੁਝ ਚਪੇੜਾ ਨਾ ਖਾਊਗਾ ਉਹ। ਉਹ ਲੱਭਣਾ ਹੀ ਨਹੀਂ ਸੀ। ਫੈਸਲਾਮੇ ਦੇ ਘਰ ਦੇ ਕੋਲੋਂ ਲੱਭਣਾ ਸੀ। ਉਸਤਾਦ ਜੀ ਆ ਨਾਲ ਹੀ ਰੋਡ ਆ, ਲੱਖ ਗੱਡੀ ਐ ਨੂੰ ਜਾਂਦੀ, ਰੋਜ਼ ਲੱਖ ਗੱਡੀ ਐ ਨੂੰ ਜਾਂਦੀ। ਭੈਣ ਐਕਸੀਡੈਂਟ ਦੀ ਜਿਹੜੀ ਰੇਸ਼ੋ ਆ ਨਾ, ਉਹ ਜ਼ਮੀਨੀ ਜ਼ਿਆਦਾ ਵਾ, ਜ਼ਮੀਨੀ ਜ਼ਿਆਦਾ ਨਾਲੋਂ। ਉੱਤੇ ਹਵਾ ਚ ਹੋਣਾ ਮਜ਼ੇ ਨਾਲ ਕੋਈ ਰੋਲਾ ਹੀ ਨਹੀਂ, ਕੋਈ ਚੱਕਰ ਹੀ ਨਹੀਂ। ਯਾਰ ਨੋਨੀ mall.com ਯਾਰ ਉਹ ਛਾਲ ਮਾਰਨੀ ਮਿੱਠੇ ਜਿਹੜੀ ਉਹ ਅੰਜ ਕਿਤੇ ਰਸਾ ਪਾ ਓਏ ਹਾਏ ਫਿਰ ਤੈਨੂੰ ਮੈਂ ਦੁਬਈ ਲੈ ਕੇ ਜਾਣਾ ਬਰਫ਼ ਵਾਲੇ ਕਮਰੇ 'ਚ। ਹੈ ਹਾਂਜੀ ਉਹਨਾਂ ਨੇ ਇੱਕ ਘਰ ਬਣਾਇਆ ਵਾ ਪੂਰਾ ਬਰਫ਼ ਦਾ, ਓਏ ਸਾਰਾ ਬਰਫ਼ ਦਾ। ਪਿਘਲਦੀ ਨਹੀਂ ਅੰਦਰ ਉਹਨਾਂ ਨੇ ਏਸੀ ਛੱਡੇ ਨੇ, ਕੁਰਸੀਆਂ ਬਰਫ਼ ਦੀਆਂ, ਮੇਜ਼ ਬਰਫ਼ ਦੇ, ਸ਼ੀਸ਼ਾ ਬਰਫ਼ ਦਾ ਬਣਿਆ, ਚੱਲ LCD ਲੱਗੀ ਬਰਫ਼ ਦੀ ਲੱਗੀ, ਹਾਂਜੀ ਸਕਰੀਨ ਬਰਫ਼ ਦੀ ਆ, ਕਿਉਂ ਜੀ? ਥੰਮ ਲੱਗੇ ਵਿੱਚ ਬਰਫ਼ ਦੇ। ਯਾਨੀ ਉਸ ਘਰ ਦੇ ਅੰਦਰ ਹਰ ਚੀਜ਼, ਜਿੱਥੇ ਤੂੰ ਬੈਠਾ ਨਾ ਉਹ ਵੀ ਬਰਫ਼ ਆ, ਬੈਂਚ ਉਹਦੇ ਉੱਤੇ ਬੈਠਾ, ਟੂਟੀ ਵੀ, ਹਰ ਸ਼ੈ ਬਰਫ਼ ਦੀ, ਯਾਨੀ ਕਿ ਕੁੰਡੀ ਵੀ ਨਹੀਂ ਉਹਨਾਂ ਨੇ ਸਭ ਕੁਝ ਬਰਫ਼ ਦਾ। ਜਦੋਂ ਵੜਦੇ ਸੋਫੇ ਬਰਫ਼ ਦੇ ਨੇ, ਟੇਬਲ ਤੂੰ ਉੱਥੇ ਚਾਹ ਮੰਗਾ, ਅੰਦਰ ਚਾਹ ਆਏਗੀ, ਬਰਫ਼ ਦੇ ਟੇਬਲ ਦੇ ਉੱਤੇ ਰੱਖ ਕੇ ਚਾਹ ਪੀ ਰਿਹਾ ਤੂੰ, ਬਰਫ਼ ਤੇ ਤੂੰ ਬੈਠਾ, ਚਾਹ ਵੀ ਬਰਫ਼ ਦੀ, ਵੀ ਮਗਨੈਸੀ ਕੂਲਿੰਗ ਨਿਜ਼ਾਮ ਮਗਨ ਦੀ। ਕੇਕ ਰਸ ਮੰਗਾਇਆ ਉਹ ਵੀ ਬਰਫ਼ ਦੇ, ਅੱਛੀ ਉਹ ਕਹਿੰਦਾ ਕੇਕ ਰਸ ਵੀ ਬਰਫ਼ ਦੇ, ਹਰ ਸ਼ਾਹੀ ਬਰਫ਼ ਦੀ। ਹਾਂ ਉਹ ਵੀ ਬਰਫ਼ ਦੇ ਖਾ ਲਓ ਤੁਸੀਂ। ਔਰ ਬਾਹਰੋਂ ਇੰਜ ਨਹੀਂ ਤੁਹਾਨੂੰ ਜਾਣ ਦਿੰਦੇ ਵੀ ਤੂੰ ਇਹ ਕੱਪੜੇ ਪਾ ਕੇ, ਉਹਨਾਂ ਨੇ ਬਾਹਰ ਡਰੈਸ ਰੱਖਿਆ, ਉਹਨਾਂ ਨੇ ਤੈਨੂੰ ਬੂਟ ਪਾਉਣੇ, ਥੱਲੇ ਚੀਜ਼ਾਂ ਪਵਾਉਣੀਆਂ, ਤੇਰੇ ਇੱਥੇ ਉਹ ਪਵਾਉਣਾ, ਤੈਨੂੰ ਜੈਕਟ ਪਾਉਣੀ, ਤੂੰ ਅੰਦਰ ਜਾਣਾ ਤੂੰ ਹੈਪੀ ਫਿਰ ਰਿਹਾ, ਨਹੀਂ ਕਰ ਰਿਹਾ ਤੂੰ, ਬਾਹਰੋਂ ਪੂਰਾ ਸਿਸਟਮ ਪਾ ਕੇ ਜਾਣਾ ਤੂੰ ਅੰਦਰ। ਤੇ ਜਖਣੀ ਹੈ ਅੰਦਰ ਚਾਹ ਆਰਡਰ ਦੇ, ਤੂੰ ਪੈਸੇ ਖਰਚ ਜੋ ਮਰਜ਼ੀ, ਟੇਬਲ ਆਪਣਾ ਮੰਨ ਲਾ, ਤੇ ਹਰ ਸ਼ੈ ਬਰਫ਼ ਦੀ ਬਣੀ, ਢੋ ਤੂੰ ਬਰਫ਼ ਨਾਲ ਲਾਈ ਆ। ਨਹੀਂ ਤਾਂ ਅੰਦਰ ਠੰਡ ਨਹੀਂ ਲੱਗਦੀ, ਬਰਫ਼ 2 ਨੰਬਰ ਆ। ਯਾਰ ਪਹਿਲੇ ਪਵਾ ਦਿੰਦੇ ਨਾ ਤੁਹਾਨੂੰ, ਉਸਤਾਦ ਜੀ ਲਿਬਾਸ ਪਵਾਤਾ, ਆਪਣੇ ਕੱਪੜੇ ਪਾ ਕੇ ਬਾਹਰ ਨਿਕਲਿਆ ਤੇ ਆਇਆ ਪੈਸੇ ਦੇਣ ਡਿਆ। ਯਾਨੀ ਕਿ ਉੱਥੇ ਫੁੱਲ ਕੰਬ ਕੇ
ਬਾਹਰ ਉਹਨੇ ਕਿਹਾ ਸੂਟ ਪਾ ਲਾ, ਉਹ ਪਰੇ ਜੋ ਕਹਿੰਦਾ ਸੂਟ ਪਾ ਲਾ, ਖੋਖਰ ਇਦਾਂ ਹੀ ਜਾਏਗਾ। ਤੇ ਫਿਰ ਉਹ ਜਦੋਂ ਅੰਦਰ ਵਾੜਦੇ ਨਾ ਫਿਰ ਬੂਹਾ ਵੀ ਲਾ ਦਿੰਦੇ ਆ। ਫਿਰ ਜਦੋਂ ਉਹਨੇ ਅੰਦਰ ਵਾੜ ਕੇ ਬੂਹਾ ਲਾਇਆ ਤਾਂ ਖੁੜ ਕੇ ਭਾਜੀ ਅੱਛਾ वो भी लगा ਭਾਜੀ ਇਹ ਫੜਾਣਾ ਮੈਨੂੰ ਨਹੀਂ ਸੀ ਪਤਾ। ਖੋਖਰ ਹੁਣ ਏਦਾਂ ਹੈ। ਖੋਖਰ ਖੋਖਰ ਖੁਰਖਰ ਖੁਰਖਰ ਜਾ ਰਿਹਾ। ਨਹੀਂ ਚਵਲ ਉੱਥੇ ਵੜਿਆ ਤੇ ਆਪਣੇ ਬੂਟ ਪਾ ਕੇ ਵੜ ਗਿਆ ਔਰ ਵੀ ਨੇ ਕੁੱਟਿਆ ਕਹਿੰਦਾ ਇਹਨਾਂ ਨਾਲ ਗੋਇਆ ਲੱਗਾ ਲਾ ਕੇ ਬਾਹਰ ਨਿਕਲ ਗਿਆ। ਜੀ ਕੋਲੇ ਲੈ ਕੇ ਵਰਦੇ ਆ ਉੱਥੇ ਸਾਰੇ ਤਲਾ ਕੋਲੇ ਲੈ ਕੇ ਲਾਉਂਦੇ ਨੇ। ਚਲੋ ਜੀ ਓਕੇ ਰੱਬ ਰੱਖਾ ਜੀ।